ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਆਪਾਂ ਕੁਝ ਕੁ ਖਬਰਾਂ ਤੇ ਕਰਾਂਗੇ ਗੱਲਬਾਤ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੁੱਚਾ ਸਿੰਘ ਜੀ ਆਫ ਰੈਜ਼ਨੋ ਤੋਂ, ਗੁਰਦੀਪ ਸਿੰਘ ਬੈਦੀ ਇਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਕਿ ਜਿਹੜੀ ਸੁਰਖੀਆਂ ਬਣੀ ਹੋਈ ਆ ਸਾਰੀਆਂ ਅਖਬਾਰਾਂ ਦੀ, ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਫੇਰ ਗੜਬੜ। ਚਲੋ ਜੀ, ਜਦੋਂ ਕਿਤੇ ਗੱਲ ਥੋੜੀ ਜਿਹੀ ਚੱਲਦੀ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਗੱਲਬਾਤ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਹੈ, ਤੇ ਉਦੋਂ ਫਿਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਾਂ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇੱਕ ਵਾਰੀ ਫਿਰ ਟੈਂਸ ਜਿਹੜੀ ਆ ਜੀ ਉਹ ਵਧੀ ਹੈ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ। ਜਿਹੜਾ ਪਾਕਿਸਤਾਨ ਦੀ ਫੌਜ ਦੇ ਇੱਕ ਵਿਸ਼ੇਸ਼ ਦਸਤੇ ਨੇ ਜੀ ਜਿਹੜੀ ਸੀ ਗੋਲਾਬਾਰੀ ਦੀ ਆੜ ਦੇ ਵਿੱਚ ਭਾਰਤੀ ਇਲਾਕੇ ਦੇ ਵਿੱਚ ਉਹ ਦਾਖਲ ਹੋ ਗਏ, 250 ਮੀਟਰ ਤੱਕ ਅੰਦਰ ਆ ਗਏ ਔਰ ਇੱਕ ਜਿਹੜੀ ਟੀਮ ਸੀਗੀ ਗਸ਼ਤ ਕਰ ਰਹੀ ਉਹਦੇ ਉੱਤੇ ਇਹਨਾਂ ਨੇ ਹਮਲਾ ਕੀਤਾ। 2 ਭਾਰਤੀ ਜਵਾਨ ਜਿਹੜੇ ਸੀਗੇ ਉਹਨਾਂ ਦੇ ਸਿਰ ਵੱਢ ਦਿੱਤੇ ਔਰ ਇਹ ਕਾਰਵਾਈ ਪਾਕਿਸਤਾਨੀ ਫੌਜ ਦੀ ਬਾਰਡਰ ਐਕਸ਼ਨ ਟੀਮ ਦੇ ਵੱਲੋਂ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਵਿੱਚ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜੇ ਜਵਾਨਾਂ ਦੇ ਸਿਰ ਵੱਢੇ ਗਏ ਨੇ ਉਹਦੇ ਵਿੱਚ ਇੱਕ ਤਾਂ ਜੀ 22 ਸਿੱਖ ਰੈਜੀਮੈਂਟ ਦਾ ਨਾਇਬ ਸੂਬੇਦਾਰ ਆ ਜੀ ਪਰਮਜੀਤ ਸਿੰਘ, ਤੇ ਇੱਕ BSF ਦਾ ਹੈੱਡ ਕਾਂਸਟੇਬਲ ਆ ਜੀ ਪ੍ਰੇਮ ਸਾਗਰ। ਇਹਨਾਂ ਦੇ ਸਿਰ ਜਿਹੜੇ ਆ ਉਹ ਵੱਢੇ ਗਏ ਆ ਔਰ BSF ਦਾ ਇੱਕ ਜਵਾਨ ਰਜਿੰਦਰ ਸਿੰਘ ਜਿਹੜਾ ਜੀ ਉਹ ਜ਼ਖਮੀ ਇਹਦੇ ਵਿੱਚ ਹੋਇਆ ਦੱਸਿਆ ਜਾਂਦਾ ਔਰ ਪੰਜਾਬ ਦਾ ਸੀਗਾ ਜੀ ਜਿਹਦਾ ਸਿਰ ਇੱਕ ਵੱਢ ਕੇ ਇਹ ਲੈ ਗਏ ਨੇ। ਔਰ ਜਿਹੜੇ ਦੋਨਾਂ ਮੁਲਕਾਂ ਦੇ ਵਿਚਾਲੇ ਸ਼ਬਦੀ ਜੰਗ ਜਿਹੜੀ ਹੈ ਜੀ ਇਹਨੂੰ ਲੈ ਕੇ ਫਿਰ ਇੱਕ ਵਾਰੀ ਤੇਜ਼ ਹੋ ਗਈ ਆ। ਭਾਰਤ ਵਾਲੇ ਪਾਸਿਓਂ ਇਹ ਆਖਿਆ ਗਿਆ ਜੀ ਕਿ ਅਸੀਂ ਬਦਲਾ ਜਿਹੜਾ ਜੀ ਉਹ ਲੈ ਲਿਆ ਤੇ ਅਸੀਂ ਜਾ ਕੇ 2 ਚੌਕੀਆਂ ਜਿਹੜੀਆਂ ਸੀਗੀਆਂ ਜੀ ਉਹ ਤਬਾਹ ਕਰ ਦਿੱਤੀਆਂ ਪਾਕਿਸਤਾਨ ਦੀਆਂ, ਜਦੋਂ ਕਿ ਪਾਕਿਸਤਾਨ ਨੇ ਚੌਕੀਆਂ ਜਿਹੜੀਆਂ ਜੀ ਉਹ ਤਬਾਹ ਹੋਣ ਵਾਲੀ ਗੱਲ ਨੂੰ ਗਲਤ ਦੱਸਿਆ। ਜਦੋਂ ਪਹਿਲਾਂ ਵੀ ਇੱਕ ਵਾਰੀ ਇਸੇ ਤਰ੍ਹਾਂ ਦੀ ਸਿਰ ਵੱਢਣ ਦੀ ਜਿਹੜੀ ਘਟਨਾ ਉਹ ਸਾਹਮਣੇ ਆਈ ਸੀਗੀ ਤੇ ਉਦੋਂ ਵੀ ਜਿਹੜਾ ਜੀ ਬੜਾ ਦੋਨਾਂ ਮੁਲਕਾਂ ਦੇ ਵਿਚਾਲੇ ਟੈਂਸ ਕ੍ਰੀਏਟ ਹੋ ਗਈ ਸੀ, ਤੇ ਉਸੇ ਤਰੀਕੇ ਦੀ ਜਿਹੜੀ ਟੈਂਸ ਆ ਇੱਕ ਵਾਰੀ ਫੇਰ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਆ ਜੀ ਉਹ ਬਣ ਗਈ ਆ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੇਤਾਵਾਂ ਦੇ ਜਿਹੜੇ ਬਿਆਨ ਜਿਹੋ ਜਿਹੇ ਆਉਂਦੇ ਹੁੰਦੇ ਆ ਉਹ ਦੋਨਾਂ ਸਾਈਡਾਂ ਤੋਂ ਉਹੋ ਜਿਹੇ ਆਏ ਨੇ ਜੀ। ਹਾਂ ਬਿਲਕੁਲ ਜੀ, ਇੱਕ ਤਾਂ ਬਿਆਨਬਾਜ਼ੀ ਆ, ਕਈ ਵਾਰੀ ਇਹਨਾਂ ਦੀਆਂ ਆਪੋ ਆਪਣੇ ਦੇਸ਼ ਵਿੱਚ ਕੁਰਸੀਆਂ ਨੂੰ ਵੀ ਖਤਰਾ ਹੁੰਦਾ ਹੈ ਤੇ ਜਿਹੜੇ ਬਾਕੀ ਇਸ ਤਰ੍ਹਾਂ ਲੋਕ ਆ ਉਹ ਮਾਰੇ ਜਾਂਦੇ ਵਿੱਚ। ਅੱਗੇ ਆਪਾਂ ਆਮ ਆਦਮੀ ਪਾਰਟੀ ਦਿੱਲੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਜਿਹੜੀ ਕਲਾ ਆ ਉਸੇ ਤਰ੍ਹਾਂ ਜਾਰੀ ਆ ਤੇ ਇੱਕ ਨੇ ਅਸਤੀਫਾ ਦਿੱਤਾ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੇ ਕਲਾ ਜਿਹੜੀ MCD ਦੀਆਂ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਜਿਹੜੀ ਸ਼ੁਰੂ ਹੋਈ 2 ਗਰੁੱਪਾਂ ਦੇ ਵਿਚਾਲੇ, ਜਿਹੜੇ 2 ਗਰੁੱਪ ਬਣ ਗਏ ਪਾਰਟੀ ਦੇ ਵਿੱਚ ਹੀ। ਇੱਕ ਤਾਂ ਅਮਾਨਤੁੱਲਾ ਖਾਨ ਹੈ ਤੇ ਦੂਸਰਾ ਇਹਦੇ ਵਿੱਚ ਜਿਹੜਾ ਜੀ ਹੈਗਾ ਕੁਮਾਰ ਵਿਸ਼ਵਾਸ ਦਾ। ਔਰ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਗਿਲੇ ਜਿਹੜੇ ਨੇ ਉਹ ਸ਼ਰੇਆਮ ਜ਼ਾਹਰ ਕਰਨ ਕਰਕੇ ਪਾਰਟੀ ਲੀਡਰਸ਼ਿਪ ਖਾਨ ਤੇ ਕੁਮਾਰ ਵਿਸ਼ਵਾਸ ਦੋਨਾਂ ਤੋਂ ਜਿਹੜੀ ਆ ਜੀ ਉਹ ਪਰੇਸ਼ਾਨ ਹੈ। ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਦੱਸਦੀਆਂ ਨੇ ਜੀ ਕਿ ਆਮ ਆਦਮੀ ਪਾਰਟੀ ਦੇ ਓਖਲਾ ਹਲਕੇ ਤੋਂ ਵਿਧਾਇਕ ਜਿਹੜੇ ਅਮਾਨਤੁੱਲਾ ਖਾਨ ਨੇ ਉਹਨਾਂ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਜਿਹੜੀ PAC ਹੈ ਉਹਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਉਹਨਾਂ ਨੇ ਪਾਰਟੀ ਆਗੂ ਕੁਮਾਰ ਵਿਸ਼ਵਾਸ ਤੇ ਪਾਰਟੀ ਵਿਰੁੱਧ ਸਾਜ਼ਿਸ਼ਾਂ ਰਚਣ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਨੇ ਅਮਾਨਤੁੱਲਾ ਖਾਨ ਨੇ। ਹੁਣ ਇਹ ਵੀ ਪਤਾ ਲੱਗਾ ਜੀ ਕਿ PAC ਨੇ ਉਹਨਾਂ ਦਾ ਅਸਤੀਫਾ ਜਿਹੜਾ ਜੀ ਉਹ ਪ੍ਰਵਾਨ ਕਰ ਲਿਆ। ਜਿਹੜੀ PAC ਦੀ ਮੀਟਿੰਗ ਹੋਈ ਆ ਇਹਦੇ ਵਿੱਚ ਕੁਮਾਰ ਵਿਸ਼ਵਾਸ ਦੀ ਗੈਰ ਹਾਜ਼ਰੀ ਦੀ ਵੀ ਚਰਚਾ ਜਿਹੜੀ ਹੈ ਜੀ ਉਹ ਹੋਈ ਕਿ ਉਹ ਮੀਡੀਆ ਨੂੰ ਇੰਟਰਵਿਊਜ਼ ਦੇਈ ਜਾ ਰਹੇ ਨੇ, ਆਪਣੀਆਂ ਵੀਡੀਓਜ਼ ਪਾਈ ਜਾ ਰਹੇ ਨੇ, ਪਰ PAC ਦੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਨਹੀਂ ਹੋਏ। ਦੂਜੀ ਜਿਹੜੀ ਥੋੜੀ ਜਿਹੀ ਹੈਰਾਨਗੀ ਵਾਲੀ ਗੱਲ ਇਹ ਵੀ ਹੋਈ ਕਿ ਪੰਜਾਬ ਤੋਂ ਪ੍ਰੋਫੈਸਰ ਸਾਧੂ ਸਿੰਘ ਹੁਰੀ PAC ਦੇ ਮੈਂਬਰ ਨੇ, ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਏ। ਚਰਚਾ ਤਾਂ ਇਸ ਗੱਲ ਦੀ ਜਿਹੜੀ ਹੈ ਜੀ ਹੋ ਰਹੀ ਆ ਵੀ ਉਹਨਾਂ ਨੂੰ ਸੱਦਿਆ ਹੀ ਨਹੀਂ ਗਿਆ ਜਾਂ ਉਹ ਜਾਣ ਬੁੱਝ ਕੇ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਨਹੀਂ ਹੋਏ। ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਪਿਛਲੇ ਦਿਨਾਂ ਤੋਂ ਦੇਖਿਆ ਜਾਵੇ ਤਾਂ ਇਗਨੋਰ ਜਿਹੜੀ ਆ ਹਾਈ ਕਮਾਂਡ ਦੇ ਵੱਲੋਂ
ਕੀਤੀ ਜਾ ਰਹੀ ਹੈ। तो ਜਿਹੜਾ ਇਹ ਚਰਚਾ ਚੱਲੀ ਨਾਨਾ ਜੀ MCD ਦੀਆਂ ਇਲੈਕਸ਼ਨਸ ਤੋਂ ਬਾਅਦ ਇਹ ਅਜੇ ਵੀ ਵਿਵਾਦ ਜਿਹੜਾ ਜੀ ਉਹ ਠੱਲਣ ਦਾ ਨਾਮ ਨਹੀਂ ਲੈ ਰਿਹਾ। हाँ जी, तो अगे आप गल करते हैं 5 बार रह चुके मुख मंत्री, उन्होंने पहली बार किराए का मकान लिया चंडीगढ़ दे विच। बिल्कुल जी, ये अपने आप दे विच तुसी कह लो कि नवेकली चीज़ इस पक्षों आती कि 1997 तो जिहड़ा जी हर वारी सरकारी मकान वरतन वाले प्रकाश सिंह बादल जिहड़े ने 5 वारी मुख मंत्री रहे पंजाब दे, उन्हां नूं चंडीगढ़ दे विच किराए दा मकान जिहड़ा जी वो लैना पै गया। 97 तो लैके हुण तक जां तां वो मुख मंत्री रहे जां वो आपोजिशन धिर दे जिहड़े सीगे जी वो आगू रहे, जिहदे करके कदी अपना खर्चा करना ही नहीं पिया, सरकारी खर्चे दे उत्ते ही जिहड़ा सीगा जी वो सरवाइव करते रहे। हालात बदले इस बारी, आप वो चोण बेशक जित गए, पार्टी हर गई, बुरे तरीके नाल हर गई कि पार्टी जिहड़ी वो आपोजिशन भी जिहड़ी वो नहीं बन सकी। आपोजिशन दे विच आ गई आम आदमी पार्टी ते जिहड़ा जी प्रकाश सिंह बादल होरी पिछले कुछ दिनों तो जिहड़ा सुखबीर सिंह बादल होरां दा नवां बनिया 7 स्टार होटल है उत्थे जाके रहिंदे जरूर रहे ने, पर वो घर दे विच रहण नूं तरजीह जिहड़ी है जी वो दे रहे ने। जिहड़ा सैक्टर 9 दे विच प्राइवेट इन्हां दा बंगला है ਉਹਨੂੰ ਢਾਹ ਦਿੱਤਾ ਗਿਆ ਸੀ, ਨੇੜੇ ਤੇੜੇ ਵਾਲੀਆਂ ਕੋਠੀਆਂ ਖਰੀਦ ਕੇ ਬਹੁਤ ਵੱਡਾ ਉਹਨੂੰ ਉਸਾਰਿਆ ਜਾ ਰਿਹਾ। 2 ਸਾਲ ਹੋ ਗਏ ਉਹਨੂੰ ਬਣਦਿਆਂ, ਅਜੇ ਸਾਲ ਕੁ ਦੇ ਕਰੀਬ ਉਹਨੂੰ ਹੋਰ ਲੱਗਦਾ ਜਿਹੜਾ ਜੀ ਉਹ ਦੱਸੀਦਾ, ਜਿਹਦੇ ਕਰਕੇ 8A ਦੇ ਵਿੱਚ ਜਿਹੜਾ ਜੀ ਸੈਕਟਰ 8A ਦੇ ਵਿੱਚ ਜਿਹੜੀ ਹੈ ਕੋਠੀ ਕਿਰਾਏ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਈ ਆ, ਔਰ ਉਹਦੇ ਵਿੱਚ ਉਹ ਆ ਕੇ ਆਪਣਾ ਜਿਹੜਾ ਜੀ ਉਹ ਰਹਿਣ ਬਸੇਰਾ ਕਰਨਗੇ। तो विधान सभा दे विच जिहड़ा जी वो नहीं गए, उन्होंने सौं जिहड़ी चुकी सीगी, शायद उहदा भी एक कारण यही जिहड़ा कहा जा रहा है कि वो किवें बर्दाश्त करन कि उत्थे वो कुछ लोग बैठे होण जिहड़े अजे कल आए ने जां जिन्हां दे हੱਡ कुटदे रहे ने। पिरमल सिंह होरां वर्गे जिहड़े बेरोजगार यूनीयन दे प्रधान रहे ने वो बैठे ने विरोधी धिर दे विच, ते उन्हां दीयां सीटां जिहड़ियां जी विरोधी धिर तो पिछे लगियां ने। सो ये एक समा है जिहड़ा सियाणे कहंदे ने बहुत बलवान हुंदा। पंजाब दी राजनीति दे विच, सिख राजनीति दे विच, अकाली राजनीति दे विच एक बहुत वड्डा नाम गुरचरण सिंह टौड़ा होरां दे उत्ते भी एक समा इहो जिहा आ गया सीगा कि किसी टाइम तो उन्हां दी तूती बोलदी रही, पर जदों प्रकाश सिंह बादल होरां तो वख होए तां मुड़ के उन्हां नूं किसी ने पुछिया नहीं। सर्ब हिंद अकाली दल उन्हां ने जिहड़ा जी वो बनाया, मुड़ के जिहड़ा जी अकाली दल दे नाल उन्हां नूं समझौता जिहड़ा सी वो करना पिया। तो प्रकाश सिंह बादल होरी उम्र के जिस पड़ाव दे विच ने, जिस बंदे ने इन्नी सत्ता भोगी होवे और लोकां नूं इह कहा होवे कि तुहानूं चंडीगढ़ जिहड़ा जी वो मैं दवाउणा, ते चंडीगढ़ दे विच उहनूं हुण किराए दे उत्ते घर जिहड़ा जी वो रह के लै के रहना पवे, ते इह अपने आप दे विच समय तो डरन वाली गल है जे बंदा समझे कोई तां। बिल्कुल जी, वो गल तो हजे भी नहीं समझनी, वैसे भी उन्हों का चंडीगढ़ छड्डण नूं दिल नहीं करता। तो अगे आपां थर्मल प्लांटां की जे गल करिए तां प्राइवेट थर्मल प्लांटां तो बिजली लैण दी मुड़ विचार। एक्चुअली जी ये जिहड़ा आपां बड़ी वारी साझा कीता कि ये समझौते जिहड़े कीते गए आ 25-25 साल वाले, इन्हां दा रिव्यू जिहड़ा जी वो जरूर होना चाहिए, क्योंकि ये पंजाब दे लोकां दे नाल एक बहुत वड्डा धोखा है। पंजाब दा जिहड़ा जी थां वरत के उत्थे प्राइवेट थर्मल प्लांट लगे और महंगे भाव की बिजली जिहड़ी है जी इन्हां प्राइवेट थर्मल प्लांट तो जिहड़ी आ वो खरीदी जा रही है। 5 रुपये ते 90 पैसे पर यूनिट के हिसाब दे नाल खरीदी जा रही है, जदों कि बाहर बिजली जिहड़ी आ पिछले दिनों दे विच आपां साझा कीता सीगा जदों मुंबई गए सीगे कैप्टन अमरिंदर सिंह होरी कि वो उत्थे जिहड़ियां कंपनियां 2 रिलायंस कहंदी पौने 2 रुपये पर यूनिट मेरे तो खरीदो, महिंद्रा वाले कहते असीं 1.5 रुपये नूं दिन्ने आ, दसो किन्नी बिजली जिहड़ी आ वो चाहीदी आ। फिर 5 रुपये 90 पैसे पर यूनिट दे नाल इन्हां तो जिहड़ी आ जी वो क्यों खरीदी जावे। इहदे उत्ते हुण इह कहा जा रहा जी कि जिन्ने खपतकार ने पंजाब दे उन्हां नूं 5 रुपये प्रति यूनिट बिजली देण दा जिहड़ा जी ये जुगाड़ कीता जा रहा सरकार दे वल्लों। इस वेले जिहड़ी बिजली दा रेट है जी वो 7.5 रुपये पर यूनिट है, और आम बंदे का कचूमर जिहड़ा जी वो निकलिया पिया इस बिजली के बिलों की वजह करके।
ਹੁਣ ਜਿਹੜੀ ਮੌਜੂਦਾ ਸਰਕਾਰ ਆ ਜੀ ਉਹਨਾਂ ਦੇ ਵੱਲੋਂ ਪ੍ਰਾਈਵੇਟ ਊਰਜਾ ਉਤਪਾਦਕ ਜਿਹੜੇ ਨੇ ਉਹਨਾਂ ਤੋਂ ਬਿਜਲੀ ਲੈਣ ਦੇ ਵਾਸਤੇ ਸੂਬੇ ਦੇ ਟਰਾਂਸਮਿਸ਼ਨ ਸਿਸਟਮ ਦੀ ਜਿਹੜੀ ਸਮਰੱਥਾ ਉਹਦੀ ਵਰਤੋਂ ਕੀਤੀ ਜਾ ਰਹੀ ਹੈ। ਜਿਹੜਾ ਇੱਥੇ ਸੋਲਰ ਸਿਸਟਮ ਹੈ ਜੀ ਉਹਦੇ ਤੋਂ ਵੀ ਜਿਹੜੀ ਬਿਜਲੀ ਹੈ ਉਹ ਜ਼ਿਆਦਾ ਵਰਤੀ ਜਾਊਗੀ, ਕਿਉਂਕਿ ਸੋਲਰ ਸਿਸਟਮ ਵੀ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਘਰਾਂ ਦੇ ਉੱਤੇ ਹੁਣ ਲਾਏ ਨੇ। ਉਹਦਾ ਇੱਕ ਤਰੀਕਾ ਹੈ ਜੀ, ਸਰਕਾਰ ਉਹਨਾਂ ਤੋਂ ਬਿਜਲੀ ਜਿਹੜੀ ਆ ਉਹ ਖਰੀਦਦੀ ਆ ਤੇ ਉਹਨਾਂ ਦੇ ਜਿਹੜੀ ਜੀ ਬੈਂਕ ਦੇ ਵਿੱਚ ਇੱਕ ਕਿਸਮ ਦੇ ਨਾਲ ਬੰਦੇ ਦੇ ਚਲੇ ਜਾਂਦੀ ਤੇ ਜਿੰਨੇ ਉਹਨੇ ਖਰਚੀ ਹੁੰਦੀ ਆ ਬਿਜਲੀ, ਜਿੰਨੀ ਉਹਨੇ ਵਰਤੀ ਹੁੰਦੀ ਆ ਉਹਨੂੰ ਛੱਡ ਕੇ ਬਾਕੀ ਦੇ ਉਹਨੂੰ ਜਿਹੜੇ ਆ ਜੀ ਉਹ ਪੈਸੇ ਮਿਲਦੇ ਨੇ। ਸਰਕਾਰ ਜਿਹੜੀ ਆ ਜੀ ਇਹਨੂੰ ਹੋਰ ਜ਼ਿਆਦਾ ਵਧਾਉਣਾ ਚਾਹੁੰਦੀ ਹੈ ਤਾਂ ਕਿ ਲੋਕਾਂ ਨੂੰ 5 ਰੁਪਏ ਬਿਜਲੀ ਜਿਹੜੀ ਆ ਜੀ ਉਹ ਦਿੱਤੀ ਜਾਵੇ। ਕੁਝ ਜਿਹੜੇ ਉਤਪਾਦਕ ਨੇ ਉਹਨਾਂ ਵੱਲੋਂ ਬਿਜਲੀ 1 ਰੁਪਈਆ ਤੇ 80 ਪੈਸੇ ਪਰ ਯੂਨਿਟ ਦੇ ਹਿਸਾਬ ਦੇ ਨਾਲ ਦਿੱਤੀ ਜਾ ਰਹੀ ਹੈ ਸਰਕਾਰ ਨੂੰ, ਔਰ ਬਿਜਲੀ ਜਿਹੜੀ ਆ 3 ਰੁਪਏ ਪ੍ਰਤੀ ਯੂਨਿਟ ਜਿਹੜੀ ਆ ਉਹ ਖਰੀਦੀ ਜਾ ਰਹੀ ਹੈ। ਜੇ ਇਸ ਹਿਸਾਬ ਦੇ ਨਾਲ ਉਹ ਬਾਹਰੋਂ ਮਿਲ ਰਹੀ ਆ ਤੇ ਫਿਰ 5 ਰੁਪਏ 90 ਪੈਸੇ ਪਰ ਯੂਨਿਟ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਸ ਤੋਂ ਕਿਉਂ ਖਰੀਦੀ ਜਾਵੇ? ਇਹ ਇੱਕ ਜਿਹੜਾ ਜੀ ਵੱਡਾ ਸਵਾਲ ਹੈ। ਔਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਸਰਕਾਰ ਜਿਹੜੀ ਆ ਇਹਨਾਂ ਬਿਜਲੀ ਖਰੀਦਣ ਦੇ ਹੋਏ ਸਮਝੌਤਿਆਂ ਦੇ ਉੱਤੇ ਮੁੜ ਕੇ ਵਿਚਾਰ ਜਿਹੜਾ ਜੀ ਉਹ ਕਰਨ ਜਾ ਰਹੀ ਹੈ ਤੇ ਨਿਰਸੰਦੇਹ ਜਦੋਂ ਵਿਚਾਰ ਕਰੂਗੀ ਇਹਦੇ ਉੱਤੇ ਤੇ ਇਹਦੀ ਜਾਂਚ ਵੀ ਜਿਹੜੀ ਹੈ ਜੀ ਉਹ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜੇ ਜਾਂਚ ਹੁੰਦੀ ਆ ਤਾਂ ਉਹਦੇ ਵਿੱਚੋਂ ਨਿਕਲੂਗਾ ਨਾ ਜੀ ਕਿ ਇਹ ਕਿਹਦੇ ਸੀਗੇ ਅਸਲ ਦੇ ਵਿੱਚ ਪਲਾਂਟ, ਕਿਹਨਾਂ ਨੇ ਇਹ ਜਿਹੜੇ ਪਲਾਂਟ ਸੀਗੇ ਉਹ ਲਾਏ ਔਰ ਕਿਵੇਂ ਇਹ ਜਿਹੜੇ ਸਮਝੌਤੇ ਸੀ ਉਹ ਰਾਤੋਂ ਰਾਤ ਕੀਤੇ ਗਏ ਜੀ। ਬਿਲਕੁਲ ਜੀ, ਜਿੱਥੇ ਰਾਹ ਜਾ ਕੇ ਬੰਦ ਹੁੰਦਾ ਹੋਊਗਾ ਪਤਾ ਨਹੀਂ ਉਹਨਾਂ 'ਤੇ ਕੇਸ ਹੋਣਗੇ ਜਾਂ ਨਹੀਂ ਹੋਣਗੇ। ਪੰਜਾਬ ਨੂੰ ਤਾਂ ਚਰੂਣ ਖਾਧਾ ਜੀ ਉਹਨਾਂ ਨੇ। ਅਤੇ ਅੱਗੇ ਆਪਾਂ ਗੁਰਦਾਸਪੁਰ ਤੋਂ ਵਿਨੋਦ ਖੰਨਾ ਦੀ ਡੈਥ ਕਰਕੇ ਜਿਹੜੀ ਸੀਟ ਖਾਲੀ ਹੋਈ ਆ ਅਤੇ ਭਾਜਪਾ ਤਿਆਰੀ ਕਰ ਰਹੀ ਜੀ ਉਹਨਾਂ ਦੀ ਪਤਨੀ ਨੂੰ ਉਤਾਰਨ ਦੀ। ਉੱਥੇ ਦੇਖੋ ਬੰਦੇ ਦੀ ਅਹਿਮੀਅਤ ਜਿਹੜੀ ਹੈ ਜੀ ਉਹ ਕਿੰਨੀ ਕੁ ਹੈ, ਜਾਂ ਤੁਸੀਂ ਇਹ ਕਹਿ ਲਓ ਕਿ ਉਹਦੇ ਮਰਨ ਤੋਂ ਬਾਅਦ ਜਿਹੜਾ ਜੀ ਉਹ ਕਿੰਨੇ ਕੁ ਦਿਨ ਜਿਹੜਾ ਜੀ ਇਹ ਅਹਿਮੀਅਤ ਰੱਖੀ ਜਾਂਦੀ ਹੈ, ਇਹਨੂੰ ਇਸ ਪੁਆਇੰਟ ਆਫ ਵਿਊ ਨਾਲ ਵੀ ਜਿਹੜਾ ਜੀ ਉਹ ਦੇਖਿਆ ਜਾਵੇ। ਅਜੇ 4 ਦਿਨ ਹੋਏ ਆ ਜੀ ਡੈਥ ਹੋਈ ਨੂੰ ਤੇ ਹੁਣ ਇਸ ਵੇਲੇ ਜਿਹੜਾ ਜੀ ਅਟਕਲਾਂ ਵੱਡੇ ਪੱਧਰ ਦੇ ਉੱਤੇ ਇਹ ਚੱਲ ਰਹੀਆਂ ਨੇ ਕਿ ਗੁਰਦਾਸਪੁਰ ਦੀ ਹੋਣ ਵਾਲੀ ਜ਼ਿਮਨੀ ਚੋਣ ਜਿਹੜੀ ਆ ਜੀ ਉਹ ਕਿਹੋ ਜਿਹੀ ਹੋਊਗੀ ਤੇ ਉਹਦੇ ਵਿੱਚ ਕਿਹਨੂੰ ਉਭਾਰਿਆ ਜਾ ਸਕਦਾ। ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹ ਇਹ ਸਮਝਦੀ ਆ ਕਿ ਗੁਰਦਾਸਪੁਰ ਤੋਂ ਵਿਨੋਦ ਖੰਨਾ ਦੀ ਪਤਨੀ ਜਿਹੜੀ ਕਵਿਤਾ ਖੰਨਾ ਹੈ ਉਹਨੂੰ ਇੱਥੋਂ ਉਭਾਰਿਆ ਜਾਵੇ। ਉਹ ਗੁਜਰਾਤਣ ਵੀ ਹੈ, ਗੁਜਰਾਤ ਤੋਂ ਹੈ ਔਰ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਵੀ ਉਹਦੇ ਨਾਂ ਦੇ ਉੱਤੇ ਸਹੀ ਜਿਹੜੀ ਆ ਉਹ ਪਾਈ ਜਾ ਸਕਦੀ ਹੈ। ਪੰਜਾਬ ਦੀ ਭਾਜਪਾ ਲੀਡਰਸ਼ਿਪ ਜਿਹੜੀ ਹਾਸ਼ੀਏ ਦੇ ਉੱਤੇ ਚਲੇਗੀ ਵਿਧਾਨ ਸਭਾ ਚੋਣਾਂ ਦੇ ਦੌਰਾਨ, ਉਹ ਇਹ ਸਮਝਦੀ ਆ ਕਿ ਵਿਨੋਦ ਖੰਨਾ ਹੋਰਾਂ ਦੀ ਡੈਥ ਦੇ ਕਰਕੇ ਸਿੰਪਥੀ ਵੋਟ ਜਿਹੜੀ ਆ ਉਹ ਕਵਿਤਾ ਖੰਨਾ ਨੂੰ ਪੈ ਸਕਦੀ ਹੈ ਗੁਰਦਾਸਪੁਰ ਦੇ ਵਿੱਚ, ਜਿਹਦੇ ਕਰਕੇ ਉਹਨਾਂ ਦਾ ਨਾਮ ਜਿਹੜਾ ਜੀ ਉਹ ਉਭਾਰਿਆ ਜਾ ਰਿਹਾ। ਅਜੇ ਕਿਸੇ ਹੋਰ ਪਾਰਟੀ ਨੇ ਇਹਦੇ ਸੰਬੰਧੀ ਵਿਚਾਰ ਜਿਹੜਾ ਉਹ ਨਹੀਂ ਕੀਤਾ। 2-2.5 ਮਹੀਨਿਆਂ ਤੱਕ ਇਹ ਚੋਣ ਜਿਹੜੀ ਆ ਜੀ ਉਹ ਆ ਸਕਦੀ ਹੈ ਜ਼ਿਮਨੀ ਚੋਣ। ਵੇਖਣਾ ਇਹ ਹੋਊਗਾ ਕਿ ਜਿਹੜੀ ਨਵੀਂ ਬਣੀ ਸਰਕਾਰ ਹੈ ਕਾਂਗਰਸ ਦੀ ਉਹ ਇਸ ਚੋਣ ਨੂੰ ਕਿਹੜੇ ਤਰੀਕੇ ਦੇ ਨਾਲ ਲੈਂਦੀ ਆ। ਆਮ ਆਦਮੀ ਪਾਰਟੀ ਇਸ ਚੋਣ ਨੂੰ ਲੜਦੀ ਆ ਜਾਂ ਨਹੀਂ ਲੜਦੀ, ਕਿਉਂਕਿ ਮਾਝੇ ਦੇ ਵਿੱਚ ਉਹਨੂੰ ਕੋਈ ਬਹੁਤ ਜ਼ਿਆਦਾ ਵੋਟ ਜਿਹੜੀ ਆ ਉਹ ਨਹੀਂ ਪਈ। ਸੋ ਇਹ ਇਸ ਪੱਖੋਂ ਵੀ ਜਿਹੜਾ ਜੀ ਵੇਖਣ ਵਾਲਾ ਹੋਊਗਾ। ਪਰ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਕਵਿਤਾ ਖੰਨਾ ਦੇ ਨਾਂ ਨੂੰ ਲੈ ਕੇ ਇਸ ਵੇਲੇ ਮਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਬਿਲਕੁਲ ਜੀ, ਲੈ ਜਾਣਗੇ ਜੀ ਅੱਗੇ। ਤੇ ਅੱਗੇ ਆਪ ਪੰਜਾਬ ਵੱਲੋਂ ਪੰਜਾਬ ਯਾਤਰਾ ਦੀ ਸ਼ੁਰੂਆਤ ਐਕਚੁਅਲੀ ਜੀ ਇਹ ਜਿਸ ਦਿਨ ਤੋਂ ਐਲਾਨ ਹੋਇਆ ਵਿਵਾਦਤ ਤਾਂ ਉਸ ਦਿਨ ਤੋਂ ਥੋੜੀ ਇਹ ਰਹੀ ਆ। ਆਮ ਆਦਮੀ ਪਾਰਟੀ ਦੇ ਜਿਹੜੀ ਵਿਰੋਧੀ ਧਿਰ ਆ ਜੀ ਉਹਦੇ ਵੱਲੋਂ ਇਹ ਯਾਤਰਾ ਦੀ ਜਿੱਦਾਂ ਦਾ ਐਲਾਨ ਹੋਇਆ ਤਾਂ ਇਹਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਜਿਹੜੀ ਆ ਜੀ ਉਹ ਕੀਤੀ ਗਈ ਆ। ਔਰ ਇਹ ਜਿਹੜੇ HS ਫੂਲਕਾ ਨੇ ਜੀ ਉਹਨਾਂ ਨੇ ਔਰ ਬਾਕੀ ਜਿਹੜੇ ਵਿਧਾਇਕ ਨੇ MLAs ਨੇ ਇਹਨਾਂ ਸਾਰਿਆਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਦੁਰਗਿਆਣਾ ਮੰਦਿਰ ਜਿਹੜਾ ਜੀ ਉਹ ਮੱਥਾ ਟੇਕ ਕੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਆ ਇੱਥੇ ਜਲ੍ਹਿਆਂਵਾਲੇ ਬਾਗ ਤੋਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਪਾਰਟੀ ਆ ਮੁੜ ਕੇ ਹਮਲਾ ਮਾਰਨ ਦੇ ਯਤਨਾਂ ਦੇ ਵਿੱਚ ਆ। ਉਹ ਕਹਿੰਦੇ ਯਾਤਰਾ ਦੇ ਦੌਰਾਨ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾ ਕੇ ਲੋਕਾਂ ਦੇ ਕੋਲੋਂ ਉਹਨਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਜਾਊਗੀ। ਸਮੱਸਿਆਵਾਂ ਨੂੰ ਹੱਲ ਕਰਾਉਣ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਆਵਾਜ਼ ਜਿਹੜੀ ਹੈ ਜੀ ਉਹ ਬੁਲੰਦ ਕੀਤੀ ਜਾਊਗੀ। ਔਰ ਇਹ ਕਿਹਾ ਗਿਆ ਜੀ ਕਿ ਇਹ ਯਾਤਰਾ ਜਿਹੜੀ ਹਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੀਤੀ ਜਾਊਗੀ ਤਾਂ ਕਿ ਲੋਕ ਮਸਲਿਆਂ ਦੇ ਬਾਰੇ ਜਿਹੜਾ ਜੀ ਉਹ ਪਤਾ ਲਾਇਆ ਜਾ ਸਕੇ ਤੇ ਉਹਨਾਂ ਨੂੰ ਵਿਧਾਨ ਸਭਾ ਜਾਂ ਸਰਕਾਰੀ ਅਧਿਕਾਰੀ ਪੱਧਰ ਦੇ ਉੱਤੇ ਹੱਲ ਜਿਹੜਾ ਜੀ ਉਹ ਕਰਵਾਇਆ ਜਾ ਸਕੇ।
ਸੋ ਦੇਖੋ ਲੋਕ ਮਸਲੇ ਕਿਹੜਾ ਪਤਾ ਨਹੀਂ ਗੇ ਜਾਂ ਇਉਂ ਇਹਨੇ ਇਸ ਜਗ੍ਹਾ ਦੇ ਉੱਤੇ ਐਵੇਂ ਜਿਹੜਾ ਜੀ ਇਹਨੂੰ ਸ਼ੁਰੂ ਕਰਨਾ, ਇਹ ਆਪਣੇ ਆਪ ਦੇ ਵਿੱਚ ਥੋੜੇ ਸਵਾਲ ਸੀਗੇ, ਖਾਸ ਤੌਰ ਤੇ ਉੱਤੇ ਉਦੋਂ ਜਦੋਂ ਕਿ ਜਿਹੜੀ ਪਾਰਟੀ ਹੈ ਉਹ ਆਪਣੇ ਆਪ ਨੂੰ ਇਸ ਯਾਤਰਾ ਤੋਂ ਇੱਕ ਕਿਸਮ ਦੇ ਨਾਲ ਵੱਖ ਕਰ ਰਹੀ ਹੈ। ਜਿਹੜੇ ਕਨਵੀਨਰ ਨੇ ਪੰਜਾਬ ਦੇ ਗੁਰਪ੍ਰੀਤ ਸਿੰਘ ਵੜੈਚੌਰੀ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ, ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ, ਸੋ ਇਹ ਵਿਧਾਨ ਸਭਾ ਦੇ ਜਿਹੜੇ ਆਗੂ ਨੇ ਉਹਨਾਂ ਦਾ ਪ੍ਰੋਗਰਾਮ ਹੈ। ਸੋ ਦੇਖਦੇ ਹਾਂ ਇਹਨੂੰ ਕਿਹੋ ਜਿਹਾ ਹੁੰਗਾਰਾ ਜਿਹੜਾ ਜੀ ਉਹ ਲੋਕਾਂ ਦਾ ਮਿਲਦਾ ਆ। ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਇਹ ਯਾਤਰਾ ਸ਼ੁਰੂ ਹੋਈ ਆ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੇ ਵਿੱਚੋਂ ਕੋਈ ਵੀ ਸ਼ਾਮਲ ਨਹੀਂ ਹੋਇਆ। ਜਿਹੜੇ ਸਿਰਫ ਚੁਣੇ ਹੋਏ ਵਿਧਾਇਕ ਨੇ ਉਹੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ ਨੇ। ਇਸ ਕਰਕੇ ਇਹਨੂੰ ਪਾਰਟੀ ਦੇ ਪ੍ਰੋਗਰਾਮ ਦੇ ਵਜੋਂ ਵੇਖਿਆ ਹੀ ਨਹੀਂ ਜਿਹੜਾ ਜੀ ਉਹ ਜਾ ਰਿਹਾ। ਨਾ ਤਾਂ ਉਹ ਲੀਡਰ ਆਏ ਨੇ ਤੇ ਨਾ ਉਹਨਾਂ ਨੂੰ ਨਾਲ ਲੈ ਕੇ ਤੁਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਗਈ ਆ। ਇਹ ਕਿਹਾ ਗਿਆ ਜੀ ਕਿ ਇਹ ਸਿਰਫ ਵਿਧਾਨ ਸਭਾ ਦੇ ਵਾਸਤੇ ਜਿੱਤੇ ਹੋਏ ਜਿਹੜੇ ਲੋਕ ਨੇ, MLA ਨੇ, ਉਹਨਾਂ ਦੀ ਇਹ ਯਾਤਰਾ ਹੈ। ਸੋ ਪਾਰਟੀ ਦੇ ਨੇਤਾਵਾਂ ਦਾ ਇਹ ਤੋਂ ਪਾਸੇ ਹਟ ਜਾਣਾ, ਇਹਦੇ ਸਫਲਤਾ ਦੇ ਉੱਤੇ ਥੋੜੇ ਸਵਾਲੀਆ ਚਿੰਨ੍ਹ ਜਿਹੜੇ ਉਹ ਲੱਗਦੇ ਨੇ। ਜੀ ਜੀ। ਤੇ ਅੱਗੇ ਆਪਾਂ ਖਾਲਸਾ ਕਾਲਜ ਦੇ ਵਿੱਚ ਖੁਦਕੁਸ਼ੀ ਕਾਂਡ ਦੀ ਜੇ ਗੱਲ ਕਰੀਏ ਤੇ ਉੱਥੇ ਅਜੇ ਵੀ ਉਹ ਚੱਲ ਰਿਹਾ ਹੈ ਜੀ, ਉਸੇ ਤਰ੍ਹਾਂ ਵਿਵਾਦ ਹੈ ਜਿਹੜਾ, ਤੇ ਉਸ ਨੂੰ ਲੈ ਕੇ ਪੇਪਰ ਰੱਦ ਹੋਏ। ਬਿਲਕੁਲ ਜੀ, ਇਹ ਵਿਵਾਦ ਜਿਹੜਾ ਇਹ ਘਟਣ ਦੀ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਡੇ ਬਾਈ ਡੇ ਵੱਧਦਾ ਤੁਰਿਆ ਜਾ ਰਿਹਾ। ਹਰਪ੍ਰੀਤ ਸਿੰਘ ਜਿਹੜਾ ਕਿ ਖੁਦਕੁਸ਼ੀ ਕਰ ਗਿਆ ਸੀਗਾ, ਉਹਦੇ ਬਾਰੇ ਕੁਝ ਗੱਲਾਂ ਜਿਹੜੀਆਂ ਦੀ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਮੈਸ ਹੈ ਉਹਦੇ ਵਿੱਚ ਅੰਦਰ ਉਹ ਸਰਗਰਮ ਮੈਂਬਰ ਵਜੋਂ ਕੰਮ ਕਰਦਾ ਸੀਗਾ, ਪਾਰਟੀਸਪੇਟ ਕਰਦਾ ਸੀਗਾ, ਔਰ ਜਿਹੜਾ ਮੈਸ ਦੇ ਖਾਣੇ ਦੇ ਰੇਟ ਨੇ ਉਹ ਵਧਾਉਣ ਦਾ ਵਿਰੋਧ ਹਮੇਸ਼ਾ ਕਰਦਾ ਸੀਗਾ, ਜਿਹਦੇ ਕਰਕੇ ਜਿਹੜੀ ਇਹ ਗੱਲ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਉਹ ਮੈਨੇਜਮੈਂਟ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀਗਾ, ਜਿਹਦੇ ਕਰਕੇ ਉਹਨੂੰ ਟਾਰਗੇਟ ਕੀਤਾ ਗਿਆ ਕਿ ਇਹਨੂੰ ਪੇਪਰਾਂ ਦੇ ਵਿੱਚ ਬੈਠਣ ਤੋਂ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ। ਜਿਹੜੇ ਦੱਸਿਆ ਗਿਆ ਕਿ ਇਹਦੇ ਕਰਕੇ ਆ ਉਹ ਗੱਲ ਜਿਹੜੀ ਆ ਜੀ ਲੋਕਾਂ ਦੇ ਹਲਕ ਤੋਂ ਥੱਲੇ ਉਤਰ ਨਹੀਂ ਰਹੀ ਵਿਦਿਆਰਥੀਆਂ ਦੇ, ਕਿ ਇਹ ਕਾਰਨ ਨਹੀਂ ਹੋ ਸਕਦਾ ਉਹਨੂੰ ਐਗਜ਼ਾਮ ਦੇ ਵਿੱਚ ਬੈਠਣ ਤੋਂ ਰੋਕਣ ਦੇ ਵਾਸਤੇ, ਕਿਉਂਕਿ ਉਹਦੇ ਵਾਸਤੇ ਮੈਡੀਕਲ ਰਿਪੋਰਟ ਜਾਂ ਜਿਹੜੀ ਲੇਟ ਫੀ ਆ ਉਹ ਲਾ ਕੇ ਬੈਠਿਆ ਜਾ ਸਕਦਾ। ਮੈਨੇਜਮੈਂਟ ਜਿਹੜੀ ਹੈ ਜੀ ਉਹ ਇਹਨੂੰ ਨਿਬੇੜਨ ਦੇ ਰੌਂ ਦੇ ਵਿੱਚ ਨਹੀਂ ਜਾਪਦੀ ਜੀ, ਉਹ ਇਹਨੂੰ ਵਧਾਉਣ ਦੇ ਜਿਹੜਾ ਜੀ ਕੰਮ ਕਰ ਰਹੀ ਹੈ। ਮੈਨੇਜਮੈਂਟ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਜੀ ਕਿ ਅਸੀਂ ਬਰਾਬਰ ਦੇ ਉੱਤੇ ਤੁਹਾਡੇ ਲਈ ਧਰਨੇ ਜਿਹੜੇ ਆ ਜੀ ਉਹ ਲਾ ਦੇਵਾਂਗੇ, ਇੱਥੇ ਪ੍ਰੋਫੈਸਰ ਜਿਹੜੇ ਆ ਜੀ ਉਹ ਲਿਆ ਕੇ ਸਾਰੇ ਦੇ ਸਾਰੇ ਬਿਠਾ ਦੇਵਾਂਗੇ, ਔਰ ਇਸੇ ਕਰਕੇ ਇਹ ਵਿਵਾਦ ਜਿਹੜਾ ਜੀ ਹੱਲ ਹੋਣ ਦੀ ਬਜਾਏ ਹੋਰ ਵੱਧ ਰਿਹਾ। ਹੁਣ ਜਿਹੜੀਆਂ ਜੀ ਇੱਥੇ ਐਗਜ਼ਾਮ ਸੀਗੇ ਜੀ ਉਹ ਸਾਰੇ ਦੇ ਸਾਰੇ ਕੈਂਸਲ ਕਰ ਦਿੱਤੇ ਗਏ ਨੇ। 7000 ਤੋਂ ਵੱਧ ਵਿਦਿਆਰਥੀ ਜਿਹੜੇ ਨੇ ਜੀ ਇਹਦੇ ਨਾਲ ਪ੍ਰਭਾਵਿਤ ਹੋਣਗੇ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਵਿਦਿਆਰਥੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਧਰਨਾ ਤੇ ਪੂਰੇ ਕੈਂਪਸ ਦੀ ਕੀਤੀ ਤਾਲਾਬੰਦੀ ਜਿਹੜੀ ਹੈ ਜੀ ਉਹਨੂੰ ਹਟਾਇਆ ਨਹੀਂ ਜਾ ਸਕਿਆ, ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਜਿਹੜੇ ਬਾਕੀ ਕਾਲਜ ਨੇ ਜਿਹੜੇ ਅਫੀਲੀਏਟ ਨੇ ਇਹਦੇ ਨਾਲ, ਉਹਨਾਂ ਦੇ ਐਗਜ਼ਾਮ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਪੈ ਸਕਦਾ ਹੈ, ਜਦੋਂ ਕਿ ਜਿਹੜੇ ਸਟੂਡੈਂਟ ਨੇ ਉਹ ਇਹ ਕਹਿੰਦੇ ਆ ਕਿ ਜਿਨ੍ਹਾਂ ਲੋਕਾਂ ਦੇ ਨਾਮ ਆਏ ਨੇ ਜਿਹਦੇ ਵਿੱਚ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ, ਰਜਿਸਟਰਾਰ ਦਵਿੰਦਰ ਸਿੰਘ ਤੇ ਖੇਤੀਬਾੜੀ ਵਿਭਾਗ ਦੀ ਮੁਖੀ ਰਣਦੀਪ ਕੌਰ ਬੱਲ, ਉਹਨਾਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ। ਅਸੀਂ ਉਦੋਂ ਤੱਕ ਧਰਨਾ ਨਹੀਂ ਚੁੱਕਾਂਗੇ। ਮੈਨੇਜਮੈਂਟ ਕਹਿੰਦੀ ਆ ਅਸੀਂ ਉਹਨਾਂ ਨੂੰ ਮੁਅੱਤਲ ਇਉਂ ਜਿਹੜਾ ਜੀ ਉਹ ਨਹੀਂ ਕਰਾਂਗੇ। ਨਹੀਂ ਕਰਨਗੇ ਜੀ, ਇਹਨਾਂ ਦੇ ਹੱਥ ਵਸਿਆ ਬਹੁਤ ਕੁਛ ਹੈ। ਤੇ ਅੱਗੇ ਆਪਾਂ ਬਲਵੰਤ ਸਿੰਘ ਰਾਮੂਵਾਲੀਆ ਦੀ ਗੱਲ ਕਰੀਏ ਕਿ ਕਾਫੀ ਟਾਈਮ ਤੋਂ ਉਹ ਗਾਇਬ ਸੀਗੇ ਖਬਰਾਂ ਦੇ ਵਿੱਚੋਂ, ਤੇ ਹੁਣ ਉਹ ਖਬਰਾਂ ਦੇ ਵਿੱਚ ਆਇਆ ਕਿ ਲੱਚਰ ਗਾਇਕੀ ਦੇ ਖਿਲਾਫ ਝੰਡਾ ਚੁੱਕਣਗੇ। ਬਿਲਕੁਲ ਜੀ, ਇੱਥੇ ਸਾਬਕਾ ਉੱਤਰ ਪ੍ਰਦੇਸ਼ ਦੇ ਜਿਹੜੇ ਦੀ ਜੇਲ੍ਹ ਮੰਤਰੀ ਉਹ ਇਹ ਕਹਿੰਦੇ ਨੇ ਬਲਵੰਤ ਸਿੰਘ ਰਾਮੂਵਾਲੀਆ ਕਿ ਉਹ ਯੂਪੀ ਦੇ ਵਿੱਚ April 2022 ਤੱਕ ਵਿਧਾਨ ਪਰਿਸ਼ਦ ਦੇ ਮੈਂਬਰ ਨੇ, ਕਿਉਂਕਿ ਜਿਵੇਂ ਰਾਜ ਸਭਾ ਲਈ ਚੁਣਿਆ ਜਾਂਦਾ ਐਵੇਂ ਉੱਤਰ ਪ੍ਰਦੇਸ਼ ਦੇ ਵਿੱਚ ਇਹ ਆਪਸ਼ਨ ਹੈਗੀ ਹੈ ਜੀ ਕਿ ਵਿਧਾਨ ਸਭਾ ਦੇ ਵਾਸਤੇ ਚੁਣਿਆ ਜਾਂਦਾ। ਸੋ 22 ਤੱਕ ਉੱਥੇ ਤਾਂ ਉਹਨਾਂ ਨੇ ਜਿਹੜਾ ਜੀ ਫਿੱਟ ਕੀਤਾ ਹੋਇਆ ਠੀਕ ਆਪਣਾ ਕੰਮ, ਔਰ ਹੁਣ ਉਹ ਕਹਿੰਦੇ ਜੀ ਮੈਂ ਸਿਆਸਤ ਤਾਂ ਕਰਨੀ ਆ ਉੱਤਰ ਪ੍ਰਦੇਸ਼ ਦੇ ਵਿੱਚ ਹੀ, ਪਰ ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਲੱਚਰ ਗਾਇਕੀ ਆ, ਜਿਹੜੇ ਕੁਝ ਲੇਖਕ ਨੇ, ਕੁਝ ਗਾਇਕ ਨੇ ਪੰਜਾਬ ਦੇ, ਉਹਨਾਂ ਨੇ ਛੇਤੀ ਪ੍ਰਸਿੱਧ ਹੋਣ ਕਰਕੇ ਤੇ ਜ਼ਿਆਦਾ ਪੈਸੇ ਕਮਾਉਣ ਕਰਕੇ ਪੰਜਾਬੀ ਮਾਂ ਬੋਲੀ ਨੂੰ ਵੱਡੀ ਢਾਹ ਜਿਹੜੀ ਆ ਜੀ ਉਹ ਲਾਈ ਆ, ਔਰ ਮਹਿੰਗੇ ਵਿਆਹਾਂ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਇਹ ਵਰਤਾਰਾ ਜਿਹੜਾ ਸਿਹਤਮੰਦ ਸਮਾਜ ਦੀ ਨਿਸ਼ਾਨੀ ਜਿਹੜੀ ਨਹੀਂ ਆ, ਇਹਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਪੰਜਾਬੀਅਤ ਦੀ ਹਸਤੀ ਤੇ ਸ਼ਕਤੀ ਦਾ
ਗਠਨ ਜਿਹੜਾ ਉਹ ਕੀਤਾ ਗਿਆ। ਉਹਨਾਂ ਕਿ 10 ਸੂਬਿਆਂ ਦੇ ਵਿੱਚ ਇਹ ਕੰਮ ਕਰੂਗੀ ਜਥੇਬੰਦੀ, ਤੇ ਪੰਜਾਬ ਦੇ ਵਿੱਚ ਲੱਚਰ ਗਾਇਕੀ ਜਿਹੜੀ ਹੈ ਜੀ ਉਹਦੇ ਅਗੇਂਸਟ ਆਪਣਾ ਬਣਦਾ ਜਿਹੜਾ ਜੀ ਮੁਹਿੰਮ ਤੋਰੂਗੀ ਔਰ ਲੋਕਾਂ ਨੂੰ ਜਾਗਰੂਕ ਕਰੂਗੀ। ਇਹ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਇਹਨੂੰ ਵਾਪਸੀ ਕਿਹਾ ਜਾਵੇ ਜਾਂ ਕੁਛ ਹੋਰ, ਇਹ ਤਾਂ ਜਿਹੜਾ ਜੀ ਸਮਾਂ ਦੱਸੂਗਾ। ਪਰ ਉਹ ਕਹਿੰਦੇ ਜਿਵੇਂ 2022 ਤੱਕ ਉੱਥੋਂ ਦਾ ਮੈਂਬਰ ਹੈਗਾ ਵਿਧਾਨ ਪਰਿਸ਼ਦ ਦਾ, ਇਸ ਕਰਕੇ ਸਿਆਸਤ ਮੈਨੂੰ ਪੰਜਾਬ ਦੇ ਵਿੱਚ ਕਰਨ ਦੀ ਜ਼ਰੂਰਤ ਨਹੀਂ ਗੀ, ਪਰ ਸ਼ਾਇਦ ਖਬਰਾਂ ਤਾਂ ਜ਼ਰੂਰੀ ਨੇ ਨਾ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਚੜ ਗਈ ਅਬੇ ਚੌਟਾਲੇ ਨੂੰ ਚਿੱਪ ਮੁੜ ਕੇ ਮੱਥਾ ਫੇਰ ਪੰਜਾਬ ਨਾਲ ਲਾਉਣ ਤੁਰਿਆ। ਚੜ ਗਈ ਅਬੇ ਚੌਟਾਲੇ ਨੂੰ ਚਿੱਪ ਮੁੜ ਕੇ ਮੱਥਾ ਫੇਰ ਪੰਜਾਬ ਨਾਲ ਲਾਉਣ ਤੁਰਿਆ। ਜਿਹੜੇ ਲਾਉਂਦੇ ਰਹੇ ਦੋਸ਼ ਸਨ ਲੱਖ ਵਾਰੀ, ਉਹੀ ਦੂਸ਼ਣ ਹੈ ਫੇਰ ਦੁਹਰਾਉਣ ਤੁਰਿਆ। ਕਰਦੀ ਕੱਖ ਨਾ ਖੱਟਰ ਸਰਕਾਰ ਕਹਿੰਦਾ, ਸ਼ੋਭਾ ਆਪਣੀ ਆਪ ਹੈ ਗਾਉਣ ਤੁਰਿਆ। ਕਹਿੰਦਾ ਲਾਂਘਾ ਪੰਜਾਬ ਦਾ ਰੋਕ ਦਿਆਂਗਾ, ਭਜਨ ਲਾਲ ਦਾ ਦਾ ਲੜਾਉਣ ਤੁਰਿਆ। ਜਿਸ ਦਾ ਬਾਪੂ ਤਿਹਾੜ ਦੀ ਜੇਲ੍ਹ ਅੰਦਰ, ਬਿਨਾਂ ਬਾਦਲ ਤੋਂ ਚੋਣ ਨਾ ਲੜਨ ਜੋਗਾ। ਜਿਸ ਦਾ ਬਾਪੂ ਤਿਹਾੜ ਦੀ ਜੇਲ੍ਹ ਅੰਦਰ, ਬਿਨਾਂ ਬਾਦਲ ਤੋਂ ਚੋਣ ਨਾ ਲੜਨ ਜੋਗਾ। ਮਜਮੇ ਬਾਜ਼ੀ ਤਾਂ ਕਰੇ ਪਿਆ ਲੱਖ ਵਾਰੀ, ਹੋਣਾ ਕੁਰਸੀ ਦੇ ਪਾਵੇ ਨਾ ਫੜਨ ਜੋਗਾ। ਥੈਂਕ ਯੂ ਜੀ, ਧੰਨਵਾਦ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਆਪਾਂ ਪੰਜਾਬ ਦੀ ਖਬਰਸਾਰ ਲੈਣੇ ਉਹਨਾਂ ਤੋਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੀ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਆਪਾਂ ਕੁਝ ਕੁ ਖਬਰਾਂ ਤੇ ਕਰਾਂਗੇ ਗੱਲਬਾਤ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੁੱਚਾ ਸਿੰਘ ਜੀ ਆਫ ਰੈਜ਼ਨੋ ਤੋਂ, ਗੁਰਦੀਪ ਸਿੰਘ ਬੇਦੀ ਇਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਜੀ ਗਿੱਲ ਬੇਕਰਸਫੀਲਡ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਕਿ ਜਿਹੜੀ ਸੁਰਖੀਆਂ ਬਣੀ ਹੋਈ ਆ ਸਾਰੀਆਂ ਅਖਬਾਰਾਂ ਦੀ, ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਫੇਰ ਗੜਬੜ। ਚਲੋ ਜੀ, ਜਦੋਂ ਕਿਤੇ ਗੱਲ ਥੋੜੀ ਜਿਹੀ ਚੱਲਦੀ ਆ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਗੱਲਬਾਤ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਹੈ, ਤੇ ਉਦੋਂ ਫਿਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਜਾਂ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇੱਕ ਵਾਰੀ ਫਿਰ ਟੈਂਸ ਜਿਹੜੀ ਆ ਜੀ ਉਹ ਵਧੀ ਹੈ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ। ਜਿਹੜਾ ਪਾਕਿਸਤਾਨ ਦੀ ਫੌਜ ਦੇ ਇੱਕ ਵਿਸ਼ੇਸ਼ ਦਸਤੇ ਨੇ ਜੀ ਜਿਹੜੀ ਸੀ ਗੋਲਾਬਾਰੀ ਦੀ ਆੜ ਦੇ ਵਿੱਚ ਭਾਰਤੀ ਇਲਾਕੇ ਦੇ ਵਿੱਚ ਉਹ ਦਾਖਲ ਹੋ ਗਏ, 250 ਮੀਟਰ ਤੱਕ ਅੰਦਰ ਆ ਗਏ ਔਰ ਇੱਕ ਜਿਹੜੀ ਟੀਮ ਸੀਗੀ ਗਸ਼ਤ ਕਰ ਰਹੀ ਉਹਦੇ ਉੱਤੇ ਇਹਨਾਂ ਨੇ ਹਮਲਾ ਕੀਤਾ। 2 ਭਾਰਤੀ ਜਵਾਨ ਜਿਹੜੇ ਸੀਗੇ ਉਹਨਾਂ ਦੇ ਸਿਰ ਵੱਢ ਦਿੱਤੇ ਔਰ ਇਹ ਕਾਰਵਾਈ ਪਾਕਿਸਤਾਨੀ ਫੌਜ ਦੀ ਬਾਰਡਰ ਐਕਸ਼ਨ ਟੀਮ ਦੇ ਵੱਲੋਂ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਸੈਕਟਰ ਦੇ ਵਿੱਚ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜੇ ਜਵਾਨਾਂ ਦੇ ਸਿਰ ਵੱਢੇ ਗਏ ਨੇ ਉਹਦੇ ਵਿੱਚ ਇੱਕ ਤਾਂ ਜੀ 22 ਸਿੱਖ ਰੈਜੀਮੈਂਟ ਦਾ ਨਾਇਬ ਸੂਬੇਦਾਰ ਆ ਜੀ ਪਰਮਜੀਤ ਸਿੰਘ, ਤੇ ਇੱਕ BSF ਦਾ ਹੈੱਡ ਕਾਂਸਟੇਬਲ ਆ ਜੀ ਪ੍ਰੇਮ ਸਾਗਰ। ਇਹਨਾਂ ਦੇ ਸਿਰ ਜਿਹੜੇ ਆ ਉਹ ਵੱਢੇ ਗਏ ਆ ਔਰ BSF ਦਾ ਇੱਕ ਜਵਾਨ ਰਜਿੰਦਰ ਸਿੰਘ ਜਿਹੜਾ ਜੀ ਉਹ ਜ਼ਖਮੀ ਇਹਦੇ ਵਿੱਚ ਹੋਇਆ ਦੱਸਿਆ ਜਾਂਦਾ ਔਰ ਪੰਜਾਬ ਦਾ ਸੀਗਾ ਜੀ ਜਿਹਦਾ ਸਿਰ ਇੱਕ ਵੱਢ ਕੇ ਇਹ ਲੈ ਗਏ ਨੇ। ਔਰ ਜਿਹੜੇ ਦੋਨਾਂ ਮੁਲਕਾਂ ਦੇ ਵਿਚਾਲੇ ਸ਼ਬਦੀ ਜੰਗ ਜਿਹੜੀ ਆ ਜੀ ਇਹਨੂੰ ਲੈ ਕੇ ਫਿਰ ਇੱਕ ਵਾਰੀ ਤੇਜ਼ ਹੋ ਗਈ ਆ। ਭਾਰਤ ਵਾਲੇ ਪਾਸਿਓਂ ਇਹ ਆਖਿਆ ਗਿਆ ਜੀ ਕਿ ਅਸੀਂ ਬਦਲਾ ਜਿਹੜਾ ਜੀ ਉਹ ਲੈ ਲਿਆ ਤੇ ਅਸੀਂ ਜਾ ਕੇ 2 ਚੌਕੀਆਂ ਜਿਹੜੀਆਂ ਸੀਗੀਆਂ ਜੀ ਉਹ ਤਬਾਹ ਕਰ ਦਿੱਤੀਆਂ ਪਾਕਿਸਤਾਨ ਦੀਆਂ, ਜਦੋਂ ਕਿ ਪਾਕਿਸਤਾਨ ਨੇ ਚੌਕੀਆਂ ਜਿਹੜੀਆਂ ਜੀ ਉਹ ਤਬਾਹ ਹੋਣ ਵਾਲੀ ਗੱਲ ਨੂੰ ਗਲਤ ਦੱਸਿਆ। ਜਦੋਂ ਪਹਿਲਾਂ ਵੀ ਇੱਕ ਵਾਰੀ ਇਸੇ ਤਰ੍ਹਾਂ ਦੀ ਸਿਰ ਵੱਢਣ ਦੀ ਜਿਹੜੀ ਘਟਨਾ ਉਹ ਸਾਹਮਣੇ ਆਈ ਸੀਗੀ ਤੇ ਉਦੋਂ ਵੀ ਜਿਹੜਾ ਜੀ ਬੜਾ ਦੋਨਾਂ ਮੁਲਕਾਂ ਦੇ ਵਿਚਾਲੇ ਟੈਂਸ ਕ੍ਰੀਏਟ ਹੋ ਗਈ ਸੀ, ਤੇ ਉਸੇ ਤਰੀਕੇ ਦੀ ਜਿਹੜੀ ਟੈਂਸ ਆ ਇੱਕ ਵਾਰੀ ਫੇਰ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜੀ ਆ ਜੀ ਉਹ ਬਣ ਗਈ ਆ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨੇਤਾਵਾਂ ਦੇ ਜਿਹੜੇ ਬਿਆਨ ਜਿਹੋ ਜਿਹੇ ਆਉਂਦੇ ਹੁੰਦੇ ਆ ਉਹ ਦੋਨਾਂ ਸਾਈਡਾਂ ਤੋਂ ਉਹੋ ਜਿਹੇ ਆਏ ਨੇ ਜੀ। ਹਾਂ ਬਿਲਕੁਲ ਜੀ, ਇੱਕ ਤਾਂ ਬਿਆਨਬਾਜ਼ੀ ਆ, ਕਈ ਵਾਰੀ ਇਹਨਾਂ ਦੀਆਂ ਆਪੋ ਆਪਣੇ ਦੇਸ਼ ਵਿੱਚ ਕੁਰਸੀਆਂ ਨੂੰ ਵੀ ਖਤਰਾ ਹੁੰਦਾ ਹੈ ਤੇ ਜਿਹੜੇ ਬਾਕੀ ਇਸ ਤਰ੍ਹਾਂ ਲੋਕ ਆ ਉਹ ਮਾਰੇ ਜਾਂਦੇ ਵਿੱਚ।
ਅੱਗੇ ਆਪਾਂ ਆਮ ਆਦਮੀ ਪਾਰਟੀ ਦਿੱਲੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਜਿਹੜੀ ਕਲਾ ਆ ਉਸੇ ਤਰ੍ਹਾਂ ਜਾਰੀ ਆ ਤੇ ਇੱਕ ਨੇ ਅਸਤੀਫਾ ਦਿੱਤਾ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੇ ਕਲਾ ਜਿਹੜੀ MCD ਦੀਆਂ ਇਲੈਕਸ਼ਨ ਦੇ ਨਤੀਜਿਆਂ ਤੋਂ ਬਾਅਦ ਜਿਹੜੀ ਸ਼ੁਰੂ ਹੋਈ, ਦੋ ਗਰੁੱਪਾਂ ਦੇ ਵਿਚਾਲੇ ਜਿਹੜੇ ਦੋ ਗਰੁੱਪ ਬਣ ਗਏ ਪਾਰਟੀ ਦੇ ਵਿੱਚ ਹੀ, ਇੱਕ ਤਾਂ ਅਮਾਨਤੁੱਲਾ ਖਾਨ ਹੈ ਤੇ ਦੂਸਰਾ ਇਹਦੇ ਵਿੱਚ ਜਿਹੜਾ ਦੀ ਹੈਗਾ ਕੁਮਾਰ ਵਿਸ਼ਵਾਸ ਦਾ। ਔਰ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਗਿਲੇ ਜਿਹੜੇ ਨੇ ਉਹ ਸ਼ਰੇਆਮ ਜ਼ਾਹਰ ਕਰਨ ਕਰਕੇ ਪਾਰਟੀ ਲੀਡਰਸ਼ਿਪ ਖਾਨ ਤੇ ਕੁਮਾਰ ਵਿਸ਼ਵਾਸ ਦੋਨਾਂ ਤੋਂ ਜਿਹੜੀ ਆ ਜੀ ਉਹ ਪਰੇਸ਼ਾਨ ਹੈ। ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਦੱਸਦੀਆਂ ਨੇ ਜੀ ਕਿ ਆਮ ਆਦਮੀ ਪਾਰਟੀ ਦੇ ਓਖਲਾ ਹਲਕੇ ਤੋਂ ਵਿਧਾਇਕ ਜਿਹੜੇ ਅਮਾਨਤੁੱਲਾ ਖਾਨ ਨੇ, ਉਹਨਾਂ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਜਿਹੜੀ PAC ਹੈ ਉਹਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਉਹਨਾਂ ਨੇ ਪਾਰਟੀ ਆਗੂ ਕੁਮਾਰ ਵਿਸ਼ਵਾਸ ਤੇ ਪਾਰਟੀ ਵਿਰੁੱਧ ਸਾਜ਼ਿਸ਼ਾਂ ਰਚਣ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਨੇ ਅਮਾਨਤੁੱਲਾ ਖਾਨ ਨੇ। ਹੁਣ ਇਹ ਵੀ ਪਤਾ ਲੱਗਾ ਜੀ ਕਿ PAC ਨੇ ਉਹਨਾਂ ਦਾ ਅਸਤੀਫਾ ਜਿਹੜਾ ਜੀ ਉਹ ਪ੍ਰਵਾਨ ਕਰ ਲਿਆ। ਜਿਹੜੀ PAC ਦੀ ਮੀਟਿੰਗ ਹੋਈ ਆ ਇਹਦੇ ਵਿੱਚ ਕੁਮਾਰ ਵਿਸ਼ਵਾਸ ਦੀ ਗੈਰ ਹਾਜ਼ਰੀ ਦੀ ਵੀ ਚਰਚਾ ਜਿਹੜੀ ਹੈ ਜੀ ਉਹ ਹੋਈ ਕਿ ਉਹ ਮੀਡੀਆ ਨੂੰ ਇੰਟਰਵਿਊਜ਼ ਦੇਈ ਜਾ ਰਹੇ ਨੇ, ਆਪਣੀਆਂ ਵੀਡੀਓਜ਼ ਪਾਈ ਜਾ ਰਹੇ ਨੇ, ਪਰ PAC ਦੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਨਹੀਂ ਹੋਏ। ਦੂਜੀ ਜਿਹੜੀ ਥੋੜੀ ਜਿਹੀ ਹੈਰਾਨਗੀ ਵਾਲੀ ਗੱਲ ਇਹ ਵੀ ਹੋਈ ਕਿ ਪੰਜਾਬ ਤੋਂ ਪ੍ਰੋਫੈਸਰ ਸਾਧੂ ਸਿੰਘ ਹੁਰੀ PAC ਦੇ ਮੈਂਬਰ ਨੇ, ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਏ। ਚਰਚਾ ਤਾਂ ਇਸ ਗੱਲ ਦੀ ਜਿਹੜੀ ਹੈ ਜੀ ਹੋ ਰਹੀ ਆ ਵੀ ਉਹਨਾਂ ਨੂੰ ਸੱਦਿਆ ਹੀ ਨਹੀਂ ਗਿਆ ਜਾਂ ਉਹ ਜਾਣਬੁੱਝ ਕੇ ਜਿਹੜਾ ਜੀ ਇਹਦੇ ਵਿੱਚ ਸ਼ਾਮਲ ਨਹੀਂ ਹੋਏ। ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹ ਪਿਛਲੇ ਦਿਨਾਂ ਤੋਂ ਦੇਖਿਆ ਜਾਵੇ ਤਾਂ ਇਗਨੋਰ ਜਿਹੜੀ ਆ ਹਾਈ ਕਮਾਂਡ ਦੇ ਵੱਲੋਂ ਕੀਤੀ ਜਾ ਰਹੀ ਹੈ। ਤੋ ਜਿਹੜਾ ਇਹ ਚਰਚਾ ਚੱਲੀ ਜਾਂਦਾ ਜੀ MCD ਦੀਆਂ ਇਲੈਕਸ਼ਨ ਤੋਂ ਬਾਅਦ, ਇਹ ਅਜੇ ਵੀ ਵਿਵਾਦ ਜਿਹੜਾ ਜੀ ਉਹ ਠੱਲਣ ਦਾ ਨਾਮ ਨਹੀਂ ਲੈ ਰਿਹਾ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ 5 ਵਾਰ ਰਹਿ ਚੁੱਕੇ ਮੁੱਖ ਮੰਤਰੀ, ਉਹਨਾਂ ਨੇ ਪਹਿਲੀ ਵਾਰ ਕਿਰਾਏ ਦਾ ਮਕਾਨ ਲਿਆ ਚੰਡੀਗੜ੍ਹ ਦੇ ਵਿੱਚ। ਬਿਲਕੁਲ ਜੀ, ਇਹ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਲਓ ਕਿ ਨਵੇਕਲੀ ਚੀਜ਼ ਇਸ ਪੱਖੋਂ ਆਉਂਦੀ ਕਿ 1997 ਤੋਂ ਜਿਹੜਾ ਜੀ ਹਰ ਵਾਰੀ ਸਰਕਾਰੀ ਮਕਾਨ ਵਰਤਣ ਵਾਲੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ 5 ਵਾਰੀ ਮੁੱਖ ਮੰਤਰੀ ਰਹੇ ਪੰਜਾਬ ਦੇ, ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਕਿਰਾਏ ਦਾ ਮਕਾਨ ਜਿਹੜਾ ਜੀ ਉਹ ਲੈਣਾ ਪੈ ਗਿਆ। 97 ਤੋਂ ਲੈ ਕੇ ਹੁਣ ਤੱਕ ਜਾਂ ਤਾਂ ਉਹ ਮੁੱਖ ਮੰਤਰੀ ਰਹੇ ਜਾਂ ਉਹ ਆਪੋਜੀਸ਼ਨ ਧਿਰ ਦੇ ਜਿਹੜੇ ਸੀਗੇ ਜੀ ਉਹ ਆਗੂ ਰਹੇ, ਜਿਹਦੇ ਕਰਕੇ ਕਦੀ ਆਪਣਾ ਖਰਚਾ ਕਰਨਾ ਹੀ ਨਹੀਂ ਪਿਆ। ਸਰਕਾਰੀ ਖਰਚੇ ਦੇ ਉੱਤੇ ਹੀ ਜਿਹੜਾ ਸੀਗਾ ਜੀ ਉਹ ਸਰਵਾਈਵ ਕਰਦੇ ਰਹੇ। ਹਾਲਾਤ ਬਦਲੇ ਇਸ ਵਾਰੀ, ਆਪ ਉਹ ਚੋਣ ਬੇਸ਼ੱਕ ਜਿੱਤ ਗਏ, ਪਾਰਟੀ ਹਾਰ ਗਈ, ਬੁਰੇ ਤਰੀਕੇ ਨਾਲ ਹਾਰ ਗਈ ਕਿ ਪਾਰਟੀ ਜਿਹੜੀ ਉਹ ਆਪੋਜੀਸ਼ਨ ਵੀ ਜਿਹੜੀ ਉਹ ਨਹੀਂ ਬਣ ਸਕੀ। ਆਪੋਜੀਸ਼ਨ ਦੇ ਵਿੱਚ ਆ ਗਈ ਆਮ ਆਦਮੀ ਪਾਰਟੀ। ਤੇ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰੀ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਵਾਂ ਬਣਿਆ 7 ਸਟਾਰ ਹੋਟਲ ਹੈ, ਉੱਥੇ ਜਾ ਕੇ ਰਹਿੰਦੇ ਜ਼ਰੂਰ ਰਹੇ ਨੇ, ਪਰ ਉਹ ਘਰ ਦੇ ਵਿੱਚ ਰਹਿਣ ਨੂੰ ਤਰਜੀਹ ਜਿਹੜੀ ਹੈ ਜੀ ਉਹ ਦੇ ਰਹੇ ਨੇ। ਜਿਹੜਾ ਸੈਕਟਰ 9 ਦੇ ਵਿੱਚ ਪ੍ਰਾਈਵੇਟ ਇਹਨਾਂ ਦਾ ਬੰਗਲਾ ਹੈ, ਉਹਨੂੰ ਢਾਹ ਦਿੱਤਾ ਗਿਆ ਸੀ। ਨੇੜੇ ਤੇੜੇ ਵਾਲੀਆਂ ਕੋਠੀਆਂ ਖਰੀਦ ਕੇ ਬਹੁਤ ਵੱਡਾ ਉਹਨੂੰ ਉਸਾਰਿਆ ਜਾ ਰਿਹਾ। 2 ਸਾਲ ਹੋ ਗਏ ਉਹਨੂੰ ਬਣਦਿਆਂ, ਅਜੇ ਸਾਲ ਕੁ ਦੇ ਕਰੀਬ ਉਹਨੂੰ ਹੋਰ ਲੱਗਦਾ ਜਿਹੜਾ ਜੀ ਉਹ ਦੱਸੀਦਾ, ਜਿਹਦੇ ਕਰਕੇ 8A ਦੇ ਵਿੱਚ ਜਿਹੜਾ ਜੀ ਸੈਕਟਰ 8A ਦੇ ਵਿੱਚ ਜਿਹੜੀ ਹੈ ਕੋਠੀ ਕਿਰਾਏ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਲਈ ਆ, ਔਰ ਉਹਦੇ ਵਿੱਚ ਉਹ ਆ ਕੇ ਆਪਣਾ ਜਿਹੜਾ ਜੀ ਉਹ ਰਹਿਣ ਬਸੇਰਾ ਕਰਨਗੇ। ਤੋ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਨਹੀਂ ਗਏ, ਉਹਨਾਂ ਨੇ ਸਹੁੰ ਜਿਹੜੀ ਚੁੱਕੀ ਸੀਗੀ, ਸ਼ਾਇਦ ਉਹਦਾ ਵੀ ਇੱਕ ਕਾਰਨ ਇਹੀ ਜਿਹੜਾ ਕਿਹਾ ਜਾ ਰਿਹਾ ਕਿ ਉਹ ਕਿਵੇਂ ਬਰਦਾਸ਼ਤ ਕਰਨ ਕਿ ਉੱਥੇ ਉਹ ਕੁਝ ਲੋਕ ਬੈਠੇ ਹੋਣ ਜਿਹੜੇ ਅਜੇ ਕੱਲ ਆਏ ਨੇ ਜਾਂ ਜਿਨ੍ਹਾਂ ਦੇ ਹੱਡ ਕੁੱਟਦੇ ਰਹੇ ਨੇ। ਪਿਰਮਲ ਸਿੰਘ ਹੋਰਾਂ ਵਰਗੇ ਜਿਹੜੇ ਬੇਰੁਜ਼ਗਾਰ ਯੂਨੀਅਨ ਦੇ ਪ੍ਰਧਾਨ ਰਹੇ ਨੇ, ਉਹ ਬੈਠੇ ਨੇ ਵਿਰੋਧੀ ਧਿਰ ਦੇ ਵਿੱਚ, ਤੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਦੀ ਵਿਰੋਧੀ ਧਿਰ ਤੋਂ ਪਿੱਛੇ ਲੱਗੀਆਂ ਨੇ। ਸੋ ਇਹ ਇੱਕ ਸਮਾਂ ਹੈ ਜਿਹੜਾ ਸਿਆਣੇ ਕਹਿੰਦੇ ਨੇ ਬਹੁਤ ਬਲਵਾਨ ਹੁੰਦਾ। ਪੰਜਾਬ ਦੀ ਰਾਜਨੀਤੀ ਦੇ ਵਿੱਚ, ਸਿੱਖ ਰਾਜਨੀਤੀ ਦੇ ਵਿੱਚ, ਅਕਾਲੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਉੱਤੇ ਵੀ ਇੱਕ ਸਮਾਂ ਇਹੋ ਜਿਹਾ ਆ ਗਿਆ ਸੀਗਾ ਕਿ ਕਿਸੇ ਟਾਈਮ ਤਾਂ ਉਹਨਾਂ ਦੀ ਤੂਤੀ ਬੋਲਦੀ ਰਹੀ, ਪਰ ਜਦੋਂ ਉਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਵੱਖ ਹੋਏ ਤਾਂ ਮੁੜ ਕੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਸਰਬ ਹਿੰਦ ਅਕਾਲੀ ਦਲ ਉਹਨਾਂ ਨੇ ਜਿਹੜਾ ਜੀ ਉਹ ਬਣਾਇਆ, ਮੁੜ ਕੇ ਜਿਹੜਾ ਜੀ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਸਮਝੌਤਾ ਜਿਹੜਾ ਸੀ ਉਹ ਕਰਨਾ ਪਿਆ। ਤੋ ਪ੍ਰਕਾਸ਼ ਸਿੰਘ ਬਾਦਲ ਹੋਰੀ ਉਮਰ ਦੇ ਜਿਸ ਪੜਾਅ ਦੇ ਵਿੱਚ ਨੇ,
जिस बंदे ने इन्नी सत्ता भोगी होवे और लोकां नूं इह किहा होवे कि तुहानूं चंडीगढ़ जिहड़ा जी ओह मैं दवाउणा ते चंडीगढ़ दे विच ओहनूं हुण किराए दे उत्ते घर जिहड़ा जी ओह रह के लै के रहना पवे ते इह अपने आप दे विच समय तो डरन वाली गल है जे बंदा समझे कोई तां। बिल्कुल जी, वो गल तो हजे भी नहीं समझनी। वैसे भी उन्हों का चंडीगढ़ छड्डण नूं दिल नहीं करता। तो अगे आपां थर्मल प्लांटां की जे गल करिए तां प्राइवेट थर्मल प्लांटां तो बिजली लैण दी मुड़ विचार। एक्चुअली जी ये जिहड़ा आपां बड़ी वारी साझा कीता कि यह समझौते जिहड़े कीते गए आ 25-25 साल वाले, इन्हां दा रिव्यू जिहड़ा जी वो जरूर होना चाहिए, क्योंकि ये पंजाब दे लोकां दे नाल एक बहुत वड्डा धोखा है। पंजाब दा जिहड़ा जी थां वरत के उत्थे प्राइवेट थर्मल प्लांट लगे और महंगे भाव की बिजली जिहड़ी है जी इन्हां प्राइवेट थर्मल प्लांट तो जिहड़ी आ वो खरीदी जा रही है। 5 रुपये ते 90 पैसे पर यूनिट के हिसाब दे नाल खरीदी जा रही है, जदों कि बाहर बिजली जिहड़ी आ पिछले दिनों के आपां साझा कीता सीगा जदों मुंबई गए सीगे कैप्टन अमरिंदर सिंह होरी कि वो उत्थे जिहड़ियां कंपनियां दो रिलायंस कहंदी ₹2.25 रुपये पर यूनिट मेरे तो खरीदो, महिंद्रा वाले कहते असीं ₹1.5 नूं दिन्ने आ, दसो किन्नी बिजली जिहड़ी आ वो चाहीदी आ। फिर 5 रुपये 90 पैसे पर यूनिट के नाल इन्हां तो जिहड़ी आ जी वो क्यों खरीदी जावे। ਇਹਦੇ ਉੱਤੇ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿੰਨੇ ਖਪਤਕਾਰ ਨੇ ਪੰਜਾਬ ਦੇ ਉਹਨਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਜਿਹੜਾ ਜੀ ਇਹ ਜੁਗਾੜ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ। ਇਸ ਵੇਲੇ ਜਿਹੜੀ ਬਿਜਲੀ ਦਾ ਰੇਟ ਹੈ ਜੀ ਉਹ 7.5 ਰੁਪਏ ਪਰ ਯੂਨਿਟ ਹੈ ਔਰ ਆਮ ਬੰਦੇ ਦਾ ਕਚੂਮਰ ਜਿਹੜਾ ਜੀ ਉਹ ਨਿਕਲਿਆ ਪਿਆ ਇਸ ਬਿਜਲੀ ਦੇ ਬਿੱਲਾਂ ਦੀ ਵਜ੍ਹਾ ਕਰਕੇ। ਹੁਣ ਜਿਹੜੀ ਮੌਜੂਦਾ ਸਰਕਾਰ ਆ ਜੀ ਉਹਨਾਂ ਦੇ ਵੱਲੋਂ ਪ੍ਰਾਈਵੇਟ ਊਰਜਾ ਉਤਪਾਦਕ ਜਿਹੜੇ ਨੇ ਉਹਨਾਂ ਤੋਂ ਬਿਜਲੀ ਲੈਣ ਦੇ ਵਾਸਤੇ ਸੂਬੇ ਦੇ ਟਰਾਂਸਮਿਸ਼ਨ ਸਿਸਟਮ ਦੀ ਜਿਹੜੀ ਸਮਰੱਥਾ ਉਹਦੀ ਵਰਤੋਂ ਕੀਤੀ ਜਾ ਰਹੀ ਹੈ। ਜਿਹੜਾ ਇੱਥੇ ਸੋਲਰ ਸਿਸਟਮ ਹੈ ਜੀ ਉਹਦੇ ਤੋਂ ਵੀ ਜਿਹੜੀ ਬਿਜਲੀ ਹੈ ਉਹ ਜ਼ਿਆਦਾ ਵਰਤੀ ਜਾਊਗੀ, ਕਿਉਂਕਿ ਸੋਲਰ ਸਿਸਟਮ ਵੀ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਘਰਾਂ ਦੇ ਉੱਤੇ ਹੁਣ ਲਾਏ ਨੇ। ਉਹਦਾ ਇੱਕ ਤਰੀਕਾ ਹੈ ਜੀ ਸਰਕਾਰ ਉਹਨਾਂ ਤੋਂ ਬਿਜਲੀ ਜਿਹੜੀ ਆ ਉਹ ਖਰੀਦਦੀ ਆ ਤੇ ਉਹਨਾਂ ਦੇ ਜਿਹੜੀ ਜੀ ਬੈਂਕ ਦੇ ਵਿੱਚ ਇੱਕ ਕਿਸਮ ਦੇ ਨਾਲ ਬੰਦੇ ਦੇ ਚਲੇ ਜਾਂਦੀ ਤੇ ਜਿੰਨੇ ਉਹਨੇ ਖਰਚੀ ਹੁੰਦੀ ਆ ਬਿਜਲੀ ਜਿੰਨੀ ਉਹਨੇ ਵਰਤੀ ਹੁੰਦੀ ਆ ਉਹਨੂੰ ਛੱਡ ਕੇ ਬਾਕੀ ਦੇ ਉਹਨੂੰ ਜਿਹੜੇ ਆ ਜੀ ਉਹ ਪੈਸੇ ਮਿਲਦੇ ਨੇ। ਸਰਕਾਰ ਜਿਹੜੀ ਆ ਜੀ ਇਹਨੂੰ ਹੋਰ ਜ਼ਿਆਦਾ ਵਧਾਉਣਾ ਚਾਹੁੰਦੀ ਹੈ ਤਾਂ ਕਿ ਲੋਕਾਂ ਨੂੰ 5 ਰੁਪਏ ਬਿਜਲੀ ਜਿਹੜੀ ਆ ਜੀ ਉਹ ਦਿੱਤੀ ਜਾਵੇ। ਕੁਝ ਜਿਹੜੇ ਉਤਪਾਦਕ ਨੇ ਉਹਨਾਂ ਵੱਲੋਂ ਬਿਜਲੀ 1 ਰੁਪਏ ਤੇ 80 ਪੈਸੇ ਪਰ ਯੂਨਿਟ ਦੇ ਹਿਸਾਬ ਦੇ ਨਾਲ ਦਿੱਤੀ ਜਾ ਰਹੀ ਹੈ ਸਰਕਾਰ ਨੂੰ ਔਰ ਬਿਜਲੀ ਜਿਹੜੀ ਆ 3 ਰੁਪਏ ਪ੍ਰਤੀ ਯੂਨਿਟ ਜਿਹੜੀ ਆ ਉਹ ਖਰੀਦੀ ਜਾ ਰਹੀ ਹੈ। ਜੇ ਇਸ ਹਿਸਾਬ ਦੇ ਨਾਲ ਉਹ ਬਾਹਰੋਂ ਮਿਲ ਰਹੀ ਹੈ ਤੇ ਫਿਰ 5 ਰੁਪਏ 90 ਪੈਸੇ ਪਰ ਯੂਨਿਟ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਸ ਤੋਂ ਕਿਉਂ ਖਰੀਦੀ ਜਾਵੇ, ਇਹ ਇੱਕ ਜਿਹੜਾ ਜੀ ਵੱਡਾ ਸਵਾਲ ਹੈ। ਔਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਸਰਕਾਰ ਜਿਹੜੀ ਆ ਇਹਨਾਂ ਬਿਜਲੀ ਖਰੀਦਣ ਦੇ ਹੋਏ ਸਮਝੌਤਿਆਂ ਦੇ ਉੱਤੇ ਮੁੜ ਕੇ ਵਿਚਾਰ ਜਿਹੜਾ ਜੀ ਉਹ ਕਰਨ ਜਾ ਰਹੀ ਹੈ ਤੇ ਨਿਰਸੰਦੇਹ ਜਦੋਂ ਵਿਚਾਰ ਕਰੂਗੀ ਇਹਦੇ ਉੱਤੇ ਤੇ ਇਹਦੀ ਜਾਂਚ ਵੀ ਜਿਹੜੀ ਹੈ ਜੀ ਉਹ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਜੇ ਜਾਂਚ ਹੁੰਦੀ ਆ ਤਾਂ ਉਹਦੇ ਵਿੱਚੋਂ ਨਿਕਲੂਗਾ ਨਾ ਜੀ ਕਿ ਇਹ ਕਿਹਦੇ ਸੀਗੇ ਅਸਲ ਦੇ ਵਿੱਚ ਪਲਾਂਟ, ਕਿਹਨਾਂ ਨੇ ਇਹ ਜਿਹੜੇ ਪਲਾਂਟ ਸੀਗੇ ਉਹ ਲਾਏ ਔਰ ਕਿਵੇਂ ਇਹ ਜਿਹੜੇ ਸਮਝੌਤੇ ਸੀ ਉਹ ਰਾਤੋਂ ਰਾਤ ਕੀਤੇ ਗਏ ਜੀ। बिल्कुल जी, जिथे राह जाके बंद होंदा होगा पता नहीं उन्होंने केस होणगे जां नहीं होणगे। पंजाब नूं ते चरूण खादा जी उन्होंने। तो अगे आपां गुरदासपुर तो विनोद खन्ना की डैथ करके जिहड़ी सीट खाली हुई आ ते भाजपा तैयारी कर रही जी उन्हां दी पत्नी नूं उतारन दी उत्थे। देखो बंदे की अहमियत जिहड़ी है जी वो किन्नी क है जां ਤੁਸੀਂ ਇਹ ਕਹਿ ਲਓ ਕਿ ਉਹਦੇ ਮਰਨ ਤੋਂ ਬਾਅਦ ਜਿਹੜਾ ਜੀ ਉਹ ਕਿੰਨੇ ਕੁ ਦਿਨ ਜਿਹੜਾ ਜੀ ਇਹ ਅਹਿਮੀਅਤ ਰੱਖੀ ਜਾਂਦੀ ਹੈ, ਇਹਨੂੰ ਇਸ ਪੁਆਇੰਟ ਆਫ ਵਿਊ ਨਾਲ ਵੀ ਜਿਹੜਾ ਜੀ ਉਹ ਦੇਖਿਆ ਜਾਵੇ। ਅਜੇ 4 ਦਿਨ ਹੋਏ ਆ ਜੀ ਡੈਥ ਹੋਈ ਨੂੰ ਤੇ ਹੁਣ ਇਸ ਵੇਲੇ ਜਿਹੜਾ ਜੀ ਅਟਕਲਾਂ ਵੱਡੇ ਪੱਧਰ ਦੇ ਉੱਤੇ ਇਹ ਚੱਲ ਰਹੀਆਂ ਨੇ ਕਿ ਗੁਰਦਾਸਪੁਰ ਦੀ ਹੋਣ ਵਾਲੀ ਜ਼ਿਮਨੀ ਚੋਣ ਜਿਹੜੀ ਆ ਜੀ ਉਹ ਕਿਹੋ ਜਿਹੀ ਹੋਊਗੀ ਤੇ ਉਹਦੇ ਵਿੱਚ ਕਿਹਨੂੰ ਉਭਾਰਿਆ ਜਾ ਸਕਦਾ। ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹ ਇਹ ਸਮਝਦੀ ਆ ਕਿ ਗੁਰਦਾਸਪੁਰ ਤੋਂ ਵਿਨੋਦ ਖੰਨਾ ਦੀ ਪਤਨੀ ਜਿਹੜੀ ਕਵਿਤਾ ਖੰਨਾ ਹੈ ਉਹਨੂੰ ਇੱਥੋਂ ਉਭਾਰਿਆ ਜਾਵੇ। ਉਹ ਗੁਜਰਾਤਣ ਵੀ ਹੈ, ਗੁਜਰਾਤ ਤੋਂ ਹੈ ਔਰ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਵੀ ਉਹਦੇ ਨਾਂ ਦੇ ਉੱਤੇ ਸਹੀ ਜਿਹੜੀ ਆ ਉਹ ਪਾਈ ਜਾ ਸਕਦੀ ਹੈ। ਪੰਜਾਬ ਦੀ ਭਾਜਪਾ ਲੀਡਰਸ਼ਿਪ ਜਿਹੜੀ ਹਾਸ਼ੀਏ ਦੇ ਉੱਤੇ ਚਲੇਗੀ ਵਿਧਾਨ ਸਭਾ ਚੋਣਾਂ ਦੇ ਦੌਰਾਨ, ਉਹ ਇਹ ਸਮਝਦੀ ਆ ਕਿ ਵਿਨੋਦ ਖੰਨਾ ਹੋਰਾਂ ਦੀ ਡੈਥ ਦੇ ਕਰਕੇ
ਸਿੰਪਥੀ ਵੋਟ ਜਿਹੜੀ ਆ ਉਹ ਕਵਿਤਾ ਖੰਨਾ ਨੂੰ ਪੈ ਸਕਦੀ ਹੈ ਗੁਰਦਾਸਪੁਰ ਦੇ ਵਿੱਚ, ਜਿਹਦੇ ਕਰਕੇ ਉਹਨਾਂ ਦਾ ਨਾਮ ਜਿਹੜਾ ਜੀ ਉਹ ਉਭਾਰਿਆ ਜਾ ਰਿਹਾ। ਅਜੇ ਕਿਸੇ ਹੋਰ ਪਾਰਟੀ ਨੇ ਇਹਦੇ ਸੰਬੰਧੀ ਵਿਚਾਰ ਜਿਹੜਾ ਉਹ ਨਹੀਂ ਕੀਤਾ। 2-2.5 ਮਹੀਨਿਆਂ ਤੱਕ ਇਹ ਚੋਣ ਜਿਹੜੀ ਹੈ ਜੀ ਉਹ ਆ ਸਕਦੀ ਹੈ, ਜ਼ਿਮਨੀ ਚੋਣ। ਵੇਖਣਾ ਇਹ ਹੋਊਗਾ ਕਿ ਜਿਹੜੀ ਨਵੀਂ ਬਣੀ ਸਰਕਾਰ ਹੈ ਕਾਂਗਰਸ ਦੀ, ਉਹ ਇਸ ਚੋਣ ਨੂੰ ਕਿਹੜੇ ਤਰੀਕੇ ਦੇ ਨਾਲ ਲੈਂਦੀ ਆ। ਆਮ ਆਦਮੀ ਪਾਰਟੀ ਇਸ ਚੋਣ ਨੂੰ ਲੜਦੀ ਆ ਜਾਂ ਨਹੀਂ ਲੜਦੀ, ਕਿਉਂਕਿ ਮਾਝੇ ਦੇ ਵਿੱਚ ਉਹਨੂੰ ਕੋਈ ਬਹੁਤ ਜ਼ਿਆਦਾ ਵੋਟ ਜਿਹੜੀ ਆ ਉਹ ਨਹੀਂ ਪਈ। ਸੋ ਇਹ ਇਸ ਪੱਖੋਂ ਵੀ ਜਿਹੜਾ ਜੀ ਵੇਖਣ ਵਾਲਾ ਹੋਊਗਾ। ਪਰ ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਕਵਿਤਾ ਖੰਨਾ ਦੇ ਨਾਂ ਨੂੰ ਲੈ ਕੇ ਇਸ ਵੇਲੇ ਮਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਬਿਲਕੁਲ ਜੀ, ਲੈ ਜਾਣਗੇ ਜੀ ਅੱਗੇ। ਤੇ ਅੱਗੇ ਆਪ ਪੰਜਾਬ ਵੱਲੋਂ ਪੰਜਾਬ ਯਾਤਰਾ ਦੀ ਸ਼ੁਰੂਆਤ ਐਕਚੁਅਲੀ ਜੀ ਇਹ ਜਿਸ ਦਿਨ ਤੋਂ ਐਲਾਨ ਹੋਇਆ, ਵਿਵਾਦਤ ਤਾਂ ਉਸ ਦਿਨ ਤੋਂ ਥੋੜੀ ਇਹ ਰਹੀ ਆ। ਆਮ ਆਦਮੀ ਪਾਰਟੀ ਦੇ ਜਿਹੜੀ ਵਿਰੋਧੀ ਧਿਰ ਆ ਜੀ ਉਹਦੇ ਵੱਲੋਂ ਇਹ ਯਾਤਰਾ ਦੀ ਜਿੱਦਾਂ ਦਾ ਐਲਾਨ ਹੋਇਆ ਤਾਂ ਇਹਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਜਿਹੜੀ ਹੈ ਜੀ ਉਹ ਕੀਤੀ ਗਈ ਆ। ਔਰ ਇਹ ਜਿਹੜੇ HS ਫੂਲਕਾ ਨੇ ਜੀ ਉਹਨਾਂ ਨੇ ਔਰ ਬਾਕੀ ਜਿਹੜੇ ਵਿਧਾਇਕ ਨੇ MLAs ਨੇ ਇਹਨਾਂ ਸਾਰਿਆਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਦੁਰਗਿਆਣਾ ਮੰਦਿਰ ਜਿਹੜਾ ਜੀ ਉਹ ਮੱਥਾ ਟੇਕ ਕੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਕੀਤੀ ਆ ਇੱਥੇ ਜਲਿਆਂਵਾਲੇ ਬਾਗ ਤੋਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਪਾਰਟੀ ਆ ਮੁੜ ਕੇ ਹਮਲਾ ਮਾਰਨ ਦੇ ਯਤਨਾਂ ਦੇ ਵਿੱਚ ਆ। ਉਹ ਕਹਿੰਦੇ ਯਾਤਰਾ ਦੇ ਦੌਰਾਨ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾ ਕੇ ਲੋਕਾਂ ਦੇ ਕੋਲੋਂ ਉਹਨਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਜਾਊਗੀ, ਸਮੱਸਿਆਵਾਂ ਨੂੰ ਹੱਲ ਕਰਾਉਣ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਆਵਾਜ਼ ਜਿਹੜੀ ਹੈ ਜੀ ਉਹ ਬੁਲੰਦ ਕੀਤੀ ਜਾਊਗੀ। ਔਰ ਇਹ ਕਿਹਾ ਗਿਆ ਜੀ ਕਿ ਇਹ ਯਾਤਰਾ ਜਿਹੜੀ ਹਰ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕੀਤੀ ਜਾਊਗੀ ਤਾਂ ਕਿ ਲੋਕ ਮਸਲਿਆਂ ਦੇ ਬਾਰੇ ਜਿਹੜਾ ਜੀ ਉਹ ਪਤਾ ਲਾਇਆ ਜਾ ਸਕੇ ਤੇ ਉਹਨਾਂ ਨੂੰ ਵਿਧਾਨ ਸਭਾ ਜਾਂ ਸਰਕਾਰੀ ਅਧਿਕਾਰੀ ਪੱਧਰ ਦੇ ਉੱਤੇ ਹੱਲ ਜਿਹੜਾ ਜੀ ਉਹ ਕਰਵਾਇਆ ਜਾ ਸਕੇ। ਸੋ ਦੇਖੋ ਲੋਕ ਮਸਲੇ ਕਿਹੜਾ ਪਤਾ ਨਹੀਂ ਗੇ ਜਾਂ ਇਉਂ ਇੰਨੇ ਇਸ ਜਗ੍ਹਾ ਦੇ ਉੱਤੇ ਐਵੇਂ ਜਿਹੜਾ ਜੀ ਇਹਨੂੰ ਸ਼ੁਰੂ ਕਰਨਾ, ਇਹ ਆਪਣੇ ਆਪ ਦੇ ਵਿੱਚ ਥੋੜੇ ਸਵਾਲ ਸੀਗੇ, ਖਾਸ ਤੌਰ ਤੇ ਉੱਤੇ ਉਦੋਂ ਜਦੋਂ ਕਿ ਜਿਹੜੀ ਪਾਰਟੀ ਹੈ ਉਹ ਆਪਣੇ ਆਪ ਨੂੰ ਇਸ ਯਾਤਰਾ ਤੋਂ ਇੱਕ ਕਿਸਮ ਦੇ ਨਾਲ ਵੱਖ ਕਰ ਰਹੀ ਹੈ। ਜਿਹੜੇ ਕਨਵੀਨਰ ਨੇ ਪੰਜਾਬ ਦੇ ਗੁਰਪ੍ਰੀਤ ਸਿੰਘ ਵੜੈਚੌਰੀ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ, ਆਮ ਆਦਮੀ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ। ਸੋ ਇਹ ਵਿਧਾਨ ਸਭਾ ਦੇ ਜਿਹੜੇ ਆਗੂ ਨੇ ਉਹਨਾਂ ਦਾ ਪ੍ਰੋਗਰਾਮ ਹੈ। ਸੋ ਦੇਖਦੇ ਹਾਂ ਇਹਨੂੰ ਕਿਹੋ ਜਿਹਾ ਹੁੰਗਾਰਾ ਜਿਹੜਾ ਜੀ ਉਹ ਲੋਕਾਂ ਦਾ ਮਿਲਦਾ ਆ। ਪਰ ਇੰਨਾ ਜ਼ਰੂਰ ਹੈ ਕਿ ਜਿਹੜੀ ਇਹ ਯਾਤਰਾ ਸ਼ੁਰੂ ਹੋਈ ਆ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਦੇ ਵਿੱਚੋਂ ਕੋਈ ਵੀ ਸ਼ਾਮਲ ਨਹੀਂ ਹੋਇਆ। ਜਿਹੜੇ ਸਿਰਫ ਚੁਣੇ ਹੋਏ ਵਿਧਾਇਕ ਨੇ ਉਹੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ ਨੇ। ਇਸ ਕਰਕੇ ਇਹਨੂੰ ਪਾਰਟੀ ਦੇ ਪ੍ਰੋਗਰਾਮ ਦੇ ਵਜੋਂ ਵੇਖਿਆ ਹੀ ਨਹੀਂ ਜਿਹੜਾ ਜੀ ਉਹ ਜਾ ਰਿਹਾ। ਨਾ ਤਾਂ ਉਹ ਲੀਡਰ ਆਏ ਨੇ ਤੇ ਨਾ ਉਹਨਾਂ ਨੂੰ ਨਾਲ ਲੈ ਕੇ ਤੁਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਗਈ ਆ। ਇਹ ਕਿਹਾ ਗਿਆ ਜੀ ਕਿ ਇਹ ਸਿਰਫ ਵਿਧਾਨ ਸਭਾ ਦੇ ਵਾਸਤੇ ਜਿੱਤੇ ਹੋਏ ਜਿਹੜੇ ਲੋਕ ਨੇ MLA ਨੇ ਉਹਨਾਂ ਦੀ ਇਹ ਯਾਤਰਾ ਹੈ। ਸੋ ਪਾਰਟੀ ਦੇ ਨੇਤਾਵਾਂ ਦਾ ਇਹ ਤੋਂ ਪਾਸੇ ਹਟ ਜਾਣਾ ਇਹਦੇ ਸਫਲਤਾ ਦੇ ਉੱਤੇ ਥੋੜੇ ਸਵਾਲੀਆ ਚਿੰਤਾ ਜਿਹੜੇ ਉਹ ਲੱਗਦੇ ਨੇ। ਜੀ ਜੀ। ਤੇ ਅੱਗੇ ਆਪਾਂ ਖਾਲਸਾ ਕਾਲਜ ਦੇ ਵਿੱਚ ਖੁਦਕੁਸ਼ੀ ਕਾਂਡ ਦੀ ਜੇ ਗੱਲ ਕਰੀਏ ਤੇ ਉੱਥੇ ਅਜੇ ਵੀ ਉਹ ਚੱਲ ਰਿਹਾ ਹੈ ਜੀ, ਉਸੇ ਤਰ੍ਹਾਂ ਵਿਵਾਦ ਹੈ ਜਿਹੜਾ, ਤੇ ਉਸ ਨੂੰ ਲੈ ਕੇ ਪੇਪਰ ਰੱਦ ਹੋਏ। ਬਿਲਕੁਲ ਜੀ, ਇਹ ਵਿਵਾਦ ਜਿਹੜਾ ਇਹ ਘਟਣ ਦੀ ਜਗ੍ਹਾ ਦੇ ਉੱਤੇ ਜਿਹੜਾ ਦੀ ਉਹ ਡੇ ਬਾਈ ਡੇ ਵਾਧਾ ਤੁਰਿਆ ਜਾ ਰਿਹਾ। ਹਰਪ੍ਰੀਤ ਸਿੰਘ ਜਿਹੜਾ ਕਿ ਖੁਦਕੁਸ਼ੀ ਕਰ ਗਿਆ ਸੀਗਾ, ਉਹਦੇ ਬਾਰੇ ਕੁਝ ਗੱਲਾਂ ਜਿਹੜੀਆਂ ਦੀ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਮੈਸ ਹੈ ਉਹਦੇ ਵਿੱਚ ਅੰਦਰ ਉਹ ਸਰਗਰਮ ਮੈਂਬਰ ਵਜੋਂ ਕੰਮ ਕਰਦਾ ਸੀਗਾ, ਪਾਰਟੀਸਪੇਟ ਕਰਦਾ ਸੀਗਾ। ਔਰ ਜਿਹੜਾ ਮੈਸ ਦੇ ਖਾਣੇ ਦੇ ਰੇਟ ਨੇ ਉਹ ਵਧਾਉਣ ਦਾ ਵਿਰੋਧ ਹਮੇਸ਼ਾ ਕਰਦਾ ਸੀਗਾ, ਜਿਹਦੇ ਕਰਕੇ ਜਿਹੜੀ ਇਹ ਗੱਲ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਉਹ ਮੈਨੇਜਮੈਂਟ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀਗਾ, ਜਿਹਦੇ ਕਰਕੇ ਉਹਨੂੰ ਟਾਰਗੇਟ ਕੀਤਾ ਗਿਆ ਕਿ ਇਹਨੂੰ ਪੇਪਰਾਂ ਦੇ ਵਿੱਚ ਬੈਠਣ ਤੋਂ ਕਿਸੇ ਤਰੀਕੇ ਦੇ ਨਾਲ ਰੋਕਿਆ ਜਾਵੇ। ਜਿਹੜੇ ਦੱਸਿਆ ਗਿਆ ਕਿ ਇਹਦੇ ਕਰਕੇ ਆ ਉਹ ਗੱਲ ਜਿਹੜੀ ਆ ਜੀ ਲੋਕਾਂ ਦੇ ਹਲਕ ਤੋਂ ਥੱਲੇ ਉਤਰ ਨਹੀਂ ਰਹੀ ਵਿਦਿਆਰਥੀਆਂ ਦੇ ਕਿ ਇਹ ਕਾਰਨ ਨਹੀਂ ਹੋ ਸਕਦਾ ਉਹਨੂੰ ਐਗਜ਼ਾਮ ਦੇ ਵਿੱਚ ਬੈਠਣ ਤੋਂ ਰੋਕਣ ਦੇ ਵਾਸਤੇ, ਕਿਉਂਕਿ ਉਹਦੇ ਵਾਸਤੇ ਮੈਡੀਕਲ ਰਿਪੋਰਟ ਜਾਂ ਜਿਹੜੀ ਲੇਟ ਫੀ ਆ ਉਹ ਲਾ ਕੇ ਬੈਠਿਆ ਜਾ ਸਕਦਾ। ਮੈਨੇਜਮੈਂਟ ਜਿਹੜੀ ਹੈ ਜੀ ਉਹ ਇਹਨੂੰ ਨਿਬੇੜਨ ਦੇ ਰੌਂ ਦੇ ਵਿੱਚ ਨਹੀਂ ਜਾਪਦੀ ਜੀ, ਉਹ ਇਹਨੂੰ ਵਧਾਉਣ ਦੇ ਜਿਹੜਾ ਜੀ ਕੰਮ ਕਰ ਰਹੀ ਆ। ਮੈਨੇਜਮੈਂਟ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਜੀ ਕਿ ਅਸੀਂ ਬਰਾਬਰ ਦੇ ਉੱਤੇ ਤੁਹਾਡੇ ਲਈ ਧਰਨੇ ਜਿਹੜੇ ਆ ਜੀ ਉਹ ਲਾ ਦੇਵਾਂਗੇ, ਇੱਥੇ ਪ੍ਰੋਫੈਸਰ ਜਿਹੜੇ ਆ ਜੀ ਉਹ ਲਿਆ ਕੇ ਸਾਰੇ ਦੇ ਸਾਰੇ ਬਿਠਾ ਦੇਵਾਂਗੇ। ਔਰ ਇਸੇ ਕਰਕੇ ਇਹ ਵਿਵਾਦ ਜਿਹੜਾ ਜੀ ਹੱਲ ਹੋਣ ਦੀ ਬਜਾਏ ਹੋਰ ਵੱਧ ਰਿਹਾ। ਹੁਣ ਜਿਹੜੀਆਂ ਜੀ ਇੱਥੇ ਐਗਜ਼ਾਮ ਸੀਗੇ ਜੀ ਉਹ ਸਾਰੇ ਦੇ ਸਾਰੇ ਕੈਂਸਲ ਕਰ ਦਿੱਤੇ ਗਏ ਨੇ।
7000 ਤੋਂ ਵੱਧ ਵਿਦਿਆਰਥੀ ਜਿਹੜੇ ਨੇ ਜੀ ਇਹਦੇ ਨਾਲ ਪ੍ਰਭਾਵਿਤ ਹੋਣਗੇ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਵਿਦਿਆਰਥੀਆਂ ਦੇ ਵੱਲੋਂ ਦਿੱਤਾ ਜਾ ਰਿਹਾ ਧਰਨਾ ਤੇ ਪੂਰੇ ਕੈਂਪਸ ਦੀ ਕੀਤੀ ਤਾਲਾਬੰਦੀ ਜਿਹੜੀ ਹੈ ਜੀ ਉਹਨੂੰ ਹਟਾਇਆ ਨਹੀਂ ਜਾ ਸਕਿਆ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਜਿਹੜੇ ਬਾਕੀ ਕਾਲਜ ਨੇ ਜਿਹੜੇ ਅਫੀਲੀਏਟ ਨੇ ਇਹਦੇ ਨਾਲ, ਉਹਨਾਂ ਦੇ ਐਗਜ਼ਾਮ ਦੇ ਉੱਤੇ ਵੀ ਇਹਦਾ ਅਸਰ ਜਿਹੜਾ ਜੀ ਉਹ ਪੈ ਸਕਦਾ ਹੈ, ਜਦੋਂ ਕਿ ਜਿਹੜੇ ਸਟੂਡੈਂਟ ਨੇ ਉਹ ਇਹ ਕਹਿੰਦੇ ਆ ਕਿ ਜਿਨ੍ਹਾਂ ਲੋਕਾਂ ਦੇ ਨਾਮ ਆਏ ਨੇ ਜਿਹਦੇ ਵਿੱਚ ਪ੍ਰਿੰਸੀਪਲ ਡਾਕਟਰ ਮਹਿਲ ਸਿੰਘ, ਰਜਿਸਟਰਾਰ ਦਵਿੰਦਰ ਸਿੰਘ ਤੇ ਖੇਤੀਬਾੜੀ ਵਿਭਾਗ ਦੀ ਮੁਖੀ ਰਣਦੀਪ ਕੌਰ ਬੱਲ, ਉਹਨਾਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ। ਅਸੀਂ ਉਦੋਂ ਤੱਕ ਧਰਨਾ ਨਹੀਂ ਚੁੱਕਾਂਗੇ। ਮੈਨੇਜਮੈਂਟ ਕਹਿੰਦੀ ਆ ਅਸੀਂ ਉਹਨਾਂ ਨੂੰ ਮੁਅੱਤਲ ਇਉਂ ਜਿਹੜਾ ਜੀ ਉਹ ਨਹੀਂ ਕਰਾਂਗੇ। ਨਹੀਂ ਕਰਨਗੇ ਜੀ, ਇਹਨਾਂ ਦੇ ਹੱਥ ਵਸਿਆ ਬਹੁਤ ਕੁਛ ਹੈ। ਤੇ ਅੱਗੇ ਆਪਾਂ ਬਲਵੰਤ ਸਿੰਘ ਰਾਮੂਵਾਲੀਆ ਦੀ ਗੱਲ ਕਰੀਏ ਕਿ ਕਾਫੀ ਟਾਈਮ ਤੋਂ ਉਹ ਗਾਇਬ ਸੀਗੇ ਖਬਰਾਂ ਦੇ ਵਿੱਚੋਂ, ਤੇ ਹੁਣ ਉਹ ਖਬਰਾਂ ਦੇ ਵਿੱਚ ਆਇਆ ਕਿ ਲੱਚਰ ਗਾਇਕੀ ਦੇ ਖਿਲਾਫ ਝੰਡਾ ਚੁੱਕਣਗੇ। ਬਿਲਕੁਲ ਜੀ, ਇੱਥੇ ਸਾਬਕਾ ਉੱਤਰ ਪ੍ਰਦੇਸ਼ ਦੇ ਜਿਹੜੇ ਦੀ ਜੇਲ੍ਹ ਮੰਤਰੀ ਉਹ ਇਹ ਕਹਿੰਦੇ ਨੇ ਬਲਵੰਤ ਸਿੰਘ ਰਾਮੂਵਾਲੀਆ ਕਿ ਉਹ ਯੂਪੀ ਦੇ ਵਿੱਚ April 2022 ਤੱਕ ਵਿਧਾਨ ਪਰਿਸ਼ਦ ਦੇ ਮੈਂਬਰ ਨੇ, ਕਿਉਂਕਿ ਜਿਵੇਂ ਰਾਜ ਸਭਾ ਲਈ ਚੁਣਿਆ ਜਾਂਦਾ ਐਵੇਂ ਉੱਤਰ ਪ੍ਰਦੇਸ਼ ਦੇ ਵਿੱਚ ਇਹ ਆਪਸ਼ਨ ਹੈਗੀ ਹੈ ਜੀ ਕਿ ਵਿਧਾਨ ਸਭਾ ਦੇ ਵਾਸਤੇ ਚੁਣਿਆ ਜਾਂਦਾ। ਸੋ 22 ਤੱਕ ਉੱਥੇ ਤਾਂ ਉਹਨਾਂ ਨੇ ਜਿਹੜਾ ਜੀ ਫਿੱਟ ਕੀਤਾ ਹੋਇਆ ਠੀਕ ਆਪਣਾ ਕੰਮ। ਔਰ ਹੁਣ ਉਹ ਕਹਿੰਦੇ ਜੀ ਮੈਂ ਸਿਆਸਤ ਤਾਂ ਕਰਨੀ ਆ ਉੱਤਰ ਪ੍ਰਦੇਸ਼ ਦੇ ਵਿੱਚ ਹੀ, ਪਰ ਉਹ ਕਹਿੰਦੇ ਜੀ ਕਿ ਪੰਜਾਬ ਦੇ ਵਿੱਚ ਜਿਹੜੀ ਲੱਚਰ ਗਾਇਕੀ ਆ, ਜਿਹੜੇ ਕੁਝ ਲੇਖਕ ਨੇ, ਕੁਝ ਗਾਇਕ ਨੇ ਪੰਜਾਬ ਦੇ, ਉਹਨਾਂ ਨੇ ਛੇਤੀ ਪ੍ਰਸਿੱਧ ਹੋਣ ਕਰਕੇ ਤੇ ਜ਼ਿਆਦਾ ਪੈਸੇ ਕਮਾਉਣ ਕਰਕੇ ਪੰਜਾਬੀ ਮਾਂ ਬੋਲੀ ਨੂੰ ਵੱਡੀ ਢਾਹ ਜਿਹੜੀ ਆ ਜੀ ਉਹ ਲਾਈ ਆ। ਔਰ ਮਹਿੰਗੇ ਵਿਆਹਾਂ ਦੇ ਉੱਤੇ ਉਹਨਾਂ ਨੇ ਇਹ ਕਿਹਾ ਕਿ ਇਹ ਵਰਤਾਰਾ ਜਿਹੜਾ ਸਿਹਤਮੰਦ ਸਮਾਜ ਦੀ ਨਿਸ਼ਾਨੀ ਜਿਹੜੀ ਨਹੀਂ ਆ, ਇਹਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਪੰਜਾਬੀਅਤ ਦੀ ਹਸਤੀ ਤੇ ਸ਼ਕਤੀ ਦਾ ਗਠਨ ਜਿਹੜਾ ਉਹ ਕੀਤਾ ਗਿਆ। ਉਹਨਾਂ ਕਿ 10 ਸੂਬਿਆਂ ਦੇ ਵਿੱਚ ਇਹ ਕੰਮ ਕਰੂਗੀ ਜਥੇਬੰਦੀ, ਤੇ ਪੰਜਾਬ ਦੇ ਵਿੱਚ ਲੱਚਰ ਗਾਇਕੀ ਜਿਹੜੀ ਹੈ ਜੀ ਉਹਦੇ ਅਗੇਂਸਟ ਆਪਣਾ ਬਣਦਾ ਜਿਹੜਾ ਜੀ ਮੁਹਿੰਮ ਤੋਰੂਗੀ ਔਰ ਲੋਕਾਂ ਨੂੰ ਜਾਗਰੂਕ ਕਰੂਗੀ। ਇਹ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਇਹਨੂੰ ਵਾਪਸੀ ਕਿਹਾ ਜਾਵੇ ਜਾਂ ਕੁਝ ਹੋਰ, ਇਹ ਤਾਂ ਜਿਹੜਾ ਜੀ ਸਮਾਂ ਦੱਸੂਗਾ। ਪਰ ਉਹ ਕਹਿੰਦੇ ਜਿਵੇਂ 2022 ਤੱਕ ਉੱਥੋਂ ਦਾ ਮੈਂਬਰ ਹੈਗਾ ਵਿਧਾਨ ਪਰਿਸ਼ਦ ਦਾ, ਇਸ ਕਰਕੇ ਸਿਆਸਤ ਮੈਨੂੰ ਪੰਜਾਬ ਦੇ ਵਿੱਚ ਕਰਨ ਦੀ ਜ਼ਰੂਰਤ ਨਹੀਂ ਗੀ, ਪਰ ਸ਼ਾਇਦ ਖਬਰਾਂ ਤਾਂ ਜ਼ਰੂਰੀ ਨੇ ਨਾ ਜੀ। ਤੇ ਅਖੀਰ ਵਿੱਚ ਆਜ਼ਨਾਮਾ ਕਿ ਚੜ ਗਈ ਅਬੇ ਚੌਟਾਲੇ ਨੂੰ ਚਿੱਪ ਮੁੜ ਕੇ ਮੱਥਾ ਫੇਰ ਪੰਜਾਬ ਨਾਲ ਲਾਉਣ ਤੁਰਿਆ। ਚੜ ਗਈ ਅਬੇ ਚੌਟਾਲੇ ਨੂੰ ਚਿੱਪ ਮੁੜ ਕੇ ਮੱਥਾ ਫੇਰ ਪੰਜਾਬ ਨਾਲ ਲਾਉਣ ਤੁਰਿਆ। ਜਿਹੜੇ ਲਾਉਂਦੇ ਰਹੇ ਦੋਸ਼ ਸਨ ਲੱਖ ਵਾਰੀ, ਉਹੀ ਦੂਸ਼ਣ ਹੈ ਫੇਰ ਦੁਹਰਾਉਣ ਤੁਰਿਆ। ਕਰਦੀ ਕੱਖ ਨਾ ਖੱਟਰ ਸਰਕਾਰ ਕਹਿੰਦਾ, ਸ਼ੋਭਾ ਆਪਣੀ ਆਪ ਹੈ ਗਾਉਣ ਤੁਰਿਆ। ਕਹਿੰਦਾ ਲਾਂਘਾ ਪੰਜਾਬ ਦਾ ਰੋਕ ਦਿਆਂਗਾ, ਭਜਨ ਲਾਲ ਦਾ ਦਾ ਲੜਾਉਣ ਤੁਰਿਆ। ਜਿਸ ਦਾ ਬਾਪੂ ਤਿਹਾੜ ਦੀ ਜੇਲ੍ਹ ਅੰਦਰ, ਬਿਨਾਂ ਬਾਦਲ ਤੋਂ ਚੋਣ ਨਾ ਲੜਨ ਜੋਗਾ। ਜਿਸ ਦਾ ਬਾਪੂ ਤਿਹਾੜ ਦੀ ਜੇਲ੍ਹ ਅੰਦਰ, ਬਿਨਾਂ ਬਾਦਲ ਤੋਂ ਚੋਣ ਨਾ ਲੜਨ ਜੋਗਾ। ਮਜਮੇ ਬਾਜ਼ੀ ਤਾਂ ਕਰੇ ਪਿਆ ਲੱਖ ਵਾਰੀ, ਹੋਣਾ ਕੁਰਸੀ ਦੇ ਪਾਵੇ ਨਾ ਫੜਨ ਜੋਗਾ। ਥੈਂਕ ਯੂ ਜੀ, ਧੰਨਵਾਦ, ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਆਪਾਂ ਪੰਜਾਬ ਦੀ ਖਬਰਸਾਰ ਲੈਣੇ ਉਹਨਾਂ ਤੋਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਸੀਂ ਸਵਾਲ ਕਰ ਸਕਦੇ ਹੋ ਕਾਲ ਕਰਕੇ 4082725200 ਸਟੂਡੀਓ ਦਾ ਫੋਨ ਨੰਬਰ ਆ। ਤੁਸੀਂ ਕੋਈ ਵੀ ਤੁਹਾਡਾ ਰਾਜਨੀਤਿਕ ਸਵਾਲ ਆ ਤੁਸੀਂ ਬਲਤੇਜ ਪੰਨੂ ਹੋਰਾਂ ਨੂੰ ਕਰ ਸਕਦੇ ਹੋ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਇੱਕ ਵਾਰੀ ਫਿਰ। ਕੱਲ ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਤੇ ਜੀ ਸਾਡੇ ਨਾਲ ਜੁੜੇ ਹੋਏ ਨੇ ਕੈਨੇਡਾ ਤੋਂ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਹੈਗਾ ਸਵਾਲ ਦਿੱਲੀ ਦੀ ਇਲੈਕਸ਼ਨ ਬਾਰੇ ਆ, ਜਿਹੜੀ MCD ਦੀ ਇਲੈਕਸ਼ਨ ਹੋ ਕੇ ਹਟੀ ਆ ਉਹਦੇ ਬਾਰੇ ਆ। ਬੜਾ ਆਮ ਆਦਮੀ ਪਾਰਟੀ ਨੇ ਉੱਥੇ ਜਿਵੇਂ ਤੁਸੀਂ ਦੱਸਦੇ ਹੁੰਦੀਆਂ ਖਬਰਾਂ ਦੇ ਵਿੱਚ ਸਕੂਲਾਂ ਲਈ ਬਹੁਤ ਕੰਮ ਕੀਤੇ, ਮੈਡੀਕਲ ਵਾਸਤੇ ਬਹੁਤ ਕੰਮ ਕੀਤੇ, ਦਵਾਈਆਂ ਫ੍ਰੀ ਤੁਸੀਂ ਦੱਸਦੇ ਸੀ ਦਿੱਤੀਆਂ, ਤੇ ਟੈਸਟ ਵਗੈਰਾ ਸਾਰੇ ਫ੍ਰੀ ਕਰਦੇ ਨੇ, ਹੋਰ ਵੀ ਕੰਮ ਕਾਫੀ ਕਰਦੇ ਨੇ। ਦੂਜੇ ਪਾਸੇ ਜਿਹੜੀ 10 ਸਾਲ ਦੇ ਕਾਬਜ਼ ਸੀਗੀ MCD ਦੇ ਉੱਤੇ ਆਪਣੀ ਭਾਰਤੀ ਜਨਤਾ ਪਾਰਟੀ, ਜਿਹਨੂੰ ਕਿ ਬਹੁਤ ਕਰਪਟ ਮੰਨਿਆ ਜਾਂਦਾ ਸੀ, ਉਹਨੇ ਕੀਤਾ ਹੀ ਕੁਛ ਨਹੀਂ।
ਇਸ ਪਾਰਟੀ ਨੂੰ ਪਿੱਛੇ ਕਰਕੇ ਫਿਰ ਉਸ ਕਰਪਟ ਪਾਰਟੀ ਨੂੰ ਲਿਆਉਣ ਦਾ ਕੀ ਮਤਲਬ ਸੀ? ਕੀ ਲੋਕ ਫੈਸਿਲਿਟੀ ਲੈਣਾ ਨਹੀਂ ਚਾਹੁੰਦੇ, ਜਾਂ ਲੋਕ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜਾ ਚੰਗਾ ਕਿਹੜਾ ਬੁਰਾ, ਕਿਹੜਾ ਸਾਡੇ ਕੰਮ ਕਰਦਾ ਕਿਹੜਾ ਨਹੀਂ ਕਰਦਾ? ਇਹਦੇ ਬਾਰੇ ਦੱਸੋ ਜੀ। ਥੈਂਕ ਯੂ ਜੀ। ਦੇਖੋ, ਇਉਂ ਆ ਕਿ ਮੈਂ ਪਿਛਲੇ ਦਿਨੀ ਇੱਕ ਡਾਕਟਰ ਇੱਥੇ ਹੈ ਨੇ ਜੀ, ਡਾਕਟਰ ਸੁਖਦੇਵ ਸਿੰਘ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ, ਉਹਨਾਂ ਦੇ ਨਾਲ ਗੱਲ ਜਿਹੜੀ ਉਹ ਕਰ ਰਿਹਾ ਸੀਗਾ। ਉਹਨਾਂ ਨੇ ਐਜੂਕੇਸ਼ਨ ਸਿਸਟਮ ਦੇ ਬਾਰੇ ਦੇ ਵਿੱਚ ਨਾ ਜੋ ਗੱਲਾਂ ਕੁਛ ਕੀਤੀਆਂ ਕਿ ਕਿਸ ਤਰੀਕੇ ਦੇ ਨਾਲ ਇਹਦਾ ਬੇੜਾ ਗਰਕ ਜਿਹੜਾ ਜੀ ਉਹ ਐਜੂਕੇਸ਼ਨ ਦਾ ਸਟੈਪ ਬਾਈ ਸਟੈਪ ਕੀਤਾ ਗਿਆ, ਤੇ ਅੱਜ ਹਾਲਾਤ ਜਿਹੜੇ ਇਹਨਾਂ ਦੀ ਉਹ ਕਿੱਥੇ ਪਹੁੰਚ ਚੁੱਕੇ ਹੋਏ ਨੇ। ਜਿਹੜੀ ਐਜੂਕੇਸ਼ਨ ਆ ਜੀ ਉਹ ਜ਼ਰੂਰੀ ਕਿਉਂ ਕਹੀ ਜਾਂਦੀ ਹੈ ਕਿ ਜਿਹੜਾ ਐਜੂਕੇਟਡ ਬੰਦਾ ਹੈ ਉਹ ਤਰਕ ਦੇ ਨਾਲ ਗੱਲ ਕਰੂਗਾ, ਉਹ ਸਵਾਲ ਕਰੂਗਾ। ਇੱਥੇ ਜਿਹੜੇ ਲੋਕ ਨੇ ਨਾ ਉਹਨਾਂ ਨੂੰ ਨਿਸਲ ਕਰ ਦਿੱਤਾ ਗਿਆ ਇੰਨਾ ਕਿ ਉਹ ਸਵਾਲ ਨਾ ਕਰ ਸਕਣ, ਉਹ ਸੋਚ ਨਾ ਸਕਣ ਆਪਣਾ। ਇੱਕ ਜਿਹੜਾ ਜੀ ਇਹਦਾ ਪ੍ਰਮੁੱਖ ਜਿਹੜਾ ਰੀਜ਼ਨ ਰਿਹਾ ਕਿ ਲੋਕ ਆਪਣੇ ਬਾਰੇ ਦੇ ਵਿੱਚ ਸੋਚਣੋਂ ਹੀ ਹਟ ਗਏ ਕਿ ਕਿਹੜੀ ਚੀਜ਼ ਉਹਨਾਂ ਦੇ ਫਾਇਦੇ ਵਿੱਚ ਆ। ਇਹ ਸਿਰਫ ਵੇਖੋ ਵੇਖੀ ਆ ਜੀ ਉਸ ਪਾਸੇ ਨੂੰ ਤੁਰਨਾ। ਇੱਕ ਦੂਜੀ ਗੱਲ ਇਹ ਕਿ ਭਾਰਤ ਦੀ ਸੱਤਾ ਦੇ ਉੱਤੇ ਜਿਹੜਾ ਜੀ ਕਾਬਜ਼ ਹੋਣ ਦੇ ਵਾਸਤੇ ਜੋ ਕੁਝ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ, ਜਿਹੜਾ ਇੱਕ ਫਿਰਕਾ ਵਰਸਸ ਬਾਕੀ ਸਾਰੇ ਫਿਰਕੇ ਜਿਹੜੀ ਲੜਾਈ ਉਹ ਬਣਾ ਦਿੱਤੀ ਗਈ ਆ। ਔਰ ਇਹਦਾ ਗੱਲ ਆਪਾਂ ਬੜੇ ਸਮੇਂ ਤੋਂ ਜਿਹੜੀ ਆ ਜੀ ਉਹ ਬਾਰ-ਬਾਰ ਕਰਦੇ ਰਹੇ ਆ। ਇਹ ਉਹਦਾ ਇੰਪੈਕਟ ਤੁਹਾਨੂੰ ਦੇਖਣ ਨੂੰ ਮਿਲ ਰਿਹਾ। ਇਹਦਾ ਇੰਪੈਕਟ ਤੁਹਾਨੂੰ 2019 ਦੇ ਵਿੱਚ ਵੀ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ। ਬੇਸ਼ੱਕ ਇਹ ਬਹੁਤ ਦੇਰ ਪਹਿਲਾਂ ਕੀਤੀ ਗਈ ਜਿਹੜੀ ਆ ਜੀ ਉਹ ਪ੍ਰੈਡਿਕਸ਼ਨ ਜਿਹੜੀ ਤੁਸੀਂ ਸੋਚੋਗੇ, ਪਰ ਹੋਣਾ ਐਵੇਂ ਹੀ ਆ ਜੀ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਜੀ। ਬਸ ਇਹ ਕਹਿ ਲਓ ਕਿ ਲੋਕਾਂ ਦੀ ਸੋਚ ਜਿਹੜੀ ਆ ਉਹ ਖਤਮ ਕਰ ਦਿੱਤੀ ਗਈ ਹੈ। ਕਿਉਂ ਖਤਮ ਕਰ ਦਿੱਤੀ ਗਈ ਹੈ? ਕਿ ਉਹ ਐਜੂਕੇਟਡ ਨਹੀਂ ਗਏ ਜੀ ਬਹੁਤੇ ਲੋਕ, ਜਿਹੜੇ ਉਹਨਾਂ ਨੂੰ ਨਹੀਂ ਸਮਝ ਆ ਰਹੀ ਕਿ ਉਹ ਕਿਹੜੀ ਚੀਜ਼ ਉਹਨਾਂ ਦੇ ਭਲੇ ਦੇ ਵਾਸਤੇ ਹੈ ਤੇ ਕਿਹੜੀ ਚੀਜ਼ ਉਹਨਾਂ ਦੇ ਨੁਕਸਾਨ ਦੇ ਵਾਸਤੇ ਹੈ। ਇੱਕ ਔਰ ਕਿੰਨੇ ਸਮੇਂ ਦੇ ਵਾਸਤੇ ਜੇ ਨੁਕਸਾਨ ਹੋਣਾ ਤੇ ਕਿੰਨੇ ਸਮੇਂ ਦੇ ਵਾਸਤੇ ਹੋਣਾ, ਕਿਉਂਕਿ ਲੌਂਗ ਟਰਮ ਦੇ ਵਾਸਤੇ ਇਹ ਚੀਜ਼ਾਂ ਤੁਹਾਨੂੰ ਨੁਕਸਾਨ ਦੇ ਨੇ ਜੀ। ਨਰਮਲ ਸਿੰਘ ਲਾਲੀ ਜੀ। ਹਾਂਜੀ, ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਪਨੂੰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਮੇਰਾ ਪਨੂੰ ਜੀ ਇੱਕ ਬਹੁਤ ਸਧਾਰਨ ਛੋਟਾ ਜਿਹਾ ਸਵਾਲ ਆ ਕਿ ਪੰਜਾਬ ਵਿੱਚ ਐਗਰੀਕਲਚਰਲ ਯੂਨੀਵਰਸਿਟੀ ਹੁੰਦਿਆਂ ਹੋਇਆਂ ਵੀ, ਹੋਣ ਦੇ ਬਾਵਜੂਦ ਵੀ ਕਿਸਾਨੀ ਦੀ ਇੰਨੀ ਭਾਰੀ ਦਸ਼ਾ ਕਿਉਂ ਆ? ਇਹਦੇ ਲਈ ਜਿਹੜੀ ਯੂਨੀਵਰਸਿਟੀ ਹੈ ਕਿੰਨੀ ਕੁ ਜ਼ਿੰਮੇਵਾਰ ਆ? ਥੈਂਕ ਯੂ। ਦੇਖੋ, ਜਿੱਥੋਂ ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜੀ, ਇਹਦਾ ਫਾਇਦਾ ਬਹੁਤ ਹੈ। ਬਹੁਤ ਸਾਰੇ ਇਹਦੇ ਸਟੂਡੈਂਟ ਨੇ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਨੇ, ਉਹ ਦੱਸ ਸਕਦੇ ਨੇ ਇਹਦਾ ਸਟੈਂਡਰਡ ਜਿਹੜਾ ਦੀ ਐਜੂਕੇਸ਼ਨ ਦਾ ਬਹੁਤ ਹੈ ਆਈ ਹੈ। ਪਰ ਸਵਾਲ ਇਹ ਆ ਕਿ ਜਦੋਂ ਜਿਹੜਾ ਕਿਸਾਨੀ ਪ੍ਰਧਾਨ ਸੂਬਾ ਹੋਵੇ, ਜੇ ਕਿਸਾਨ ਨੂੰ ਚੱਲ ਕੇ ਜਾਣਾ ਪਵੇ ਉੱਥੇ, ਉਹਦੇ ਤੋਂ ਥੋੜਾ ਜਿਹਾ ਜਿਹੜਾ ਜੀ ਉਹ ਭੱਜਦਾ। ਤੇ ਯੂਨੀਵਰਸਿਟੀ ਜਿਹੜੀ ਆ ਜੀ ਉਹ ਚੱਲ ਕੇ ਕਿਸਾਨਾਂ ਦੇ ਕੋਲੇ ਜਿਹੜਾ ਉਹ ਕਿਉਂ ਨਹੀਂ ਜਾਂਦੀ? ਜਿਹੜੇ ਫੈਸਲੇ ਲਏ ਜਾਂਦੇ ਨੇ ਜਿਹੜੇ ਕਮਰਿਆਂ ਦੇ ਵਿੱਚ ਬੈਠ ਕੇ, ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਨਹੀਂ ਲਏ ਜਾਂਦੇ। ਇਸ ਕਰਕੇ ਇੱਥੋਂ ਜਿਹੜੇ ਇਹਨਾਂ ਦੀ ਐਕਚੁਅਲੀ ਜਿਹੜੇ ਸਬੰਧ ਨੇ ਦੋਨਾਂ ਦੇ, ਕਿਸਾਨਾਂ ਦੇ ਤੇ ਯੂਨੀਵਰਸਿਟੀ ਦੇ ਜਿਹੜੇ ਜੀ ਉਹ ਇੱਕ ਕਿਸਮ ਦੇ ਨਾਲ ਖਰਾਬ ਹੋਏ ਨੇ। ਮੈਂ ਤਾਂ ਇਹਨੂੰ ਇਸ ਪੁਆਇੰਟ ਦੇ ਨਾਲ ਲਊਂਗਾ ਕਿ ਉਹ ਖਰਾਬ ਹੋਏ ਨੇ। ਹਾਲਾਂਕਿ ਜਿਹੜਾ ਕਿਸਾਨ ਵੀ ਹੈ ਜੀ ਉਹ ਬਿਲਕੁਲ ਅਮਲ ਜਿਹੜਾ ਜੀ ਯੂਨੀਵਰਸਿਟੀ ਦੀਆਂ ਕਈਆਂ ਹੋਈਆਂ ਗੱਲਾਂ ਦੇ ਉੱਤੇ ਨਹੀਂ ਕਰਦਾ। ਉਹਦੇ ਨਾ ਕਰਨ ਦਾ ਜਿਹੜਾ ਪ੍ਰਮੁੱਖ ਕਾਰਨ ਇਹ ਆ ਕਿ ਉਹ ਆਪਣੀਆਂ ਮੁਸ਼ਕਲਾਂ, ਆਪਣੇ ਕਰਜ਼ਿਆਂ ਦੇ ਵਿੱਚ ਇੰਨਾ ਕੁ ਘਿਰ ਗਿਆ, ਉਹਨੂੰ ਸਿਰਫ ਔਰ ਸਿਰਫ ਇਹ ਗੱਲ ਜਿਹੜੀ ਦੀਦੀ ਆ ਕਿ ਮੇਰੀ ਫਸਲ ਦਾ ਵੱਧ ਝਾੜ ਜਿਹੜਾ ਕਿਹੜੇ ਤਰੀਕੇ ਦੇ ਨਾਲ ਆਉਂਦਾ ਤੇ ਉਹਦੇ ਵੱਧ ਝਾੜ ਤੋਂ ਬਾਅਦ ਮੈਨੂੰ ਜਿਹੜਾ ਜੀ ਉਹ ਕਰਜ਼ਾ ਕਿੰਨਾ ਮੇਰਾ ਲੱਥਦਾ, ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਜਿਹੜੀਆਂ ਰਵਾਇਤੀ ਫਸਲਾਂ ਨੇ ਉਹਦੇ ਤੋਂ ਹਟ ਕੇ ਉਹਨੇ ਕਿਵੇਂ ਤੁਰਨਾ। ਪੰਜਾਬ ਦੇ ਪਾਣੀ ਜਿਹੜਾ ਅੰਨ੍ਹੇਵਾਹ ਵਰਤਿਆ ਜਾ ਰਿਹਾ, ਇਹਦੀ ਵਰਤੋਂ ਨੂੰ ਘੱਟ ਕਿਵੇਂ ਕਰਨਾ। ਹੁਣ ਤੁਸੀਂ ਮੱਧ ਪ੍ਰਦੇਸ਼ ਵਰਗੇ ਜਿਹੜਾ ਜੀ ਸੂਬੇ ਦੇ ਲਾ ਲਓ, ਉੱਥੇ ਕੋਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਜਿਹੜੀ ਹੈ ਜੀ ਵੱਡੀ ਹੈ ਨਹੀਂ ਜਿੰਨਾ ਇਹ ਕੰਮ ਕਰਦੀ ਹੈ। ਉਹਦੇ ਕੰਮ ਕਰਨ ਦੇ ਉੱਤੇ ਮੈਂ ਇਤਰਾਜ਼ ਨਹੀਂ ਕਰਦਾ, ਕੰਮ ਕਰਦੀ ਹੈ, ਨਹੀਂ ਉਹ ਸਿਰੇ ਚੜ ਰਿਹਾ, ਇਹ ਵੱਖਰੀ ਗੱਲ ਆ। ਪਰ ਉੱਥੇ ਡ੍ਰਿਪ ਸਿਸਟਮ, ਫੁਹਾਰਾ ਸਿਸਟਮ ਜਿਹੜਾ ਜੀ ਉਹ ਫੇਮਸ ਹੋ ਗਿਆ। ਮੱਧ ਪ੍ਰਦੇਸ਼ ਦੀ ਜਿਹੜੀ ਖੇਤੀ ਆ ਉਹ ਪਿਛਲੇ ਕੁਝ ਸਾਲਾਂ ਦੇ ਦੌਰਾਨ ਕਾਫੀ ਉਭਰੀ, ਤੇ ਡ੍ਰਿਪ ਸਿਸਟਮ ਤੇ ਫੁਹਾਰਾ ਸਿਸਟਮ ਪੰਜਾਬ ਦੇ ਵਿੱਚ ਕਿਉਂ ਨਹੀਂ ਆ ਸਕਿਆ ਜੀ? ਕਿਉਂ ਜਿਹੜਾ ਕਿਸਾਨ ਹੈ ਉਹਨੂੰ ਨਹੀਂ ਦੱਸਿਆ ਜਾ ਸਕਿਆ ਕਿ ਜਿਹੜੇ ਟਿਊਬਵੈਲ ਦਾ ਜਿਹੜਾ ਤੀਜੇ ਪੱਤਣ ਦਾ ਪਾਣੀ ਤੁਸੀਂ ਚੁੱਕੀ ਜਾਂਦੇ ਹੋ, ਕਿੰਨੀ ਦੇਰ ਰਹਿਣਾ? ਉੱਪਰਲੇ 2 ਪੱਤਣ ਤੁਸੀਂ ਮੁਕਾ ਲਏ,
ਪੰਜਾਬ ਬੜੀ ਤੇਜ਼ੀ ਦੇ ਨਾਲ ਰੇਗਿਸਤਾਨ ਬਣਨ ਵੱਲ ਨੂੰ ਵੱਧ ਰਿਹਾ। ਇਹ ਇੱਕ ਕੌੜੀ ਸੱਚਾਈ ਆ ਔਰ ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਇਹ ਵੀ ਨਾਲ ਆ ਜੀ। ਪਰ ਯੂਨੀਵਰਸਿਟੀ ਜਿਹੜੀ ਆ ਜੀ ਉਹ ਫੇਲ ਕਿੱਥੇ ਹੋਈ ਆ ਕਿ ਉਹਨੇ ਕਿਸਾਨਾਂ ਦੇ ਪੱਧਰ ਦੇ ਉੱਤੇ ਜਾ ਕੇ ਉਹਨੂੰ ਸਮਝਾਉਣ ਦੇ ਯਤਨ ਨਹੀਂ ਕੀਤੇ। ਉਹਨਾਂ ਨੇ ਕਾਗਜ਼ੀ ਕਾਰਵਾਈ ਦੇ ਵਿੱਚ ਜ਼ਿਆਦਾ ਜਿਹੜਾ ਜੀ ਉਹ ਯਕੀਨ ਰੱਖਿਆ ਤੇ ਕਿਸਾਨ ਜਿਹੜਾ ਸੀਗਾ ਨਾ ਜੀ ਜਿੰਨਾ ਵਿਸ਼ਵਾਸ ਉਹਨੂੰ ਇਹਦੇ ਉੱਤੇ ਕਰਨਾ ਚਾਹੀਦਾ ਸੀ ਉਹ ਵਿਸ਼ਵਾਸ ਉਹਨਾਂ ਕਰ ਨਹੀਂ ਸਕਿਆ। ਇੱਥੇ ਕਿ ਪਾੜਾ ਜਿਹੜਾ ਨਾ ਜੀ ਉਹ ਰਹਿ ਗਿਆ। ਮਨਰਾਜ ਕੰਗ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ ਜੀ ਪਨੂ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਪਨੂ ਸਾਹਿਬ, ਜਿਹੜੇ ਮਤਲਬ ਆਪਣੀ ਦਿੱਲੀ ਇਲੈਕਸ਼ਨ ਤੋਂ ਬਾਅਦ ਜਿਹੜਾ ਰੌਲਾ ਉੱਠਿਆ ਆਮ ਆਦਮੀ ਪਾਰਟੀ ਦੇ ਵਿੱਚ, ਜਿਵੇਂ ਤੁਸੀਂ ਕਾਫੀ ਦਿਨ ਨੇੜੇ ਰਹੇ ਹੋ ਪੰਜਾਬ ਇਲੈਕਸ਼ਨ 'ਚ, ਬਹੁਤ ਜ਼ਿਆਦਾ ਤੁਸੀਂ ਮਤਲਬ ਕੰਮ ਕੀਤਾ ਤੇ ਜਿਵੇਂ ਭਗਵੰਤ ਮਾਨ ਨੇ ਮਤਲਬ ਕਿ ਕੇਜਰੀਵਾਲ ਤੇ ਕੁਛ ਸਵਾਲ ਵੀ ਉਠਾਏ ਆ ਤੇ ਜਿਵੇਂ ਰੌਲਾ ਕਿ ਉਹ 5 ਕਿ 6-7 MLA ਲੈ ਕੇ ਤੇ ਵੱਖਰੇ ਹੋ ਰਹੇ ਆ ਤੇ ਜਿਵੇਂ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਮਿਲਣਾ ਤੇ ਜੇ 22 ਦੀ ਵੀ ਉਹ ਕਾਂਗਰਸ ਵਿੱਚ ਸ਼ਾਮਲ ਹੁੰਦੇ ਆ ਤੇ ਇਹਦੇ ਤੁਹਾਡਾ ਕੀ ਵਿਊ ਰਹੂਗਾ? ਤੁਸੀਂ ਕੀ ਕਰੋਗੇ? ਵੀ ਇਹਦੇ ਨਾਲ ਚੱਲੋਗੇ ਕਿ ਜਾਂ ਆਮ ਆਦਮੀ ਪਾਰਟੀ ਨਾਲ ਚੱਲੋਗੇ? ਥੈਂਕ ਯੂ। ਮੈਂ ਕੋਈ ਆਮ ਆਦਮੀ ਪਾਰਟੀ ਦਾ ਮੈਂਬਰ ਨਹੀਂ ਆ ਜੀ ਕਿ ਕਿਹਦੇ ਨਾਲ ਚੱਲਣਾ ਕਿਹਦੇ ਨਾਲ ਨਹੀਂ। ਜਿੱਥੋਂ ਤੱਕ ਗੱਲ ਹੈ ਜੀ ਹਰ ਬੰਦੇ ਦੀ ਇੱਕ ਪਰਸਨਲ ਲਾਈਫ ਵੀ ਹੁੰਦੀ ਆ, ਉਹਦੇ ਵਿੱਚ ਠੀਕ ਹੈ ਕਿ ਉਹ ਮੇਰੇ ਦੋਸਤ ਨੇ, ਦੋਸਤ ਦੇ ਉੱਤੇ ਕੋਈ ਚੀਜ਼ ਥੋਪੀ ਨਹੀਂ ਜਾ ਸਕਦੀ। ਹਾਂ ਜੇ ਕੋਈ ਅਣਮੰਗੀ ਸਲਾਹ ਨਾ ਕਦੀ ਦਿੱਤੀ ਆ ਤੇ ਨਾ ਕਦੀ ਦੇਣ ਦਾ ਕੋਈ ਵਿਚਾਰ ਹੈ, ਕੋਈ ਸਲਾਹ ਮੰਗੇ ਤੇ ਜ਼ਰੂਰ ਜਿਹੜਾ ਜੀ ਉਹ ਦੇਵਾਂਗੇ। ਮੈਨੂੰ ਨਹੀਂ ਲੱਗਦਾ ਕਿ ਏਦਾਂ ਦੀ ਕੋਈ ਗੱਲ ਜਿਹੜੀ ਹੈ ਜੀ ਹਾਲ ਦੀ ਘੜੀ ਆ ਰਹੀ ਆ, ਨਹੀਂ ਤਾਂ ਹੁਣ ਤੱਕ ਤਾਂ ਖਬਰਾਂ ਦੇ ਰੂਪ ਦੇ ਵਿੱਚ ਬਹੁਤ ਵੱਡੀ ਹੋਣੀ ਸੀਗੀ ਇਹ ਕਿ ਉਹ 5 MLA ਲੈ ਕੇ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਜਾ ਰਹੇ ਨੇ। ਏਦਾਂ ਦੀ ਤਾਂ ਕੋਈ ਖਬਰ ਜਿਹੜੀ ਪੰਜਾਬ ਦੇ ਵਿੱਚ ਹੈ ਨਹੀਂ ਗੀ। ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਤਾਂ ਜਿਹੜੀ ਹੈ ਜੀ ਉਹਨਾਂ ਦੀ ਮੀਟਿੰਗ ਦਿੱਲੀ ਦੇ ਵਿੱਚ ਜਿਹੜੀ ਲੀਡਰਸ਼ਿਪ ਹੈ ਹਾਈ ਕਮਾਂਡ ਉਹਦੇ ਨਾਲ ਹੋ ਰਹੀ ਹੈ। ਮੇਰੀ ਖਬਰ ਇਹ ਕਹਿੰਦੀ ਹੈ ਜੀ, ਤੁਸੀਂ ਪਤਾ ਨਹੀਂ ਇਹ ਖਬਰ ਕਿੱਥੋਂ ਲੈਂਦੀ ਹੈ ਜੀ ਕਿ 5 MLA ਨੂੰ ਲੈ ਕੇ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮੰਨ ਲਓ ਜੇ ਮਿਲਣ ਦੀ ਗੱਲ ਚੱਲਦੀ ਆ ਤੇ ਮਿਲਿਆ ਤਾਂ ਜਿਹੜਾ ਜੀ ਪੰਜਾਬ ਦੀ ਕਿਸੇ ਵੀ ਸਮੱਸਿਆ ਦੇ ਵਾਸਤੇ ਜਾ ਸਕਦਾ, ਕੋਈ ਦੁਸ਼ਮਣੀ ਤਾਂ ਨਹੀਂ ਹੈਗੀ। ਕੱਲ ਨੂੰ ਜਿਹੜੇ ਜਦੋਂ ਬਣੇ ਨੇ ਨੇਤਾ ਬਣੇ ਨੇ ਵਿਰੋਧੀ ਧਿਰ ਦੇ HS ਫੂਲਕਾ ਹੋਰੀ, ਉਹ ਮੁਲਾਕਾਤ ਕਰਨ ਦੇ ਵਾਸਤੇ ਗਏ ਸਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਤੇ ਫਿਰ ਕੀ ਹੋਇਆ ਜੀ, ਉਹ ਮੁਲਾਕਾਤ ਤੋਂ ਵਿਰੋਧੀ ਧਿਰ ਦੇ ਨੇਤਾ ਨੇ, ਉਹ CM ਨੇ ਉਹਨਾਂ ਤੱਕ ਜਿਹੜੀ ਹੈ ਜੀ ਮੰਨ ਲਓ ਕੱਲ ਨੂੰ ਉਹਨਾਂ ਦੇ ਹਲਕੇ ਦੇ ਵਿੱਚ ਕੋਈ ਲੋੜ ਪੈਂਦੀ ਆ ਕਰਾਉਣਾ ਤਾਂ ਉਹਨਾਂ ਨੂੰ CM ਤੋਂ ਪੈਣਾ ਨਾ ਜੀ। ਤੇ ਉਹ ਮੈਂਬਰ ਪਾਰਲੀਮੈਂਟ ਨੇ ਪੰਜਾਬ ਦੇ, ਜੇ ਮੁਲਾਕਾਤ ਹੁੰਦੀ ਆ ਤਾਂ ਉਹ ਗੱਲ ਹੋਰ ਆ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 5 MLA ਲੈ ਕੇ ਪਤਾ ਨਹੀਂ ਉਹ ਛੱਡ ਕੇ ਜਾ ਰਹੇ ਨੇ, ਏਦਾਂ ਦੀ ਤਾਂ ਕੋਈ ਖਬਰ ਪੰਜਾਬ 'ਚ ਹੈ ਨਹੀਂ ਗੀ। ਇੰਦਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਖਬਰਾਂ ਦੇ ਵਿੱਚ ਜਿਹੜਾ ਚਰਚਾ ਚੱਲ ਰਹੀ ਹੈਗੀ ਗੱਲਬਾਤ ਵੀ ਜਿਹੜੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਤੇ ਜਿਹੜੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਨੇ ਇੱਕੇ ਵਾਰੀ ਹੋਣੀਆਂ ਚਾਹੀਦੀਆਂ ਤੇ ਮੈਂ ਵੀ ਉਹਨਾਂ ਦਾ ਇਸ ਗੱਲ ਦਾ ਵੀ ਸਮਰਥਕ ਹੈਗਾ ਤੇ ਜਿਹੜੀ ਸਰਕਾਰ ਪਾਰਟੀ ਹੋਈ ਉਹ ਜਿਹੜਾ ਟਾਈਮ ਪੂਰਾ ਨਹੀਂ ਹੋਇਆਗਾ ਉਹ ਹੁਣ ਕਿਹਨਾਂ ਨੂੰ ਇਕੱਠੇ ਕਰਨ ਵਾਸਤੇ ਕਿਸੇ ਨੂੰ ਵਾਧਾ ਘਾਟਾ ਦੱਸਣਾ ਪੈਣਾ ਹੀ ਹੈ ਤੇ ਉਸ ਨੂੰ ਅਗਲੇ ਦੇ ਵੀ ਜਿੰਨਾ ਟਾਈਮ ਪੂਰਾ ਹੋ ਜਾਂਦਾ ਉਸ ਟਾਈਮ ਤੋਂ ਬਾਅਦ ਉਹਦਾ ਰਾਸ਼ਟਰਪਤੀ ਸ਼ਾਸਨ ਜਾਂ ਕਹਿ ਲਓ ਜਾਂ ਗਵਰਨਰ ਦੀ ਰਾਜ ਲੱਗ ਜਾਵੇ ਔਰ ਜਦੋਂ ਤੱਕ ਉਹਦਾ ਟਾਈਮ ਨਹੀਂ ਆਉਂਦਾ ਇਲੈਕਸ਼ਨਾਂ ਫਿਰ ਇਕੱਠੀਆਂ ਹੋ ਫੇਰ ਕਰਵਾਇਆ ਜਾਵੇ ਜਾਂ ਕੋਈ ਸਰਕਾਰ ਕਿਸੇ ਤਰੀਕੇ ਨਾਲ ਕੋਈ ਗਲਤ ਇਹੋ ਜਿਹਾ ਸਟੈਪ ਲੈ ਲੈਂਦੀ ਹੈ ਜਿਹਦੇ ਨਾਲ ਹਾਲਾਤ ਖਰਾਬ ਹੋ ਜਾਂਦੇ ਆ ਤੇ ਉਹਦੇ ਉੱਤੇ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਂਦਾ ਤਾਂ ਉਹ ਉਹਨਾਂ ਚਿਰ ਇਲੈਕਸ਼ਨ ਨਾ ਹੋਵੇ ਜਿੰਨਾ ਚਿਰ ਉਹਦਾ ਟਾਈਮ ਪੂਰਾ ਨਹੀਂ ਹੋ ਜਾਂਦਾਗਾ, ਉਹਨਾਂ ਚਿਰ ਉਹ 'ਚ 6 ਮਹੀਨੇ ਸਾਲ 2 ਸਾਲ ਜਿੰਨਾ ਉਹਨਾਂ ਨੇ ਕਰਨਾ ਟਾਈਮ ਪੂਰਾ ਉਹ ਨਾ ਹੋਵੇ ਤੇ ਕੀ ਇਹ ਗੱਲ ਸਹੀ ਹੈ? ਮੈਂ ਤੁਹਾਡੇ ਨਾਲ ਬਸ ਇੰਨੀ ਕੁ ਸਲਾਹ ਪੁੱਛ ਰਿਹਾ। ਥੈਂਕ ਯੂ। ਦੇਖੋ ਇਹਦੇ ਉੱਤੇ ਕੰਮ ਜਿਹੜਾ ਜੀ ਉਹ ਹੋ ਰਿਹਾ ਇਸ ਵੇਲੇ, ਚੋਣ ਕਮਿਸ਼ਨ ਵੀ ਇਹਦੇ ਉੱਤੇ ਕੰਮ ਜਿਹੜਾ ਉਹ ਕਰ ਰਿਹਾ, ਮੰਤਰਾਲਾ ਵੀ ਇਹਦੇ ਉੱਤੇ ਕੰਮ ਕਰ ਰਿਹਾ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ 2024 ਦੇ ਵਿੱਚ 2024 ਤੱਕ ਜਿਹੜਾ ਜੀ ਇਹ ਹੋ ਸਕਦਾ ਸੰਭਵ ਕਿ ਵਿਧਾਨ ਸਭਾ ਦੀਆਂ ਤੇ ਲੋਕ ਸਭਾ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਉਹ ਇੱਕੋ ਸਮੇਂ ਹੋਣ। ਇਹਦੇ ਨਾਲ ਜਿਹੜੀ ਕੁਝ ਸੂਬਿਆਂ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਟਰਮ ਘਟੂਗੀ ਤੇ ਕੁਝ ਜਿਹੜੇ ਸਰਕਾਰਾਂ ਨੇ ਉਹਨਾਂ ਦੀ ਟਰਮ ਵਧੂਗੀ ਵੀ ਘਟੂਗੀ। ਏਦਾਂ ਮੰਨ ਲਓ ਜੇ ਕਿਸੇ ਜਗ੍ਹਾ ਦੇ ਉੱਤੇ ਸਰਕਾਰ ਬਣੀ ਨੂੰ 3 ਸਾਲ ਹੋਏ ਹੋਣਗੇ ਤਾਂ ਉਹ ਜਿਹੜੀ ਹੈ ਜੀ ਉਹਨੂੰ ਖਤਮ ਕੀਤਾ ਜਾਊਗਾ ਤੇ ਉਹ ਨਾਲ ਜਿਹੜੀ ਹੈ ਜੀ ਇਲੈਕਸ਼ਨ ਹੋਊਗੀ। ਤੇ ਜੇ ਕਿਸੇ ਜਗ੍ਹਾ ਦੇ ਉੱਤੇ 5 ਸਾਲ ਪੂਰੇ ਹੋ ਗਏ ਤੇ ਇਲੈਕਸ਼ਨਾਂ ਦੇ ਮੰਨ ਲਓ 23 ਦੇ ਵਿੱਚ ਉਹਨੂੰ 5 ਸਾਲ ਪੂਰੇ ਹੋ ਗਏ, ਉਹਨੂੰ ਜਿਹੜੀ ਹੈ ਜੀ ਸੰਵਿਧਾਨ ਦੇ ਵਿੱਚ ਸੋਧ ਕਰਕੇ 1 ਸਾਲ ਹੋਰ ਜਿਹੜਾ ਉਹ ਦਿੱਤਾ ਜਾਊਗਾ ਕਿ 1 ਸਾਲ ਉਹੀ ਜਿਹੜਾ ਦੀ ਕਰ ਲੈ। ਜਾਂ ਜਿਵੇਂ ਤੁਸੀਂ ਕਹਿ ਲਿਓ ਕਿ ਰਾਸ਼ਟਰਪਤੀ ਰਾਜ, ਇਹ ਵੀ ਆਪਸ਼ਨ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਸ ਆਪਸ਼ਨ ਦੇ ਉੱਤੇ ਇਉਂ ਕੰਮ ਕੀਤਾ ਜਾ ਰਿਹਾ ਵੀ ਜੇ ਕਿਤੇ ਸਾਲ ਰਹਿੰਦਾ ਫਿਰ ਤਾਂ ਉਸ ਸਰਕਾਰ ਦੀ ਟਰਮ ਵਧਾ ਦਿੱਤੀ ਜਾਵੇ।
ਜੇ 6 ਮਹੀਨੇ ਰਹਿੰਦੇ ਆ ਫਿਰ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲਾਗੂ ਕਰ ਦਿੱਤਾ ਜਾਵੇ। ਜੇ ਇਉਂ ਹੁੰਦਾ ਤੇ ਇਹਦੇ ਨਾਲ ਖਰਚਾ ਬਹੁਤ ਜਿਹੜਾ ਜੀ ਘਟੂਗਾ। 1 ਲੱਖ ਕਰੋੜ ਰੁਪਈਏ ਦਾ ਖਰਚਾ ਜਿਹੜਾ ਜੀ ਉਹ ਹੁੰਦਾ ਸਾਰੀਆਂ ਇਲੈਕਸ਼ਨਾਂ ਤੇ, ਇਹ ਅੱਧਾ ਰਹਿ ਜਾਊਗਾ ਜੇ ਇਕੱਠੀਆਂ ਜਿਹੜੀਆਂ ਜੀ ਉਹ ਇਲੈਕਸ਼ਨਸ ਹੁੰਦੀਆਂ ਨੇ ਤਾਂ। ਵੇਖਣਾ ਇਹ ਹੋਊਗਾ ਜੀ ਕਿ ਸੰਭਵ ਹੋ ਸਕੂਗਾ ਜਾਂ ਨਹੀਂ। ਗੱਲਬਾਤ ਬੜੀ ਦੇਰ ਦੀ ਚੱਲ ਰਹੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਇਸ ਵੇਲੇ ਇਹਦੇ ਉੱਤੇ ਕੰਮ ਬੜੀ ਤੇਜ਼ੀ ਦੇ ਨਾਲ ਹੋ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਜੇ ਇਸੇ ਤਰ੍ਹਾਂ ਕੰਮ ਹੁੰਦਾ ਰਿਹਾ, ਚੱਲਦਾ ਰਿਹਾ, ਤਾਂ ਫਿਰ ਇਹ ਸੰਭਾਵਨਾ ਬਣ ਸਕਦੀ ਹੈ ਕਿ 2024 ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਇਕੱਠਾ ਹੋ ਜੇ, ਵਿਧਾਨ ਸਭਾ ਤੇ ਲੋਕ ਸਭਾ ਦੀ ਚੋਣ ਇੱਕੋ ਸਮੇਂ ਦੇ ਉੱਤੇ ਹੋਵੇ। ਜੀ ਅੱਗੇ ਸਾਡੇ ਨਾਲ ਜੁੜੇ ਨੇ ਰਾਜਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਹਿਲਾਂ ਮੈਂ ਥੋੜੇ ਪਿਕਚਰ ਦੇਖੀ ਸੀ ਜਿਹ 'ਚ ਹਲਕੀ ਦਾੜੀ ਰੱਖੀ ਆ, ਉਹ ਬਹੁਤ ਵਧੀਆ ਲੱਗਦੇ ਆ ਤੇ ਥੋੜੀ ਰੱਖਿਆ ਕਰੋ ਦਾੜੀ ਜੀ। ਤੇ ਦੂਸਰਾ ਮੇਰਾ ਕੁਐਸਚਨ ਆ ਵੀ ਜਿਹੜੇ ਆਪਣਾ ਇਹ ਹਰੀਅਲ ਤੋਤੇ ਆ ਤੇ ਉਹਨਾਂ ਨੂੰ ਜਿਹੜੇ ਆਪਣੇ ਸਾਬਕਾ ਮੂਰਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਤੇ ਉਹ ਤਾਂ ਨਹੀਂ ਚਾਬੀ ਦੇ ਰਹੇ ਵੀ ਇਦਾਂ ਤੁਸੀਂ SIL ਦੇ ਮੁੱਦੇ ਲਈ? ਥੈਂਕ ਯੂ ਜੀ। ਦਾੜੀ ਤਾਂ ਰੱਖ ਲਈ ਜੀ। ਤੇ ਜਿੱਥੋਂ ਤੱਕ ਗੱਲ ਹੈ ਕਿ ਚਾਬੀ ਕੌਣ ਦੇ ਰਹੇ ਆ, ਇੱਕ ਅੱਜਨਾਮੇ ਦੇ ਵਿੱਚ ਜਿਹੜੀਆਂ ਤੁਸੀਂ ਲਾਈਨਾਂ ਲਾਸਟ ਜਿਹੜੀਆਂ ਦੀ ਜੇ ਉਹਦੇ ਉੱਤੇ ਧਿਆਨ ਦਿਓ ਤੇ ਉਹਦੇ ਵਿੱਚ ਜਵਾਬ ਜਿਹੜਾ ਜੀ ਹੈਗਾ ਕਿ ਜਿਸ ਦਾ ਬਾਪੂ ਤਿਹਾੜ ਦੀ ਜੇਲ੍ਹ ਅੰਦਰ ਬਿਨਾਂ ਬਾਦਲ ਤੋਂ ਚੋਣ ਨਾ ਲੜਨ ਜੋਗਾ, ਮਜਮੇ ਬਾਜੀ ਤਾਂ ਕਰੇ ਪਿਆ ਲੱਖ ਵਾਰੀ, ਹੋਣਾ ਕੁਰਸੀ ਦੇ ਪਾਵੇ ਨਾ ਫੜਨ ਜੋਗਾ। ਜਿਹੜੇ ਇਹਨਾਂ ਤੋਂ ਬਿਨਾਂ ਚੋਣ ਨਹੀਂ ਲੜ ਸਕਦੇ ਤੇ ਫਿਰ ਚਾਬੀ ਕਿੱਧਰੋਂ ਆ, ਉਹਦਾ ਜਵਾਬ ਤੁਸੀਂ ਆਪੇ ਦੇ ਹੀ ਦਿੱਤਾ ਜੀ। ਸੁਰਿੰਦਰ ਸਿੰਘ ਸ਼ੇਰਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਇੱਕ ਤਾਂ ਜਿਹੜਾ ਉਹ ਦੇਵੀ ਲਾਲ ਦੇ ਬੁੱਤ ਨੂੰ ਤੇ ਬਾਦਲਾਂ ਦੀਆਂ ਬੱਸਾਂ ਨੂੰ ਸਿਕਿਉਰਿਟੀ ਦਿੰਦੇ, ਕੋਈ ਕਾਨੂੰਨ ਆ ਕਿ ਜਾਂ ਇਹ ਬਿਨਾਂ ਕਾਨੂੰਨ ਤੋਂ ਦੇਈ ਜਾਂਦੇ ਕੈਪਟਨ ਸਰਕਾਰ ਵੀ? ਤੇ ਦੂਜਾ ਇੱਕ ਜਿਹੜਾ ਉਹ ਬੰਗਾਲ ਕੈਡਰ ਦਾ ਸੀਗਾ ਅਫਸਰ, ਇਹਨੇ ਇੱਥੇ 20 ਸਾਲ ਰੱਖਿਆ ਬਿਨਾਂ ਹੀ ਕਿਸੇ ਗੱਲ ਤੋਂ, ਉਹਦੇ ਬਾਰੇ ਵੀ ਕੋਈ ਕਿੱਦਾਂ ਨਿਬੜਾ ਹੋਊਗਾ ਹੁਣ ਜੀ, ਜਿੱਦਾਂ ਉਹ ਅਫਸਰ ਤਾਂ ਬੰਗਾਲ ਦਾ ਸੀਗਾ ਜੀ? ਦੋ ਸਵਾਲ ਹੈ ਜੀ। ਦੇਖੋ, ਕਾਨੂੰਨ ਨਹੀਂ ਕੋਈ, ਕਾਨੂੰਨ ਦਾ ਇਹ ਹੈ ਕਿ ਪ੍ਰੋਟੈਕਸ਼ਨ ਜਿਹੜੀ ਹੈ ਜੀ ਉਹ ਸਰਕਾਰ ਨੇ ਦੇਣੀ ਹੁੰਦੀ ਆ। ਬੁੱਤਾਂ ਦੀ ਪ੍ਰੋਟੈਕਸ਼ਨ ਦਾ ਕਾਹਦਾ ਜਿਹੜਾ ਜੀ ਉਹ ਕਾਨੂੰਨ ਹੋਣਾ ਕਿ ਬੁੱਤ ਦੀ ਜਿਹੜੀ ਹੈ ਜੀ ਉਹ ਰਾਖੀ ਜਿਹੜੀ ਉਹ ਕਰੋ। ਪਹਿਲਾਂ ਜਿਹੜਾ ਸੀਗਾ ਜੀ ਬੁੱਤ ਦੀ ਲੋੜ ਕੀ ਸੀ, ਪੰਜਾਬ ਨੂੰ ਕਿਹੜੀ ਦੇਣ ਹੈ ਜੀ? ਦੇਖਿਆ ਜਾਵੇ ਚੌਧਰੀ ਦੇਵੀ ਲਾਲ ਹੋਰਾਂ ਦੀ ਪੰਜਾਬ ਨੂੰ ਕੀ ਦੇਣ? ਇਹ ਤਾਂ ਸਵਾਲ ਜਿਨ੍ਹਾਂ ਨੇ ਬੁੱਤ ਲਾਇਆ ਉਹਨਾਂ ਨੂੰ ਜਿਹੜਾ ਜੀ ਉਹ ਕਰਨਾ ਚਾਹੀਦਾ। ਤੇ ਉਲਟੀ ਜਿਹੜੀ ਹੈ ਜੀ ਉਹਨੂੰ ਪ੍ਰੋਟੈਕਸ਼ਨ ਦੇਈ ਜਾਂਦੇ ਨੇ। ਬੱਸਾਂ ਨੂੰ ਪ੍ਰੋਟੈਕਸ਼ਨ ਹੈ, ਹਾਂ ਇਸ ਪੱਖੋਂ ਹੋ ਸਕਦਾ ਹੈ ਕਿ ਗੜਬੜ ਨਾ ਹੋਵੇ, ਲੋਕ ਉਹਨਾਂ ਬੱਸਾਂ ਨੂੰ ਨਾ ਪੈਣ, ਪਰ ਜਿਹੜੀ ਮੰਨ ਲਓ ਤੁਹਾਡੇ ਬਿਜ਼ਨਸ ਨੂੰ ਲੋਕ ਪੈ ਰਹੇ ਨੇ ਤੇ ਫਿਰ ਬਿਜ਼ਨਸ ਛੱਡ ਦਿਓ। ਕਾਹਦੇ ਲਈ ਉਹਨਾਂ ਨੂੰ ਜਿਹੜੀ ਹੈ ਜੀ ਉਹ ਸਿਕਿਉਰਿਟੀ ਦਿੱਤੀ ਹੋਈ ਆ। KJS ਚੀਮਾ ਹੋਰਾਂ ਦੇ ਬਾਰੇ ਦੇ ਵਿੱਚ ਤੁਸੀਂ ਪੁੱਛਿਆ, ਬੰਗਾਲ ਕੇਡਰ ਦੇ ਨੇ, ਉਹਨਾਂ ਨੂੰ ਤੋੜ ਦਿੱਤਾ ਗਿਆ ਜੀ ਇੱਥੋਂ। ਹੁਣ ਜਿਹੜਾ ਜੀ ਉਹ ਜਾਣਨ ਕਿ ਉਹਨਾਂ ਨੇ ਕਾਗਜ਼ ਪੱਤਰ ਉਹ ਕਿਵੇਂ ਪੇਸ਼ ਕਰਨੇ ਆ ਜਾਂ ਕਿਵੇਂ ਦੇਣੇ ਆ। ਜਿਹੜੇ ਕਾਗਜ਼ ਪੱਤਰ ਉਹ ਆਪਣੇ ਕੋਲ ਫਾਈਲ ਦੱਬੀ ਬੈਠੇ ਰਹੇ ਕਿਉਂਕਿ ਉਹ ਉੱਥੋਂ ਇੱਥੇ ਡੈਪੂਟੇਸ਼ਨ ਦੇ ਉੱਤੇ ਜਿਹੜਾ ਜੀ ਉਹ ਆਏ ਸਨ। ਜਦੋਂ ਇੰਨੀ ਟਰਮ ਦੇ ਵਾਸਤੇ ਰਹਿਣਾ ਪੈਂਦਾ ਤਾਂ ਕੇਂਦਰ ਦੀ ਸਰਕਾਰ ਤੋਂ ਮਨਜ਼ੂਰੀ ਜਿਹੜੀ ਹੈ ਜੀ ਸੈਕੰਡ ਟਰਮ ਦੇ ਵਾਸਤੇ ਲੈਣੀ ਪੈਂਦੀ, ਕੋਈ ਮਨਜ਼ੂਰੀ ਨਹੀਂ ਲਈ ਗਈ। ਜਿਹੜੀ ਇੱਥੇ ਉਹਨਾਂ ਨੇ ਫਾਈਲ ਸਬਮਿਟ ਕਰਵਾਉਣੀ ਹੁੰਦੀ ਆ ਉਹ ਫਾਈਲ ਵੀ ਆਪਣੇ ਕੋਲ ਰੱਖੀ ਕਿਉਂਕਿ ਜਦੋਂ ਮੁੱਖ ਮੰਤਰੀ ਦੇ ਨਾਲ ਰਹਿੰਦੇ ਸਨ ਉਹਨਾਂ ਦੇ ਕਰੀਬੀਆਂ ਦੇ ਵਿੱਚੋਂ ਸਨ ਤੇ ਉਹਨਾਂ ਨੇ ਸਾਰੇ ਜਿਹੜੇ ਨਿਯਮ ਕਾਨੂੰਨ ਸੀਗੇ ਉਹ ਛਿੱਕੇ ਟੰਗ ਰੱਖੇ। ਇਥੋਂ ਹਾਲ ਦੀ ਘੜੀ ਤਾਂ ਉਹਨਾਂ ਨੂੰ ਜਿਹੜਾ ਜੀ ਬੰਗਾਲ ਦੇ ਵਾਸਤੇ ਤੋੜ ਦਿੱਤਾ ਗਿਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਜੀ ਬਲਵਿੰਦਰ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ, ਇੱਕ ਜਲੰਧਰ ਤੋਂ ਦਿੱਲੀ ਏਅਰਪੋਰਟ ਤੇ ਬੱਸ ਚੱਲੀ ਸੀ ਹਰਮਿਸ਼ ਟਰਾਂਸਪੋਰਟ ਦੀ, ਉਹ ਬਾਦਲਾਂ ਵੇਲੇ ਤਾਂ ਚੱਲਣ ਨਹੀਂ ਦਿੱਤੀ, ਇਹਨਾਂ ਨੇ ਚੱਲੀ ਹੁਣ ਵੀ ਨਹੀਂ, ਉਹਨਾਂ ਨੇ ਪੇਪਰ ਵੀ ਪੂਰੇ ਕਰ ਲਏ। ਉਹਦੇ ਬਾਰੇ ਦੱਸਿਓ ਜੀ, ਅਸਲੀਅਤ ਕੀ ਹੈ, ਉਹਦੇ ਬਾਰੇ ਕੀ ਅਪਡੇਟ ਹੈ? ਥੈਂਕ ਯੂ। ਦੇਖੋ, ਉਹ ਜਿਹੜੇ ਇਹਨੂੰ ਚਲਾਉਣ ਵਾਲੇ ਨੇ, ਮੇਰੀ ਉਹਨਾਂ ਦੇ ਨਾਲ ਪਿੱਛੇ ਜੇ ਗੱਲ ਹੋਈ ਸੀਗੀ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਉਹਨਾਂ ਨੂੰ ਆਸ ਸੀਗੀ ਕਿ ਸਰਕਾਰ ਬਦਲਦਿਆਂ ਉਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਜਿਹੜੀ ਹੈ ਜੀ ਉਹ ਪ੍ਰੋਵਾਈਡ ਕੀਤੀ ਜਾਊਗੀ ਤੇ ਉਹ ਕਹਿੰਦੇ ਸੀ ਕਿ ਅਸੀਂ ਸਸਤੇ ਰੇਟਾਂ ਦੇ ਉੱਤੇ ਜਿਹੜਾ ਜੀ ਦਿੱਲੀ ਏਅਰਪੋਰਟ ਤੋਂ ਲੈ ਕੇ ਆਉਂਦੇ ਆ ਪੈਸੇਂਜਰ ਨੂੰ ਤੇ ਉੱਥੇ ਜਿਹੜਾ ਜੀ ਉਹ ਛੱਡਦੇ ਆ। ਪਰ ਉਹ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜੀ ਨਵੀਂ ਬਣੀ ਸਰਕਾਰ ਹੈ ਉਹਦੇ ਵੱਲੋਂ ਕੋਈ ਬਹੁਤਾ ਸਹਿਯੋਗ ਉਹਨਾਂ ਨੂੰ ਨਹੀਂ ਦਿੱਤਾ ਗਿਆ, ਉਹਨਾਂ ਨੂੰ ਸਿਕਿਉਰਿਟੀ ਜਿਹੜੀ ਉਹ ਨਹੀਂ ਦਿੱਤੀ ਗਈ। ਉਹ ਕਹਿੰਦੇ ਅੱਜ ਵੀ ਸਾਡੀਆਂ ਬੱਸਾਂ ਨੂੰ ਜਿਹੜੀਆਂ ਬੱਸਾਂ ਬਾਦਲ ਪਰਿਵਾਰ ਦੀਆਂ ਚੱਲਦੀਆਂ ਨੇ ਉਹਨਾਂ ਨੂੰ ਚਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਤੋਂ ਡਾਢਾ ਖਤਰਾ। ਇਸ ਕਰਕੇ ਉਹ ਕਹਿੰਦੇ ਅਸੀਂ ਬੱਸਾਂ ਤੜਵਾ ਨਹੀਂ ਸਕਦੇ ਜਿੰਨੀ ਦੇਰ ਤੱਕ ਜਿਹੜੀ ਸਰਕਾਰ ਹੈ, ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰਦੀ। ਸੋ ਇਹ ਪਹਿਲਾ ਸਵਾਲ ਜਿਹੜਾ ਸੀ ਉਹਦੇ ਨਾਲ ਜੁੜਵਾ ਹੈ ਕਿ ਜੇ ਇੱਕ ਪਰਿਵਾਰ ਦੀਆਂ ਬੱਸਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਇਹਨਾਂ ਬੱਸਾਂ ਨੂੰ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਜਾ ਸਕਦੀ, ਜਿਹੜੇ ਇਹ ਕਹਿੰਦੇ ਆ ਕਿ ਅਸੀਂ ਘੱਟ ਰੇਟ ਦੇ ਉੱਤੇ ਪੈਸੇਂਜਰ ਜਿਹੜੇ ਆ ਜੀ ਉਹਨਾਂ ਨੂੰ ਲਿਆ ਤੇ ਉੱਥੇ ਛੱਡ ਸਕਦੇ ਹਾਂ। ਸਰਬਜੀਤ ਸੋਲ ਜੀ, ਸਤਿ ਸ਼੍ਰੀ ਅਕਾਲ।
हाँ जी सत श्रीकाल पन्नू साहब सत श्रीकाल पन्नू साहब वो तो पार्टी चेंज हुई है ते विच दा सारा कुछ सेम ही है ते पन्नू साहब मैनूं ये दस्सिओ कि जिहड़ा जम्मू कश्मीर दा एड्डा वड्डा रोला खड़ा होया है उत्थे मतलब कोई भी गलबात करन नूं नहीं हैगा ते की उत्थे सिर्फ ये हुण गोली चलूगी तां उत्थे दे जिहड़े बच्चे आ ओह भी निकल के बाहर आए उन्हां दी पढ़ाई दा की बनूगा जिहड़े उत्थे बच्चे निकल के तां इन्हां दे नाल गलबात कर रहे हैं ते हुण जिहड़ा इस वेले पंजाब आ बलदी अग च बैठा है ते ओहदा रोली पा के ठक गए कि आम आदमी पार्टी जावे नवी पार्टी को कोई दवो ते कुछ ना कुछ करनगे तां इह तां जी बनाता है हुण जिहड़े इस वेले पानियां दा मसला इन्ना खड़ा हो रहा है SYL दा भी मुद्दा खड़ा हो रहा है ਇਹਦੇ ਬਾਰੇ ਦੱਸਿਓ ਤਾਂ ਨਵੀਂ ਇਸ ਵੇਲੇ ਸਰਕਾਰ ਕੀ ਕਰ ਰਹੀ ਹੈ ਕਿ ਮਤਲਬ ਕੁਝ ਰੋਜ਼ਗਾਰਾਂ ਨੂੰ ਜੋਬਾਂ ਦੇ ਰਹੀ ਹੈ ਕਿ ਕਹਿੰਦੇ ਘਰ ਘਰ ਅਸੀਂ ਪਹੁੰਚਾਵਾਂਗੇ ਜੋਬਾਂ। ਥੈਂਕ ਯੂ ਜੀ। ਇਹਦੀ ਕੁਛ ਨਹੀਂ ਅਜੇ ਤਾਂ ਕੁਛ ਨਹੀਂ ਹੋ ਰਿਹਾ, ਕੋਈ ਕਾਰਗੁਜ਼ਾਰੀ ਜਿਹੜੀ ਆ ਬਹੁਤੀ ਵੇਖਣ ਨੂੰ ਨਹੀਂ ਮਿਲ ਰਹੀ। ਹੁਣ ਕੱਲ ਮਈ ਦਿਵਸ ਸੀਗਾ, ਪੰਜਾਬ ਦੇ ਸਮੁੱਚੇ ਸ਼ਹਿਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਥਾਲੀਆਂ ਖੜਕਾ ਕੇ ਜਿਹੜੇ ਜੀ ਉਹ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਮੈਂ 2 ਕੁ ਦਿਨ ਪਹਿਲਾਂ ਡਿਟੇਲ ਸਾਂਝੀ ਕੀਤੀ ਸੀਗੀ ਕਿ ਕਿਵੇਂ 3-3 ਮਹੀਨਿਆਂ ਤੋਂ ਜਿਹੜੀ ਆ ਜੀ ਉਹ ਤਨਖਾਹ ਫੇਰ ਨਹੀਂ ਮਿਲੀ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ। ਇਸ ਕਰਕੇ ਉਹ ਤਾਂ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਸ਼ੁਰੂ ਹੋ ਗਿਆ। ਅਜੇ ਕੋਈ ਬਹੁਤ ਜ਼ਿਆਦਾ ਜਿਹੜੀ ਹੈ ਜੀ ਉਹ ਚੀਜ਼ ਨਹੀਂ ਮਿਲੀ। ਜਿੱਥੋਂ ਤੱਕ ਮਸਲਿਆਂ ਦੀ ਗੱਲ ਹੈ, ਉਹ ਚਾਹੇ SYL ਦਾ ਹੈ ਜਾਂ ਦੂਜੇ ਤੀਜੇ ਮਸਲੇ ਨੇ, ਮਸਲੇ ਉੱਥੇ ਹੀ ਖੜੇ ਨੇ ਜੀ। ਇਹਨਾਂ ਦੇ ਹੱਲ ਓਵਰਨਾਈਟ ਨਿਕਲਣ ਵਾਲੇ ਜਿਹੜੇ ਜੀ ਉਹ ਹੈ ਨੀਗੇ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੈ ਜੀ ਉਹ ਜਾਰੀ ਆ। ਸੈਂਟਰ ਦੀ ਸਰਕਾਰ ਨੇ ਪਿਛਲੇ ਦਿਨੀ ਜਿਹੜਾ ਜੀ ਉਹ ਸੱਦਿਆ ਸੀਗਾ, ਉਸ ਮੀਟਿੰਗ ਦੇ ਵਿੱਚੋਂ ਕੀ ਨਿਕਲਿਆ ਕੁਛ ਵੀ ਉਹਦੀ ਡਿਟੇਲ ਜਿਹੜੀ ਆ ਜੀ ਉਹ ਸਾਹਮਣੇ ਨਹੀਂ ਆਈ। ਆਈ ਥਿੰਕ ਮਸਲੇ ਜਿਹੜੇ ਨੇ ਨਾ ਅਕਸਰ ਸਿਆਸੀ ਲੋਕਾਂ ਦੇ ਵੱਲੋਂ ਆਪਣੇ ਆਪ ਹੀ ਜਿਹੜੇ ਜੀ ਉਹ ਵਧਾਏ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਇਸ ਪਾਸੇ ਉਲਝਾਈ ਰੱਖਿਆ ਜਾਵੇ। ਸੋ ਲੈਟਸ ਸੀ, ਸਾਰੇ ਇਹ ਆਸ ਲਾਈ ਬੈਠੇ ਨੇ ਕਿ ਪੰਜਾਬ ਦੇ ਵਿੱਚ ਕੁਝ ਜਿਹੜਾ ਜੀ ਉਹ ਚੰਗਾ ਹੋਵੇ। ਸਾਡੀ ਬਹੁਤੀ ਜਿਹੜੀ ਆਸ ਹੈ ਜੀ ਇਸ ਪਾਸੇ ਵੱਲ ਨੂੰ ਜਾਂ ਇਸ ਝਾਕ ਜਿਹੜੀ ਹੈ ਜੀ ਇਸ ਪਾਸੇ ਵੱਲ ਨੂੰ ਲੱਗੀ ਹੋਈ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ, ਪੰਜਾਬ ਦੇ ਵਿੱਚੋਂ ਚਿੱਟਾ ਜਿਹੜਾ ਜੀ ਉਹ ਖਤਮ ਹੋਵੇ ਤੇ ਕੋਈ ਮਗਰਮੱਛ ਜਿਹੜਾ ਵੱਡਾ ਫੜਿਆ ਜਾਵੇ ਜਿਨ੍ਹਾਂ ਨੇ ਕਰੋੜਾਂ ਅਰਬਾਂ ਰੁਪਈਏ ਪਿਛਲੇ ਦਿਨਾਂ ਦੇ ਵਿੱਚ ਕਮਾਏ ਨੇ। ਅਜੇ ਵੀ ਜਿਹੜੀ ਹਾਲਾਂਕਿ STF ਬਣ ਗਈ, ਸਖਤੀ ਹੋ ਗਈ, ਕੁਝ ਸੁਸਾਈਡ ਹੋ ਰਹੇ ਨੇ ਜਿਹੜੇ ਨਸ਼ਾ ਕਰਦੇ ਨੇ। ਉਹ ਕਹਿੰਦੇ ਮਹਿੰਗਾ ਬਹੁਤ ਹੋ ਗਿਆ, ਇਸ ਕਰਕੇ ਉਹ ਸੁਸਾਈਡ ਜਿਹੜਾ ਕਰ ਰਹੇ ਨੇ। ਨਸ਼ੇ ਦੀ ਤਸਕਰੀ ਜਿਹੜੀ ਆ ਜੀ ਉਹ ਜਾਰੀ ਆ, ਅਜੇ ਇਹ ਰਿਐਲਿਟੀ ਆ, ਜਾਰੀ ਆ। 3 ਕੁ ਦਿਨ ਪਹਿਲਾਂ ਇੱਕ ਪ੍ਰਾਊਡ ਟੂ ਬੀ ਅਕਾਲੀ ਦੇ ਸਟਿੱਕਰ ਵਾਲੀ ਗੱਡੀਆਂ ਫੜੀਆਂ ਨੇ ਇੱਥੋਂ ਸੰਗਰੂਰ ਤੋਂ। ਸਾਬਕਾ ਅਕਾਲੀ ਸਰਪੰਚ ਆ, ਉਹਦੀ ਜਿਹੜੀ ਕੋਠੀ ਬਣ ਰਹੀ 400 ਗਜ ਦੇ ਵਿੱਚ, ਉੱਥੋਂ ਹੀ ਉਹ ਅੰਦਰੋਂ ਬਹਿ ਕੇ ਉਹ ਛੋਟੀ ਤੱਕੜੀ ਲੈ ਕੇ ਜਿਹੜੀ ਉਹਦੇ ਵਿੱਚ ਤੋਲ ਕੇ ਵੇਚ ਰਿਹਾ ਸੀਗਾ। ਮਤਲਬ ਕਿ ਉਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਗਾ ਕਿ STF ਜਿਹੜੀ ਆ ਜੀ ਬਣੀ ਆ ਉਹਦੀ ਸਖਤੀ ਜਿਹੜੀ ਨਜ਼ਰ ਆ ਰਹੀ ਹੈ। ਅਜੇ ਤੱਕ ਕਿਸੇ ਵੀ ਵੱਡੇ ਬੰਦੇ ਨੂੰ ਹੱਥ ਨਹੀਂ ਪਿਆ ਜੀ। STF ਨੂੰ ਵੀ ਹੁਣ ਤਾਂ ਮਹੀਨੇ ਤੋਂ ਉੱਪਰ ਹੋ ਗਿਆ ਜੀ ਬੜੀ ਨੂੰ। ਸੁੱਚਾ ਸਿੰਘ ਜੀ। ਦਰਵਿੰਦਰ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਪੰਨੂ ਸਾਹਿਬ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਪੰਨੂ ਸਾਹਿਬ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਵੀ ਜਿੱਦਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚੋਂ ਬਹੁਤ ਕੁਝ ਬਾਹਰ ਨਿਕਲਦਾ ਪਿਆ, ਕੁਝ ਐਸਾ ਨਹੀਂ ਹੋ ਸਕਦਾ ਜਿਵੇਂ ਹੁਣ ਧਰਮਵੀਰ ਗਾਂਧੀ ਸੀ, ਉਹ ਕੋਈ ਛੋਟੀ ਮੋਟੀ ਗੱਲ ਨਹੀਂ। ਪਟਿਆਲੇ ਤੋਂ ਸੀਟ ਉਹਨੇ ਜਿੱਤੀ ਆ, ਸਾਡਾ ਹਲਕਾ ਫਤਿਹਗੜ੍ਹ ਸਾਹਿਬ ਉੱਥੋਂ ਹਰਿੰਦਰ ਸਿੰਘ ਖਾਲਸਾ ਨੇ ਜਿੱਤੀ ਆ, ਜੋਗਿੰਦਰ ਯਾਦਵ ਆ ਦਿੱਲੀ 'ਚ ਵਧੀਆ ਬੁਲਾ ਰਿਹਾ, ਉਹ ਇਹਨਾਂ ਦਾ ਸਤਿਕਾਰ ਕਰਦੇ ਆ। ਕੋਈ ਐਸਾ ਕੁਝ ਹੋ ਨਹੀਂ ਸਕਦਾ ਵੀ ਇਹ ਜਿਹੜੀਆਂ ਟੁੱਟੀਆਂ ਬਾਹਾਂ ਮੁੜ ਕੇ ਗੱਲ ਨੂੰ ਆਉਣ? ਕੋਈ ਏਦਾਂ ਦਾ ਕੁਝ ਹੋ ਸਕਦਾ ਕਿ ਨਹੀਂ? ਇਹਦੇ ਬਾਰੇ ਦੱਸਿਓ ਤੇ ਕੱਟਿਓ ਨਾ, ਮਾੜਾ ਜਿਹਾ ਸੁਣਨਾ ਜੀ। ਦੇਖੋ, ਮੇਰੇ ਨਾਲ ਕੱਲ ਜਾਂ ਪਰਸੋਂ ਕੋਈ ਵਿਅਕਤੀ ਜਿਹੜੇ ਗੱਲ ਕਰ ਰਹੇ ਸਨ, ਕੁਝ ਨੌਜਵਾਨ ਸੀਗੇ ਜਿਹੜੇ ਫਿਕਰਮੰਦ ਸਨ, ਬੈਠੇ ਸਨ। ਮੈਂ ਜਿਹੜਾ ਮੇਰਾ ਵਿਚਾਰ ਸੀਗਾ ਜੀ, ਮੈਨੂੰ ਉਹ ਏਅਰ ਦੇ ਉੱਤੇ ਵੀ ਕਹਿਣ ਦੇ ਵਿੱਚ ਕੋਈ ਹਰਜ ਨਹੀਂਗਾ। ਮੈਂ ਇੱਕੋ ਗੱਲ ਕਹੀ ਸੀਗੀ ਉਹਦੇ ਵਿੱਚ ਕਿ ਜੇ ਆਮ ਆਦਮੀ ਪਾਰਟੀ ਨੇ ਆਪਣੀ ਹੋਂਦ ਜਿਹੜੀ ਹੈ ਜੀ ਉਹਨੂੰ ਦੁਬਾਰਾ ਲਿਆਉਣਾ ਪੰਜਾਬ ਦੇ ਵਿੱਚ, ਤੇ ਉਹ ਜਿਹੜਾ ਢਾਂਚਾ ਜਿਹੜਾ ਵੀ ਬਣੇ ਉਹ ਇਨਕਲੂਡ ਡਾਕਟਰ ਧਰਮਵੀਰ ਗਾਂਧੀ, ਡਾਕਟਰ ਦਲਜੀਤ ਸਿੰਘ ਜਾਂ ਜਿੰਨੇ ਵੀ ਜਿਹੜੇ ਛੱਡ ਕੇ ਗਏ ਨੇ, ਯਮਨੀ ਗੋਮਰ, ਇਹ ਉਹ ਨਾਮ ਨੇ, ਇਹ ਇਹਨਾਂ ਦੇ ਇਨਕਲੂਡ ਹੋ ਸਕਦਾ ਤਾਂ ਉਹ ਸਮਝਿਆ ਜਾਊਗਾ ਕਿ ਉਹ ਢਾਂਚਾ ਹੈ ਤੇ ਉਹ ਚੱਲ ਸਕਦਾ। ਜੇ ਉਹਦੇ ਵਿੱਚੋਂ ਡਾਕਟਰ ਧਰਮਵੀਰ ਗਾਂਧੀ ਹੋਰੀ ਮੰਨਫੀ ਹੁੰਦੇ ਨੇ, ਉਹਦੇ ਵਿੱਚੋਂ ਯਾਮਨੀ ਗੋਮਰ ਮੰਨਫੀ ਹੁੰਦੇ ਨੇ, ਉਹਦੇ ਵਿੱਚੋਂ ਡਾਕਟਰ ਦਲਜੀਤ ਸਿੰਘ ਹੋਰਾਂ ਵਰਗੇ ਜਿਹੜੇ ਮੰਨਫੀ ਹੁੰਦੇ ਨੇ, ਤੇ ਉਹਨੂੰ ਮੁਕੰਮਲ ਢਾਂਚਾ ਜਿਹੜਾ ਜੀ ਉਹ ਨਹੀਂ ਗਿਣਿਆ ਜਾ ਸਕਦਾ। ਇਹਨਾਂ ਲੋਕਾਂ ਦੇ ਉੱਤੇ ਕੋਈ ਕਰਪਸ਼ਨ ਦਾ ਦੋਸ਼ ਨਿਗਾ,
ਡਾਕਟਰ ਧਰਮਵੀਰ ਗਾਂਧੀ ਹੋਰੀ ਇੱਕ ਸੋਸ਼ਲ ਵਰਕਰ ਦੇ ਤੌਰ ਦੇ ਉੱਤੇ ਵੀ ਜਿਹੜਾ ਜੀ ਉਹ ਜਾਣੇ ਜਾਂਦੇ ਨੇ। ਉਹਨਾਂ ਦੀ ਰਿਸਪੈਕਟ ਹੈ ਨਾ ਸਿਰਫ ਪਟਿਆਲੇ ਦੇ ਵਿੱਚ ਬਲਕਿ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਜੀ ਉਹ ਰਿਸਪੈਕਟ ਹੈ। ਗੱਲ ਕੁਝ ਵੀ ਨਹੀਂ ਗੀ ਜਿਹਦੇ ਕਰਕੇ ਇਹ ਨਾਰਾਜ਼ਗੀਆਂ ਜਿਹੜੀਆਂ ਜੀ ਉਹ ਚੱਲਦੀਆਂ ਰਹੀਆਂ ਨੇ। ਤੇ ਜੇ ਢਾਂਚਾ ਇਹ ਬਣਦਾ ਆ, ਉਮੀਦ ਹੈ ਇਸ ਗੱਲ ਦੀ ਕਿ ਇਹ ਲੋਕ ਇਨਕਲੂਡ ਹੋਣਗੇ ਉਹਦੇ ਵਿੱਚ। ਜੀ ਤੇ ਅੱਗੇ ਜੁੜੇ ਨੇ ਰਾਜਵਿੰਦਰ ਧਾਲੀਵਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪਿਆਰ ਭਰੀ ਸਾਰਿਆਂ ਨੂੰ ਬਹੁਤ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਹੈਲੋ ਪੰਨੂ ਸਾਹਿਬ, ਮੈਂ ਬੇਨਤੀ ਜੀ ਰਾਜਵਿੰਦਰ ਜੀ। ਰਾਜਵਿੰਦਰ ਜੀ ਸਾਡੀ ਆਵਾਜ਼ ਨਹੀਂ ਆਉਂਦੀ ਜੀ, ਹੁਣ ਕੱਟਿਆ। ਤੇ ਰਾਜਵਿੰਦਰ ਜੀ ਦੁਆਰਾ ਕਾਲ ਕਰ ਸਕਦੇ ਹੋ। ਪੰਜਾਬੀ ਰੇਡੀਓ ਜੀ ਵੈਸੇ ਤਾਂ ਇਸ ਵੇਲੇ ਟਾਕ ਸ਼ੋ ਚੱਲ ਰਿਹਾ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਸੰਤੋਖ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਸਤਿ ਸ੍ਰੀ ਅਕਾਲ। ਮੇਰਾ ਸਵਾਲ ਸੀਗਾ ਜੀ ਪੰਨੂ ਸਾਹਿਬ, ਉਹ ਜਿਹੜਾ ਰਾਮ ਜੇਠ ਮਲਾਨੀ ਸੀਨੀਅਰ ਵਕੀਲ ਨੇ OROP ਦੇ ਬਾਰੇ ਸੁਪਰੀਮ ਕੋਰਟ 'ਚ ਕੇਸ ਕੀਤਾ ਸੀ, ਉਹਦੇ ਬਾਰੇ ਕੀ ਅਪਡੇਟ ਹੈ ਜੀ ਕੁਛ? ਦੇਖੋ ਜੀ, ਸੁਪਰੀਮ ਕੋਰਟ ਦੇ ਵਿੱਚ ਉਸ ਕੇਸ ਦੀ ਅਜੇ ਸੁਣਵਾਈ ਜਿਹੜੀ ਹੈ ਜੀ ਉਹ ਆਈ ਨਹੀਂ ਗੀ। ਸੋ ਜਦੋਂ ਵੀ 1 ਰੈਂਕ 1 ਪੈਨਸ਼ਨ ਦੀ ਜਿਹੜੀ ਹੈ ਜੀ ਅਗਲੀ ਸੁਣਵਾਈ ਜਾਂ ਹੀਅਰਿੰਗ ਦੇ ਵਿੱਚ ਕੀ ਆਉਂਦਾ ਜੀ, ਕੁਝ ਵੀ ਹੋਇਆ ਉਹ ਤੁਹਾਡੇ ਨਾਲ ਡਿਟੇਲ ਜਿਹੜੀ ਜੀ ਜ਼ਰੂਰ ਸਾਂਝੀ ਕਰਾਂਗੇ। ਅਜੇ ਉਹ ਲੱਗੀ ਨਹੀਂ ਸੁਣਵਾਈ। ਹਰਚਰਨ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਜੀ, ਜਿਹੜੀ ਆਪਾਂ ਗੱਲ ਪਹਿਲੋਂ ਹੋ ਰਹੀ ਸੀ ਵਿੱਚ ਜਿਹੜੀ ਕਿਸਾਨੀ ਨਾਲ ਸੰਬੰਧਿਤ, ਮੈਂ ਇੱਕ ਦਿਨ ਇੱਕ ਵੇਖ ਰਿਹਾ ਸੀ ਵੀਡੀਓ, ਉਹਦੇ ਚ ਕਾਫੀ ਬੁੱਧੀਜੀਵੀ ਬੈਠੇ ਸੀ, ਡਾਕਟਰ ਹਰਸ਼ਿੰਦਰ ਕੌਰ ਵੀ ਬੈਠੇ ਸੀ। ਤਾਂ ਉਹ ਚ ਇੱਕ ਉਹਨਾਂ ਨੇ ਬੜਾ ਨੁਕਤਾ ਬੜਾ ਵਧੀਆ ਦੇ ਰਹੇ ਸੀ ਵੀ ਗ੍ਰਾਮ ਸਭਾਵਾਂ ਦਾ, ਸਹਿਕਾਰੀ ਸਭਾਵਾਂ ਦਾ ਖਤਮ ਹੋਣਾ ਵੀ ਉਹ ਵੀ ਇੱਕ ਬੜਾ ਵੱਡਾ ਰੀਜ਼ਨ ਆ ਜਿਹੜਾ ਕਰਕੇ ਕਿਸਾਨੀ ਜਿਹੜੀ ਆ ਉਹਨੂੰ ਢਾਹ ਲੱਗ ਰਹੀ ਆ। ਤੇ ਇਹਦੇ ਨਾਲ ਹੀ ਰਿਲੇਟਡ ਜੇ ਮੈਂ ਕੋਰਿਲੇਟ ਕਰਾਂ ਆਮ ਆਦਮੀ ਨੂੰ, ਤੇ ਮੇਰੇ ਖਿਆਲ ਜਿਹੜੇ ਉਹ ਜੇ ਕਹਿੰਦੇ ਯਾਤਰਾ ਕਰ ਰਹੇ ਆ, ਕੋਈ ਮੁੱਦੇ ਲੱਭਣ ਦੀ ਗੱਲ ਕਰ ਰਹੇ ਆ, ਤਾਂ ਕਿਸਾਨੀ ਤੇ ਜਿਹੜੀ ਐਜੂਕੇਸ਼ਨ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਪੌਪ ਅਪ ਹੋਈ ਆ ਗੱਲ, ਹਨਾ, ਇਦੋਂ ਵੱਡੇ ਮਸਲੇ ਮੇਰੇ ਖਿਆਲ ਨਾਲ ਉਹਨਾਂ ਕੋਲ ਨਹੀਂ, ਹੁਣ ਲੱਭ ਨਹੀਂ ਸਕਦੇ। ਜੇ ਕਿਸਾਨੀ ਨੂੰ ਵੀ ਤਗੜਿਆਂ ਕਰ ਲੈਣ ਤੇ ਸ਼ਾਇਦ, ਕਿਉਂਕਿ ਪੰਜਾਬ ਦੀ ਮੇਨ ਸਟਰੀਮ ਜਿਹੜੀ ਆ, ਮੇਨ ਤੁਸੀਂ ਕਹਿ ਲਓ ਵੀ ਜਿੱਥੋਂ ਆਪਾਂ ਨੂੰ ਮੇਨ ਇਨਕਮ ਦਾ ਸਾਧਨ ਹੈ ਉਹ ਖੇਤੀਬਾੜੀ ਆ। ਜੇ ਕਿਸਾਨ ਖੁਸ਼ਹਾਲ ਆ ਤਾਂ ਪੰਜਾਬ ਖੁਸ਼ਹਾਲ ਆ। ਤੇ ਜੇ ਉੱਥੇ ਜ਼ਿਆਦਾ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਜਾਵੇ ਤੇ ਸ਼ਾਇਦ ਉਹਦੇ ਨਾਲ ਇਹਨਾਂ ਦੇ ਪੈਰ ਲੱਗ ਸਕਦੇ ਹੋ। ਕੈਪਟਨ ਨੇ ਵੀ ਜੇ ਕੋਈ ਗੱਲ ਕੀਤੀ ਆ, ਕਾਂਗਰਸ ਦੇ ਸਾਹਮਣੇ ਆਈ ਆ, ਤਾਂ ਕਿਸਾਨਾਂ ਦੇ ਹਿੱਤਾਂ ਦਾ ਬਹੁਤ ਵੱਡਾ ਉਹਨਾਂ ਨੇ ਇੱਕ ਬਵੇਲਾ ਖੜਾ ਕੀਤਾ ਸੀ, ਜਿਹਦੇ ਕਰਕੇ ਉਹਨਾਂ ਦਾ ਆਧਾਰ ਫੇਰ ਦੁਬਾਰਾ ਪੈਰ ਲਾ ਕੇ ਪੰਜਾਬ 'ਚ, ਕਿਉਂ ਕਿਸਾਨੀ ਤੋਂ ਛੱਡਿਆ ਨਹੀਂ ਜਾ ਸਕਦਾ ਪੰਜਾਬ 'ਚ। ਇਹਦਾ ਮੈਨੂੰ ਜ਼ਰੂਰ ਦੱਸੋ। ਥੈਂਕ ਯੂ ਜੀ, ਥੈਂਕ ਯੂ। ਦਰੁਸਤ ਤੁਸੀਂ ਫਰਮਾਇਆ ਜੀ। ਮੁੱਦੇ ਲੱਭਣ ਜਾਣ ਦੇ ਵਾਸਤੇ ਤੁਹਾਨੂੰ ਸ਼ਹਿਰ ਫਿਰਨ ਦੀ ਜ਼ਰੂਰਤ ਥੋੜੀ ਆ ਜੀ। ਮੁੱਦੇ ਤਾਂ ਤੁਹਾਡੇ ਸਾਹਮਣੇ ਖੜੇ ਆ। ਮੁੱਦਾ ਸਭ ਤੋਂ ਵੱਡਾ ਕਿਸਾਨਾਂ ਦਾ ਹੈ। ਤੁਸੀਂ ਬਿਲਕੁਲ ਠੀਕ ਕਿਹਾ ਜੀ। ਮੈਕਸਿਮਮ ਜਿਹੜੇ ਇੱਥੇ ਲੋਕ ਨੇ ਉਹ ਕਿਸਾਨੀ ਦੇ ਨਾਲ ਰਿਲੇਟਡ ਨੇ। ਅੱਗੋਂ ਕਿਸਾਨੀ ਦੇ ਨਾਲ ਰਿਲੇਟਡ ਕਿੰਨੇ ਮੁੱਦੇ ਨੇ? ਕਿਉਂ ਅਜੇ ਵੀ ਖੁਦਕੁਸ਼ੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ? ਪੰਜਾਬ ਦੇ ਵਿੱਚ ਕੈਂਸਰ ਦੀ ਸਮੱਸਿਆ ਕੋਈ ਛੋਟੀ ਮੋਟੀ ਸਮੱਸਿਆ ਅਜੇ ਵੀ ਕਿਉਂ ਬੀਕਾਨੇਰ ਦੀ ਜਿਹੜੀ ਟ੍ਰੇਨ ਜਾਂਦੀ ਹੈ ਜੀ ਉਹਦੇ ਭਰ ਕੇ ਉਹ ਜਾ ਰਹੀ ਹੈ? ਪੰਜਾਬ ਦੇ ਵਿੱਚ ਨਸ਼ੇ ਦਾ ਮੁੱਦਾ ਕੋਈ ਛੋਟਾ ਮੁੱਦਾ ਆ? ਇਹ ਲੱਭਣ ਜਾਣ ਦੀ ਜ਼ਰੂਰਤ ਹੈ ਕਿ ਤੁਸੀਂ ਡੋਰ ਟੂ ਡੋਰ ਜਿਹੜਾ ਜੀ ਉਹ ਫਿਰਨਾ, ਜਾਂ ਤੁਸੀਂ ਵਿਧਾਨ ਸਭਾਵਾਂ ਦੇ ਵਿੱਚ ਜਿਹੜਾ ਉਹ ਜਾਣਾ। ਇੱਕ ਰਿਪੋਰਟ ਮੈਂ ਕੱਲ ਪੜ੍ਹ ਰਿਹਾ ਸੀਗਾ, ਪੰਜਾਬ ਦੇ ਵਿੱਚ ਏਡਜ਼ ਦੇ ਮਰੀਜ਼ਾਂ ਦੀ ਤੇਜ਼ੀ ਦੇ ਨਾਲ ਜਿਹੜੀ ਗਿਣਤੀ ਆ ਉਹ ਵਧੀ ਆ। ਇਹਦਾ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਸੇਮ ਸਿਰਿੰਜ ਜਿਹੜੀ ਆ ਉਹ ਯੂਜ਼ ਕਰਨੀ ਆ। ਕੀ ਇਹ ਇਸ਼ੂਜ਼ ਉਹ ਇਸ਼ੂ ਨਹੀਂ ਗੇ ਜਿਹੜੇ ਪੰਜਾਬ ਦੇ ਨਾਲ ਰਿਲੇਟਡ ਨੇ? ਪੰਜਾਬ ਦੇ ਵਿੱਚ ਹੁੰਦੇ ਮਹਿੰਗੇ ਵਿਆਹਾਂ ਨੇ ਕਚੂਮਰ ਕੱਢ ਕੇ ਰੱਖਤਾ ਜੀ। ਪੰਜਾਬ ਦੇ ਵਿੱਚ ਜੰਝ ਘਰਾਂ ਦੀ ਵਾਪਸੀ ਜਾਂ ਪੰਜਾਬ ਦੇ ਵਿੱਚ ਡਿਸਪੈਂਸਰੀਆਂ ਦੀ ਵਾਪਸੀ ਜਿਹੜੇ ਹੈਲਥ ਦੇ ਨਾਲ ਜੁੜੀਆਂ ਹੋਈਆਂ। ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕੀ ਇਸ਼ੂ ਆ ਜੀ? ਪੰਜਾਬ ਦੇ ਪ੍ਰਾਈਵੇਟ ਸਕੂਲ ਜਿਹੜੇ ਕਿ ਪੰਜਾਬ ਦੇ ਮਾਪਿਆਂ ਦੀਆਂ ਜੇਬਾਂ ਕੱਟੀ ਜਾ ਰਹੇ ਨੇ ਡੇ ਬਾਈ ਡੇ। ਇਹ ਇੰਨੇ ਵੱਡੇ ਇਸ਼ੂ ਨੇ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਨੇ ਜੀ। ਇਹ ਤੁਸੀਂ ਕਿਸੇ ਅਨਪੜ੍ਹ ਬੰਦੇ ਨੂੰ ਵੀ ਖਿਲਾਰ ਕੇ ਪੁੱਛ ਲਓ ਤੇ ਉਹ ਵੀ ਤੁਹਾਨੂੰ ਦੱਸ ਦੂਗਾ ਜੀ। ਇਹ ਸਮਝ ਨਹੀਂ ਆਈ ਵੈਸੇ ਮੈਨੂੰ ਫੂਲਕਾ ਸਾਹਿਬ ਦੀ ਇਸ ਯਾਤਰਾ ਦੀ ਮੈਨੂੰ ਨਹੀਂ ਸਮਝ ਆਈ ਜੀ ਵੀ ਉਹਨਾਂ ਨੇ ਮੁੱਦੇ ਲੱਭਣ ਲੋਕਾਂ ਦੇ ਕੋਲੇ ਕਿਉਂ ਜਾਣਾ। ਮੁੱਦੇ ਤਾਂ ਸਾਰੇ ਦੇ ਸਾਰੇ ਜਿਹੜੇ ਆ ਜੀ ਉਹ ਸਾਹਮਣੇ ਖੜੇ ਨੇ। ਲੋੜ ਲੋਕਾਂ ਨੂੰ ਇਹਨਾਂ ਇਸ਼ੂਜ਼ ਦੇ ਉੱਤੇ ਲਾਮਬੰਦ ਜਿਹੜਾ ਜੀ ਉਹ ਕਰਨ ਦੀ ਆ। ਇਹਦੇ ਉਹ ਕਹਿੰਦੇ ਜੀ ਅਸੀਂ ਮੁੱਦੇ ਜਿਹੜਾ ਉਹਨਾਂ ਕੋਲ ਲੈਣ ਜਾਣਾ ਤਾਂ ਕਿ ਵਿਧਾਨ ਸਭਾ ਚੁੱਕ ਸਕੀਏ। ਕੀ ਇਹ ਮੁੱਦੇ ਨਹੀਂ ਜਿਹੜੇ ਵਿਧਾਨ ਸਭਾ ਦੇ ਵਿੱਚ ਚੁੱਕੇ ਜਾ ਸਕਦੇ ਆ? ਔਰ ਜੁੜੇ ਹੋਏ ਵੀ ਹਰ ਆਮ ਬੰਦੇ ਦੇ ਨਾਲ ਜੁੜੇ ਨੇ ਜੀ। ਬੂਟਾ ਸਿੰਘ ਜੀ। ਹਾਂਜੀ
ਭੈਣ ਬਲਵਿੰਦਰ ਕੌਰ ਜੀ ਤੇ ਬਲਤੇਜ ਪੰਨੂ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਅੱਜ ਮੈਂ ਇੱਕ ਟੀਵੀ ਤੇ ਵੇਖਿਆ ਵੀ ਜਿਹੜੀ ਫਾਜ਼ਿਲਕਾ ਦੀ ਪੁਲਿਸ ਆ ਉਹ ਵੇਖੋ ਕੀ ਕਰ ਰਹੀ ਆ ਨਾਟਕ ਵੀ ਲੋਕਾਂ ਨੇ ਬਕਸੇ ਲਾਏ ਆ ਕਿ ਲੋਕੀ ਉਹ ਸ਼ਿਕਾਇਤ ਲਿਖ ਕੇ ਪਾਉਣ, ਉਹਨਾਂ ਦੇ ਨਾਂ ਗੁਪਤ ਰੱਖੇ ਜਾਣਗੇ ਨਸ਼ੇ ਦੀ ਖਾਤਰ। ਨਸ਼ਾ ਜਿਹੜੇ ਵੀ ਲੋਕੀ ਕਰਦੇ ਵੇਚਦੇ ਵੀ ਉਹਨਾਂ ਦਾ ਦੱਸਿਆ ਜਾਵੇ। ਤੇ ਲੋਕਾਂ ਨੇ ਤਾਂ ਵੇਖੋ ਉੱਚੀ ਕੰਧਾਂ ਤੇ ਚੜ ਕੇ ਕੋਠਿਆਂ ਤੇ ਚੜ ਕੇ ਰੌਲਾ ਪਾਇਆ ਵੀ ਭਾਈ ਵੱਡੇ ਵੱਡੇ ਪਰਿਵਾਰ ਆ, ਮਜੀਠੀਏ ਵਰਗੇ ਆ ਨਾਲ ਆ, ਤੇ ਉਹਨਾਂ ਨੂੰ ਤਾਂ ਕੋਈ ਫਰਕ ਅੰਦਰ ਨਹੀਂ ਕਰਦਾ ਤੇ ਛੋਟੇ ਛੋਟਿਆਂ ਨੂੰ ਫੜ ਕੇ ਖਾਣ ਪੀਣ ਵਾਲਿਆਂ ਨੂੰ ਕਰੀ ਜਾਂਦੇ ਆ। ਤੇ ਦੂਜਾ ਨੰਬਰ ਇਹ ਮੇਰਾ ਜੀ ਉਹ ਵੇਖੋ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਕਾਲਜ ਦੇ ਵਿੱਚ ਹੋਇਆ, ਉਹ ਬੱਚੇ ਨੇ ਕੀਤੀ ਆਪਣੀ ਖੁਦਕੁਸ਼ੀ, ਉਹਨੂੰ ਕਿੰਨਾ ਜਲੀਲ ਕਰਕੇ ਕੀਤਾ। ਕਹਿੰਦੇ ਜਿੱਥੇ ਮਜੀਠੀਆ ਪਰਿਵਾਰ ਵੜ ਗਿਆ ਤੇ ਸਰਕਾਰ ਵੀ ਉਹਦੇ ਨਾਲ ਰਲੀ ਹੈ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਜੇ ਕੋਈ ਹੋਰ ਬੱਚਾ ਕੋਈ ਕਰਦਾ ਗਲਤੀ, ਉਹਨਾਂ ਦੇ ਮਾਂ ਪਿਓ ਨੂੰ ਤੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਂਦਾ। ਤੇ ਇਹ ਸੈਂਟਰ ਗੌਰਮੈਂਟ ਦੀਆਂ ਹੀ ਨੀਤੀਆਂ ਵੀ ਇਹਨਾਂ ਨੂੰ ਪੰਜਾਬੀਆਂ ਨੂੰ ਪੜ੍ਹਾਈ ਪੱਖੋਂ ਪਿੱਛੇ ਰੱਖੋ, ਅਨਪੜ੍ਹਤਾ ਰੱਖੋ, ਇਹਨਾਂ ਨੂੰ ਫੀਸਾਂ ਤੇ ਜਲੀਲ ਕਰੋ, ਵਧਾ ਦਿਓ ਵੀ ਆਮ ਬੱਚੇ ਪੜ੍ਹ ਨਾ ਸਕਣ। ਜਿਹੜੇ ਤਗੜੇ ਤਗੜੇ ਘਰਾਂ ਦੇ ਉਹਨਾਂ ਦੇ ਪੜ੍ਹ ਜਾਣਗੇ, ਦੂਜੇ ਤੁਰੇ ਫਿਰਨ ਇਹਨਾਂ ਨੂੰ ਵੀ ਲੇਬਰ ਦਾ ਹੀ ਕੰਮ ਲਵਾਂਗੇ, ਇਹਨਾਂ ਨੂੰ ਅਕਲ ਨਾ ਜੀ ਆਪਾਂ ਨੂੰ ਸਵਾਲ ਜਵਾਬ ਹੀ ਨਾ ਕਰ ਸਕਣ। ਕੱਟੋ ਜਨਾਬ ਜੀ। ਓਕੇ ਜੀ ਸਰ, ਥੈਂਕ ਯੂ। ਦੇਖੋ ਜਿਹੜਾ ਤੁਸੀਂ ਖੁਦਕੁਸ਼ੀ ਵਾਲੀ ਗੱਲ ਕਰ ਰਹੇ ਹੋ, ਸਰਕਾਰ ਨੂੰ ਇਹਦੀ ਇਸ ਮੁੱਦੇ ਦੀ ਗੰਭੀਰਤਾ ਨੂੰ ਵੇਖਣਾ ਚਾਹੀਦਾ ਜੀ। ਜਿਸ ਗੰਭੀਰਤਾ ਦੇ ਨਾਲ ਇਸ ਇਸ਼ੂ ਨੂੰ ਲੈਣਾ ਚਾਹੀਦਾ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ, ਉਹ ਲੈ ਨਹੀਂ ਰਿਹਾ। ਪ੍ਰਸ਼ਾਸਨ ਨਹੀਂ ਲਊਗਾ, ਜਿਹੜਾ ਖਾਲਸਾ ਕਾਲਜ ਦਾ ਪ੍ਰਸ਼ਾਸਨ ਹੈ, ਕਿਉਂਕਿ ਉਹ ਇਹ ਚਾਹੁੰਦਾ ਆ ਕਿ ਇਹ ਇੱਦਾਂ ਦੀ ਜਿਹੜੀ ਗੜਬੜੀ ਹੈ ਜੀ ਉਹ ਹੋਵੇ ਪੰਜਾਬ ਦੇ ਵਿੱਚ। ਦੇਖੋ ਮੈਂ ਨਿਰੰਤਰ ਸੰਪਰਕ ਦੇ ਵਿੱਚ ਆ ਉੱਥੇ ਜਿਹੜੇ ਬੈਠੇ ਹੋਏ ਨੇ ਜਿਹੜੇ ਸਟੂਡੈਂਟਸ, ਉਹਨਾਂ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੈ, ਚਾਹੇ ਉਹ ਜਿਹੜੇ ਜੀ ਫੋਨ ਦੇ ਰਾਹੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਜੀ ਉਹ ਹੋ ਰਹੀ ਹੈ ਕਿ ਕੀ ਕੁਛ ਹੋ ਰਿਹਾ। ਦੇਖੋ ਉਹਨਾਂ ਦੇ ਵਿੱਚ ਜਿਹੜਾ ਯੂਥ ਬੈਠਾ ਉੱਥੇ, ਸਾਡੇ ਪੁੱਤ ਧੀਆਂ ਨੇ, ਉਹ ਪੰਜਾਬ ਦੇ ਪੁੱਤ ਧੀਆਂ ਨੇ, ਕੋਈ ਬਾਹਰੋਂ ਨਹੀਂ ਆਏ ਹੋਏ ਉਹ ਹੈਗੇ ਕਿ ਕਿਸੇ ਦੂਜੇ ਮੁਲਕ ਦੇ ਵਸਨੀਕ ਦੇ। ਉਹਨਾਂ ਦੇ ਵਿੱਚ ਬੇਚੈਨੀ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ। ਇਹ ਮੈਂ ਇਹਨੂੰ ਇਸ ਪੁਆਇੰਟ ਆਫ ਵਿਊ ਦੇ ਨਾਲ ਦੇਖਦਾ ਕਿ ਸਰਕਾਰ ਨੂੰ ਇਹਦੇ ਉੱਤੇ ਤੁਰੰਤ ਐਕਸ਼ਨ ਜਿਹੜਾ ਜੀ ਉਹ ਲੈਣਾ ਚਾਹੀਦਾ ਮੈਨੇਜਮੈਂਟ ਦੇ ਖਿਲਾਫ, ਕਿ ਜੇ ਉਹ ਮੰਗ ਕਰ ਰਹੇ ਆ ਇਹਨਾਂ ਬੱਚਿਆਂ ਨੂੰ ਉੱਥੋਂ ਉਸ ਧਰਨੇ ਤੋਂ ਕਿਸੇ ਤਰੀਕੇ ਨਾਲ ਉਠਾਓ। ਇਹ ਬੇਚੈਨੀ ਪੰਜਾਬ ਦੇ ਵਾਸਤੇ ਚੰਗਾ ਸ਼ਗਨ ਨਹੀਂ ਆ। ਇਹ ਬੇਚੈਨੀ ਪੰਜਾਬ ਨੂੰ ਭੁਗਤਣੀ ਪੈ ਜਾਊਗੀ ਜੇ ਇਹਦੇ ਉੱਤੇ ਤੁਰੰਤ ਕੋਈ ਐਕਸ਼ਨ ਜਿਹੜਾ ਜੀ ਉਹ ਨਾ ਲਿਆ ਗਿਆ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਭਾਗ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਫਾਇਰ ਲਾਈਨ ਤੇ ਨਾ ਡਿਸਪਲੇ ਨਹੀਂ ਹੁੰਦਾ ਮੋਬਾਈਲ ਨੰਬਰ, ਇੱਕ ਤਾਂ ਇਹ ਮਿਹਰਬਾਨੀ ਕਰਦੇ। ਦੂਜਾ ਸਵਾਲ ਇਹ ਆ ਵੀ ਜਿਹੜਾ ਪੰਜਾਬ ਗੌਰਮੈਂਟ ਨੇ ਸਕੀਮ ਚਲਾਈ ਵੀ ਅਸੀਂ ਹਰ ਘਰ ਦੇ ਵਿੱਚ ਨੌਕਰੀ ਦੇਣੀ ਆ, ਉਹ ਸਾਡਾ ਇੱਕ ਸੁਝਾਅ ਜੇ ਪਹੁੰਚਾ ਦਿਓ ਵੀ ਜੇ ਜਦੋਂ ਬੱਚਿਆਂ ਦੀ ਇੰਟਰਵਿਊ ਹੁੰਦੀ ਆ, ਬੱਚੇ ਉਹਨਾਂ ਨੂੰ ਹੀ ਇੰਟਰਵਿਊ ਤੇ ਬੁਲਾਉਣ ਜਿਨ੍ਹਾਂ ਦੇ ਪਰਿਵਾਰ ਚੋਂ ਪਹਿਲਾਂ ਕੋਈ ਨੌਕਰੀ ਤੇ ਨਹੀਂ ਹੈਗਾ। ਜਿਨ੍ਹਾਂ ਦੇ ਤਿੰਨ ਪਹਿਲੇ ਬੰਦੇ ਨੌਕਰੀ ਤੇ ਹੈਗੇ ਉਹਨਾਂ ਨੂੰ ਨਾ ਬੁਲਾਉਣੇ। ਥੈਂਕ ਯੂ ਜੀ। ਮੈਨੂੰ ਬਚਾਉਣ ਦੀ ਲੋੜ ਨਹੀਂ ਪੈਣੀ ਜੀ, ਇਹ ਪਹੁੰਚ ਜਾਣਾ ਤੁਹਾਡਾ ਜਿਹੜਾ ਸੁਝਾਅ ਆ। ਜਿਹੜੀ ਪੰਜਾਬੀ ਰੇਡੀਓ USA ਤੇ ਗੱਲਬਾਤ ਹੁੰਦੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਉਹ ਪਹੁੰਚ ਹੀ ਜਾਣੀ ਹੈ। ਉਮੀਦ ਹੈ ਕਿ ਜੇ ਪਹੁੰਚੇ ਤਾਂ ਇਹਦੇ ਉੱਤੇ ਗੌਰ ਕਰ ਲੈਣ। ਇਹ ਗੱਲ ਜਿਹੜੀ ਜੀ ਤੁਹਾਨੂੰ ਕਹਿਣੀ ਚਾਹੀਦੀ ਸੀ ਵੀ ਜੇ ਪਹੁੰਚੇ ਤੇ ਇਹਦੇ ਉੱਤੇ ਗੌਰ ਕੀਤਾ ਜਾਵੇ। ਜਦ ਤੱਕ ਤੁਸੀਂ ਮੇਰੇ ਫੇਸਬੁੱਕ ਪੇਜ ਤੋਂ ਜਾਂ ਭੈਣ ਜੀ ਹੋਰਾਂ ਨੂੰ ਬਾਅਦ ਦੇ ਵਿੱਚ ਜਿਹੜਾ ਜੀ ਤੁਸੀਂ ਕਰ ਲੈਣਾ ਜੇ ਕੋਈ ਜ਼ਰੂਰੀ ਗੱਲ ਕਰਨੀ ਹੋਈ, ਜੇ ਨੰਬਰ ਲੈਣਾ ਹੋਇਆ ਤਾਂ। ਥੈਂਕ ਯੂ। ਦਰਸ਼ਨ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੈਂ ਦੋ ਕੁਐਸਚਨ ਆ ਜੀ। ਇੱਕ ਤਾਂ ਵੀ ਜਿਹੜਾ ਫੂਲਕਾ ਸਾਹਿਬ ਆਪਣੇ ਕਰ ਰਹੇ ਆ ਪੰਜਾਬ ਦੇ ਵਿੱਚ ਯਾਤਰਾ, ਇਹ ਦੂਸਰੇ ਲੀਡਰਾਂ ਨੂੰ ਨਾਲ ਲੈ ਕੇ ਕਿਉਂ ਨਹੀਂ ਕਰ ਰਹੇ? ਇਹ ਪਾੜਾ ਪਾਉਣ ਵਾਲੀ ਗੱਲ ਨਹੀਂ ਹੈ ਉਹਨਾਂ ਦੀ ਮਤਲਬ। ਤੇ ਜੇ ਮਤਲਬ ਇਹ ਸਾਰੇ ਰਲ ਕੇ ਜਿਵੇਂ ਤੁਸੀਂ ਦੱਸ ਰਹੇ ਆ, ਜਿਵੇਂ ਬਾਕੀ ਡਾਕਟਰ ਦਲਜੀਤ ਸਿੰਘ ਵਗੈਰਾ, ਗਾਂਧੀ ਵਗੈਰਾ ਸਾਰੇ ਇਹ ਇਕੱਠੇ ਹੋ ਕੇ ਮਤਲਬ ਇਕਮੁੱਠ ਹੋ ਜਾਣ ਤੇ ਪੰਜਾਬ ਦੇ ਵਿੱਚ ਇਹਨਾਂ ਦੀ ਤੂਤੀ ਬੋਲ ਸਕਦੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਜਿਵੇਂ ਮਤਲਬ ਭਗਵੰਤ ਮਾਨ ਨੂੰ ਇਹ ਫੂਲਕਾ ਸਾਹਿਬ ਤੇ ਆਪਣੇ ਗੁਰਪ੍ਰੀਤ ਘੁੱਗੀ ਨੂੰ ਇਹਨਾਂ ਨੂੰ ਸਹਿਮਤੀ ਦੇ ਵਿੱਚ ਨਹੀਂ ਲੈ ਰਹੇ ਫੂਲਕਾ ਸਾਹਿਬ, ਤੇ ਇਹ ਇੱਕ ਦਿਖਾਂਤ ਵਾਲੀ ਗੱਲ ਲੱਗ ਰਹੀ ਹੈ। ਬਾਕੀ ਦੂਜੀ ਗੱਲ ਹੈ ਜੀ ਵੀ ਜਿਹੜੀ ਸੈਂਟਰ ਦੀ ਇਹਨਾਂ ਦੀ ਲੀਡਰਸ਼ਿਪ ਹੈ ਉਹ ਕਿਉਂ ਨਹੀਂ ਇਹਨਾਂ ਲਈ ਗੌਰ ਕਰ ਰਹੀ? ਮੇਰਾ ਖਿਆਲ ਹੈ ਵੀ ਉਹ ਥੋੜਾ ਜਿਹਾ ਜ਼ਿਆਦਾ ਹੀ ਮੁੱਖ ਜਿਹਾ ਮੋੜੀ ਬੈਠੇ ਆ।
ਤੇ ਜੇ ਉਹ ਨਹੀਂ ਆ ਕਰ ਰਹੇ ਇਸ ਤਰ੍ਹਾਂ ਗੌਰ, ਤੇ ਇਹਨਾਂ ਦਾ ਬਹੁਤ ਜ਼ਿਆਦਾ ਮਤਲਬ ਪੰਜਾਬ ਦੇ ਵਿੱਚ ਨੁਕਸਾਨ ਹੋਊਗਾ। ਇਹ ਦੋ ਗੱਲਾਂ ਜੀ ਬਸ। ਥੈਂਕ ਯੂ ਜੀ। ਰਲ ਕੇ ਜਿਹੜਾ ਜੀ ਉਹ ਚੱਲਣ ਦੀ ਜ਼ਰੂਰਤ ਹੈ। ਮੈਂ ਤਾਂ ਖਬਰ ਦੇ ਵਿੱਚ ਵੀ ਜਿਹੜਾ ਕਿਹਾ ਸੀਗਾ ਕਿ ਉਹਦੇ ਵਿੱਚ ਨਹੀਂ ਦਿਸੀ ਜਿਹੜੀ ਪੰਜਾਬ ਦੀ ਲੀਡਰਸ਼ਿਪ। ਕਮ ਸੇ ਕਮ ਜਿਹੜੇ ਕਨਵੀਨਰ ਨੇ ਪੰਜਾਬ ਦੇ ਗੁਰਪ੍ਰੀਤ ਸਿੰਘ ਵੜੈਚ ਹੋਰੀ, ਉਹਨਾਂ ਨੂੰ ਜਿਹੜਾ ਆਉਣਾ ਚਾਹੀਦਾ ਸੀਗਾ। ਜਿਹੜੇ ਹਾਰ ਗਏ ਨੇ ਇਲੈਕਸ਼ਨ ਮੰਨ ਲਓ, ਉਹ ਇਗਨੋਰ ਨਹੀਂ ਹੋਣੇ ਚਾਹੀਦੇ ਜੀ, ਕਿਉਂਕਿ ਇੱਕ ਤਾਂ ਉਹ ਬੜੇ ਥੋੜੇ ਫਰਕ ਦੇ ਨਾਲ ਹਾਰੇ ਨੇ। ਇੱਕ ਦੂਜੀ ਗੱਲ ਹੈ ਉਹ ਆਪਣੇ ਹਲਕੇ ਦੇ ਵਿੱਚ ਜਿਹੜਾ ਜੀ ਉਹ ਸਰਗਰਮ ਰਹਿਣ। ਹੁਣ ਮਤਲਬ ਕਿ ਇਹਦਾ ਤੁਸੀਂ ਇਹ ਮਤਲਬ ਲਾਓਗੇ ਕਿ ਜੇ 20 MLA ਜਿੱਤੇ ਨੇ ਤੇ 20 ਵਿਧਾਨ ਸਭਾ ਹਲਕਿਆਂ ਜਾਓਗੇ, ਬਾਕੀ ਜਿਹੜੇ ਨੇ ਤੁਸੀਂ ਉਹ ਛੱਡ ਦਿਓਗੇ ਜਿੱਥੋਂ ਉਹ ਹਾਰੇ ਹੋਏ ਨੇ, ਜਾਂ ਜੇ ਤੁਸੀਂ ਉੱਥੇ ਜਾਓਗੇ ਤੇ ਉੱਥੋਂ ਜਿਹੜਾ ਹਾਰਿਆ ਹੋਇਆ ਵੀ ਹੈ ਉਹਨੂੰ ਲੋਕਲ ਨੂੰ ਨਾਲ ਲਾਓਗੇ। ਮੇਰੀ ਜਾਚੇ ਜੇ ਤੁਸੀਂ ਮੇਰਾ ਪਰਸਨਲ ਵਿਊ ਲੈਂਦੇ ਹੋ ਤਾਂ ਇਹ ਯਾਤਰਾ ਹੀ ਆਪਣੇ ਆਪ ਦੇ ਵਿੱਚ ਸਵਾਲ ਹੀ ਹੈ ਜੀ। ਇੱਕ ਮੈਨੂੰ ਨਹੀਂ ਲੱਗਦਾ ਕਿ ਇਹਦੀ ਕੋਈ ਜ਼ਰੂਰਤ ਸੀਗੀ ਜੀ। ਹਰਵੰਸ ਸਿੰਘ ਜੀ, ਹਰਵੰਸ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰਾ ਸਵਾਲ ਹੈਗਾ ਜੀ, ਜਿਹੜਾ ਆਹ ਦੋ ਆਪਣੇ ਸਿੰਘ ਮਾਰੇ ਗਿਆ, ਇੱਕ ਸਿੰਘ ਮਾਰਿਆ ਗਿਆ, ਇੱਕ ਦੂਸਰਾ ਸਿੰਘ ਮਾਰਿਆ ਗਿਆ ਆਪਣੇ ਪਾਕਿਸਤਾਨ ਬੰਨਿਓ। ਜਿਹੜਾ ਪਾਕਿਸਤਾਨ ਤਾਂ ਮੁੱਕਰ ਗਿਆ, ਤੁਸੀਂ ਖਬਰਾਂ 'ਚ ਦੱਸਿਆਗਾ ਵੀ ਇਹ ਏਦਾਂ ਦਾ ਅਸੀਂ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਸਾਡੇ ਤੇ ਕੋਈ ਅਟੈਕ ਕੀਤਾਗਾ। ਜਿਹੜੀ ਗੌਰਮੈਂਟ ਨੇ ਆ, ਜਿਹੜੇ ਆਪਣੇ ਇੰਡੀਅਨ ਗੌਰਮੈਂਟ ਬੰਨਿਓ ਕਿਹਾ ਗਿਆਗਾ ਵੀ ਅਸੀਂ ਜ਼ਬਰਦਸਤ ਮਤਲਬ ਬਦਲਾ ਲਿਆਗਾ। ਮੇਰਾ ਸਵਾਲ ਹੈਗਾ ਵੀ ਜੇ ਬਾਰਡਰ ਦੇ ਉੱਤੇ ਉਹ ਇੰਨਾ ਕੁਛ ਕਰ ਰਹੇ ਆ ਹਿੰਦੁਸਤਾਨ ਦੀ ਗੌਰਮੈਂਟ, ਤੇ ਉਹ ਕਿੰਨੇ ਬੰਦੇ ਹੁੰਦੇ ਆ ਹਿੰਦੁਸਤਾਨ ਵਾਲੇ ਪਾਸੇ ਜਿਹੜੇ ਇੱਕ ਗਸ਼ਤ ਕਰਦੇ ਆਗੇ ਤੇ ਉਹ ਪਾਕਿਸਤਾਨ ਵਾਲੇ 250 ਮੀਟਰ ਅੰਦਰ ਆ ਕੇ ਸਾਡੇ ਬੰਦਿਆਂ ਨੂੰ ਮਾਰ ਜਾਂਦੇ ਤੇ ਬੇਰਹਿਮੀ ਨਾਲ ਉਹਨਾਂ ਦੇ ਗਲੇ ਕੱਟ ਰਹੇ ਆ। ਮੈਨੂੰ ਏਦਾਂ ਨਹੀਂ ਲੱਗਦਾ ਵੀ ਤੁਸੀਂ ਵੀ ਦੱਸੋ ਵੀ ਇਹ ਗੌਰਮੈਂਟ ਤਾਂ ਕਹਿ ਰਹੀ ਅਸੀਂ ਮਤਲਬ ਕਰ, ਫਿਰ ਇਹਨਾਂ ਦਾ ਇਹਦਾ ਮਤਲਬ ਸਿਕਿਉਰਿਟੀ ਹਿੰਦੁਸਤਾਨ ਵਾਲੇ ਪਾਸੇ ਦਾ ਮਤਲਬ 2-2 3-3 ਬੰਦੇ ਸਿਕਿਉਰਿਟੀ, ਇਹਨਾਂ ਦੀ ਤਾਂ ਸਿਕਿਉਰਿਟੀ ਵੀ ਹੈ ਨਹੀਂ ਗੀ। ਜਿਹੜੇ ਪਾਕਿਸਤਾਨ ਵਾਲੇ ਸਾਡੇ ਅੰਦਰ ਆ ਕੇ 250 ਮੀਟਰ ਦੇ ਆ ਕੇ ਸਾਡੇ ਬੰਦਿਆਂ ਨੂੰ ਮਾਰ ਕੇ ਉਹਨਾਂ ਦੇ ਗਲੇ ਕੱਟ ਜਾਣ, ਇਹਦੇ ਬਾਰੇ ਮੈਨੂੰ ਦੱਸੋ ਵੀ ਤੇ ਹਿੰਦੁਸਤਾਨ ਝੂਠ ਨਹੀਂ ਬੋਲ ਰਿਹਾ ਇਸ ਤਰ੍ਹਾਂ ਦਾ। ਥੈਂਕ ਯੂ ਜੀ। ਦੇਖੋ ਇਉਂ ਹੈ ਕਿ ਬਾਰਡਰ ਬਹੁਤ ਲੰਬਾ ਹੈ ਜੀ, ਸਾਰੇ ਜਗ੍ਹਾ ਦੇ ਉੱਤੇ ਤਾਂ ਨਹੀਂ ਜਿਹੜੀ ਉਹ ਸਿਕਿਉਰਿਟੀ ਹੈਗੀ, ਤਾਂ ਹੀ ਤਾਂ ਉਹਦਾ ਜਿਹੜਾ ਲਾਹਾ ਜੀ ਉਹ ਅੱਤਵਾਦੀ ਵੀ ਲੈਂਦੇ ਨੇ ਕਿ ਉਹ ਐਂਟਰ ਜਿਹੜਾ ਜੀ ਇੱਥੇ ਆ ਕੇ ਕਰਦੇ ਨੇ, ਆਪਣੀਆਂ ਕਾਰਵਾਈਆਂ ਜਿਹੜੀਆਂ ਦੀ ਉਹ ਕਰ ਜਾਂਦੇ ਨੇ। ਹੁਣ ਬਹੁਤੇ ਜਿਹੜੇ ਤੁਹਾਡੇ ਸਵਾਲ ਨੇ ਉਹ ਜੁੜੇ ਹੋਏ ਨੇ 56 ਇੰਚ ਦੀ ਛਾਤੀ ਦੇ ਨਾਲ ਜੀ, ਸੋ ਉਹ ਜਵਾਬ ਦੇਣ ਤਾਂ ਦੇਣ ਜੀ। ਇਹਨਾਂ ਸਵਾਲਾਂ ਦੇ ਜਵਾਬ ਇੱਕ ਪੱਤਰਕਾਰ ਕੀ ਦੇ ਸਕਦਾ ਜੀ। ਬਲਤੇਜ ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਆਪਾਂ ਪੰਜਾਬ ਦੀ ਖਬਰਸਾਰ ਲੈਣੇ ਉਹਨਾਂ ਤੋਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।